ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ ਜਿਹੜੇ ਇਸ ਵੇਲੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ, ਪੰਜਾਬੀ ਲਹਿਰ YouTube ਚੈਨਲ ਦੇ ਰਾਹੀਂ ਉਹਨਾਂ ਨੂੰ ਵੈਲਕਮ ਕਹਿੰਦੇ ਅੱਜ ਦੇ ਪ੍ਰੋਗਰਾਮ 'ਚ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ, ਨਮਸਤੇ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਰਮਜ਼ਾਨ ਮੁਬਾਰਕ ਦੀਆਂ ਮੁਬਾਰਕਾਂ। ਗੁਰੂ ਅਮਰਦਾਸ ਜੀ ਦਾ ਜਨਮ ਦਿਹਾੜਾ ਸੀ ਅੱਜ। ਕਈ ਮੁਲਕਾਂ ਦੇ ਵਿੱਚ, ਪਾਕਿਸਤਾਨ ਤੇ ਮੇਰਾ ਖਿਆਲ ਲੰਘ ਚੁੱਕਿਆ, ਅਮਰੀਕਾ, ਕੈਨੇਡਾ, ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ। ਤੋ ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਅਸੀਂ ਆਪਣੇ ਪ੍ਰੋਗਰਾਮ ਦਾ ਇੱਕ ਨਾਂ ਸੁਜੈਸਟ ਕੀਤਾ, ਸੋ ਇਹ ਵੀ ਸਾਰੇ ਦੋਸਤ ਦੱਸਿਓ ਕਿ ਅਸੀਂ ਠੀਕ ਰੱਖਿਆ। ਸਾਂਝੀ ਸੱਤ। ਸੋ ਸਾਂਝੀ ਛੱਤ ਦੇ ਛਤਰ ਛਾਵੇਂ ਆਪਾਂ ਪ੍ਰੋਗਰਾਮ ਕਰਿਆ ਕਰਾਂਗੇ ਮੁਖਤਲਿਫ ਟੌਪਿਕ ਤੇ, ਵੱਖਰੇ ਵੱਖਰੇ ਟੌਪਿਕ ਨੂੰ ਲੈ ਕੇ। ਸਪੋਜ਼ ਜਿਸ ਤਰ੍ਹਾਂ ਅੱਜ ਸਾਡਾ ਟੌਪਿਕ ਪੰਜਾਬੀ ਲੋਕ ਬੋਲੀਆਂ ਦਾ। ਸੋ ਅਰੋੜਾ ਸਾਹਿਬ ਹੋਰ ਵੀ ਦੋਸਤਾਂ ਨਾਲ, ਸਰਗੀ ਨਾਲ ਡਿਸਕਸ ਕੀਤਾ ਸੀ ਵੀ ਨਾਂ ਠੀਕ ਹੈ, ਤੇ ਨਾ ਓਕੇ ਕੀਤਾ, ਤੇ ਆਪਾਂ ਸਾਂਝੀ ਸੱਤ ਦੇ ਨਾਂ ਤੋਂ ਇਹ ਜਾਂ 9:30 ਪ੍ਰੋਗਰਾਮ ਲੈ ਕੇ ਇਹਦਾ ਨਾਂ ਰੱਖ ਦਿੱਤਾ। ਤੋ ਆਪਣੀ ਮਰਜ਼ੀ ਹੈ, ਜਿਹੜਾ ਮਰਜ਼ੀ ਨਾਂ ਰੱਖ ਦਿਓ, ਤੇ ਕਿਹੜਾ ਕੋਈ ਪੁੱਛਣ ਵਾਲਾ। ਮਸ਼ਵਰਾ ਜ਼ਰੂਰ ਲੈ ਲਈਦਾ ਦੋਸਤਾਂ ਦਾ। ਤੇ ਇਹਦਾ ਪ੍ਰੋਗਰਾਮ ਅੱਜ ਦਾ ਸਾਡਾ ਪੰਜਾਬੀ ਲੋਕ ਬੋਲੀਆਂ। ਲੋਕ ਬੋਲੀਆਂ ਜਿਹੜੀਆਂ ਪੰਜਾਬ ਦੀਆਂ ਪਹਿਲੋਂ ਸਨ, ਉਹ ਕਿਵੇਂ ਨੇ ਹੁਣ ਦੋਵਾਂ ਪਾਸੇ ਉਹਨਾਂ ਬੋਲੀਆਂ ਨੂੰ ਕਿਸ ਤਰ੍ਹਾਂ, ਕਿਹੜੇ ਕਿਹੜੇ ਤਿਉਹਾਰਾਂ ਤੇ, ਕਿਹੜੇ ਕਿਹੜੇ ਇਵੈਂਟਸ ਤੇ ਜਿਹੜੀਆਂ ਗਾਈਆਂ ਜਾਂਦੀਆਂ, ਪੜ੍ਹੀਆਂ ਜਾਂਦੀਆਂ, ਪਾਕਿਸਤਾਨ ਹੋਵੇ ਜਾਂ ਇੰਡੀਆ ਹੋਵੇ। ਸੋ ਉਹਦੇ ਤੇ ਆਪਾਂ ਗੱਲਬਾਤ ਵੀ ਹੋਣੀ ਆ, ਨਾਲ ਡਿਸਕਸ਼ਨ ਵੀ ਹੋਣੀ ਆ, ਨਾਲ ਬੋਲੀਆਂ ਵੀ ਹੋਣੀਆਂ। ਮੈਨੂੰ ਬੋਲੀਆਂ ਘੱਟ ਆਉਂਦੀਆਂ, ਮੇਰੇ ਵੱਲੋਂ ਮੈਂ ਦੱਸਦਾ ਜਾਵਾਂ, ਇੱਕ ਬੜੇ ਫੇਮਸ ਸਾਡੇ ਸਿੰਗਰ ਨੇ ਪਾਕਿਸਤਾਨ ਦੇ, ਪੰਜਾਬ ਦੇ, ਅਲੀ ਅਬਾਸ। ਬੋਲੀਆਂ ਦੇ ਬਹੁਤ ਐਕਸਪਰਟ ਨੇ। ਬੋਲੀਆਂ ਤੁਸੀਂ YouTube ਤੇ ਉਹਨਾਂ ਦੀਆਂ ਵੇਖੀਆਂ ਵੀ ਹੋਣੀਆਂ। ਅਲੀ ਅਬਾਸ ਉਹ ਸਾਡੇ ਨਾਲ ਹੋਣਗੇ। ਵੈਸੇ ਤਾਂ ਲਾਹੌਰ ਨੇ, ਹੁਣ ਲਾਹੌਰ ਤੋਂ ਲਾਇਲਪੁਰ ਫੈਸਲਾਬਾਦ ਆ ਰਹੇ ਨੇ, ਰਸਤੇ ਦੇ ਵਿੱਚ ਨੇ, ਤੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਥੋੜੀ ਦੇਰ ਨਾਲ ਲੈਣ ਦੀ। ਜਿਵੇਂ ਹੀ ਉਹ ਸਾਨੂੰ ਜੁਆਇਨ ਕਰਨਗੇ ਤੁਹਾਡੇ ਰੂਬਰੂ, ਉਹਨਾਂ ਨੂੰ ਵੀ ਕਰਾਂਗੇ। ਸੋ ਬੋਲੀਆਂ ਹੈ ਕੀ, ਸਾਰਿਆਂ ਨਾਲ ਪਹਿਲੋਂ ਇਹਦੇ ਤੇ ਆਪਾਂ ਡਿਸਕਸ ਕਰਨੀ ਆ ਵੀ ਬੋਲੀਆਂ ਹੈ ਕੀ, ਇਹਨਾਂ ਦਾ ਮੁੱਢ ਕਿੱਥੋਂ ਵੱਜਦਾ, ਇਹ ਚੱਲੀਆਂ ਕਿੱਥੋਂ। ਸੋ ਇਹਦੇ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ। ਸੋ ਮੇਰੇ ਨਾਲ ਨੇ ਸਾਰਿਆਂ ਨਾਲ ਪਹਿਲਾਂ ਸਰਗੀ ਕੌਰ ਬੜਿੰਗ। ਸਰਗੀ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਲਹਿਰ ਪੰਜਾਬੀ ਲਹਿਰ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਸਰ ਵੀਰ ਜੀ, ਤੁਹਾਨੂੰ ਵੀ ਬਹੁਤ ਸਤਿਕਾਰ ਤੇ ਪਿਆਰ। ਹਾਂਜੀ, ਅੱਜ ਸਾਡਾ ਵਿਸ਼ਾ ਹੈਗਾ ਆ ਲੋਕ ਬੋਲੀਆਂ, ਤੇ ਅੱਜ ਹੀ ਸਾਡੇ ਪ੍ਰੋਗਰਾਮ ਦਾ ਜਿਹੜਾ ਆ ਨਾਮਕਰਨ ਕੀਤਾ ਗਿਆ ਆ ਸਾਂਝੀ ਸੱਥ। ਹਾਂਜੀ, ਤੇ ਜਿਹੜਾ ਸੱਥ ਹੁੰਦਾ ਆ, ਨਾ ਤੇ ਤੁਸੀਂ ਵੀ ਕਿਹਾ ਵੀ ਵਧੀਆ, ਚਲੋ ਤੁਹਾਡੇ ਕਹਿਣ ਤੇ ਅਸੀਂ ਰੱਖ ਦਿੱਤਾ। ਨਹੀਂ, ਮੈਨੂੰ ਦੱਸਿਆ ਤੁਸੀਂ ਸੀ, ਪੁੱਛਿਆ ਸੀ ਬਸ। ਤੇ ਬਹੁਤ ਸੋਹਣਾ ਨਾਮ ਆ। ਸੱਥ ਦਾ ਮਤਲਬ ਹੁੰਦਾ ਆ ਕਿ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਹੁੰਦੀ ਆ ਜਿੱਥੇ ਮਤਲਬ ਪਿੰਡ ਦੇ ਮੁੰਡੇ ਬਜ਼ੁਰਗ ਜਿਹੜੇ ਜਾ ਕੇ ਬੈਠਦੇ ਹੁੰਦੇ ਆ, ਗੱਲਾਂ ਬਾਤਾਂ ਕਰਦੇ ਆ। ਉੱਥੇ ਥੜਾ ਬਣਿਆ ਹੁੰਦਾ ਆ, ਤੇ ਕਈ ਵਾਰੀ ਉਹ ਥੜੇ ਦੇ ਉੱਤੇ ਜਿਹੜੀ ਛੱਤ ਪਾ ਦਿੱਤੀ ਜਾਂਦੀ ਹੈ, ਜਿਹਨੂੰ ਦਰਵਾਜ਼ਾ ਵੀ ਕਹਿੰਦੇ ਨੇ, ਤੇ ਜਿਹਦੇ ਵਿੱਚ ਦੀ ਐਂਟਰੀ ਹੁੰਦੀ ਆ। ਦੋ ਪਾਸੇ ਥੜੇ ਹੁੰਦੇ ਆ ਤੇ ਉੱਤੇ ਛੱਤ ਪਾ ਲੈਂਦੇ। ਜਿਹਦੇ ਉੱਤੇ ਛੱਤ ਨਹੀਂ ਹੁੰਦੀ ਹੈਗੀ, ਤੇ ਉਹ ਇੱਕ ਖੂੰਜੇ 'ਚ ਵੀ ਬਣਿਆ ਹੋ ਸਕਦਾ, ਪਿੰਡ ਦੇ ਇੱਕ ਨੁੱਕਰ ਦੇ ਸੈਂਟਰ ਦੇ ਵਿੱਚ ਕਿਤੇ ਵੀ ਬਣਿਆ ਹੋ ਸਕਦਾ। ਉਹਨੂੰ ਕਹਿੰਦੇ ਨੇ ਸੱਥ, ਜਿੱਥੇ ਪਿੰਡ ਦੇ ਲੋਕੀ ਜੁੜ ਕੇ ਬੈਠਦੇ ਨੇ, ਤੇ ਉੱਥੇ ਕੋਈ ਵੀ ਆ ਕੇ ਬੈਠ ਸਕਦਾ ਹੈ। ਉਹ ਸਾਂਝੀ ਜਗ੍ਹਾ ਹੁੰਦੀ ਹੈਗੀ ਆ। ਤਾਂ ਕਰਕੇ ਜਿਹੜਾ ਹੈਗਾ ਆ ਸਾਡੇ ਪ੍ਰੋਗਰਾਮ ਦਾ ਨਾਮ ਅਸੀਂ ਅੱਜੇ ਹੀ ਕੀਤਾ ਆ ਸਾਂਝੀ ਸੱਥ। ਤੇ ਇੱਥੇ ਸਾਡੇ ਨਾਲ ਕੋਈ ਵੀ ਜੁੜ ਸਕਦਾ, ਆਪਣਾ ਕੋਈ ਵੀ ਹੁਣ ਵਿਚਾਰ ਦੇ ਵੈਸੇ ਸਕਦਾ ਸਰਗੀ ਡਿਜੀਟਲ ਸਾਥ ਹੈ। ਜੇ ਆਪਾਂ ਡਿਜੀਟਲ ਸਹੀ ਸਾਥ ਗੱਲ ਆ। ਕਹਿ ਲਈਏ, ਡਿਜੀਟਲ ਸਾਂਝੀ ਸਾਥ। ਇਵੇਂ ਆ ਕਿ ਉਹ ਸੱਥ ਜਿਹੜੀ ਹੁੰਦੀ ਸੀਗੀ, ਉੱਥੇ ਸਿਰਫ ਉਸੇ ਪਿੰਡ ਦਾ ਬੰਦਾ ਜਾਂ ਲੰਘਦਾ ਕਰਦਾ ਕੋਈ ਪਰਦੇਸੀ, ਕੋਈ ਲਾਮ ਪਿੰਡ ਦਾ ਬੰਦਾ ਬੈਠ ਜਾਂਦਾ ਸੀਗਾ, ਹਨਾ। ਹੁਣ ਇੱਥੇ ਮਤਲਬ ਦੁਨੀਆ ਦੇ ਕੋਨੇ ਤੋਂ ਲੋਕੀ ਸਾਡੇ ਨਾਲ ਆ ਕੇ ਜੁੜ ਸਕਦੇ ਨੇ, ਸਾਡੇ ਨਾਲ ਗੱਲਾਂ ਕਰ ਸਕਦੇ ਨੇ। ਇਸ ਲਈ ਆਪਾਂ ਇਹਨੂੰ ਡਿਜੀਟਲ ਸੱਥ ਜਾਂ ਅੰਤਰਰਾਸ਼ਟਰੀ ਸੱਥ ਵੀ ਕਹਿ ਸਕਦੇ ਹਾਂ, ਸਾਡੇ ਸਾਂਝੀ ਸੱਥ ਨੂੰ। ਅੱਜ ਸਾਡੇ ਨਾਲ ਨੇ ਸਰਬਜੀਤ ਅਰੋੜਾ ਜੀ ਵੀ। ਅਰੋੜਾ ਜੀ ਵੀ ਸਾਨੂੰ ਜੁਆਇਨ ਕਰਨਗੇ ਥੋੜੀ ਦੇਰ ਦੇ ਵਿੱਚ। ਜਿਵੇਂ ਜੁਆਇਨ ਕਰਦੇ ਨੇ ਤੁਹਾਡੇ ਰੂਬਰੂ ਵੀ ਅਰੋੜਾ ਸਾਹਿਬ ਨੂੰ ਕਰਵਾਵਾਂਗੇ। ਮੈਂ ਸਰ ਕੀ ਸਾਰਿਆਂ ਨਾਲ ਪਹਿਲਾਂ ਅੱਜ ਦਾ ਟੌਪਿਕ ਜਿਹੜਾ ਬੋਲੀਆਂ ਹੈ ਕੀ, ਆਈਆਂ ਕਿੱਥੋਂ, ਜਨਮ ਕਿੱਥੋਂ ਲਿਆ ਇਹਨਾਂ ਨੇ, ਇਹਨੂੰ ਦੱਸੋ ਜ਼ਰਾ, ਜੇ ਤੁਹਾਨੂੰ ਥੋੜਾ ਪਤਾ। ਜਿੰਨਾ ਕੁ ਤੁਸੀਂ ਐਕਸਪਰਟ ਜੇ ਇਹਦੇ 'ਚ, ਮੈਨੂੰ ਤਾਂ ਪਤਾ ਨਹੀਂ ਹੈਗਾ, ਦੱਸੋ। ਨਹੀਂ, ਤੁਸੀਂ ਐਕਸਪਰਟ ਮਤਲਬ ਐਵੇਂ ਮੈਨੂੰ ਡਰਾ ਹੀ ਦਿੰਦੇ ਹੋ, ਹਨਾ, ਕਿ ਵੀ ਬਹੁਤ ਵੱਡੀ ਜ਼ਿੰਮੇਵਾਰੀ। ਐਕਸਪਰਟ ਤਾਂ ਖੈਰ ਮੈਂ ਨਹੀਂ ਹੈਗੀ, ਆਪਾਂ ਵੀ ਜਿੰਨਾ ਕੁ ਪਾਇਆ, ਜਿੰਨੀ ਕੁ ਸਮਝ ਬੂਝ ਰੱਖਦੇ ਹਾਂ।
ਉਸ ਨਜ਼ਰੀਏ ਤੋਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੂੰਗੀ। ਬੋਲੀਆਂ ਤਾਂ ਆਪਣੇ ਆਪ 'ਚ ਜਿਵੇਂ ਕੋਈ ਬੋਲ ਆ, ਜਿਹੜੇ ਬੋਲ ਆ ਉਹਨਾਂ ਨੂੰ ਗਾ ਕੇ ਜਦੋਂ ਆਪਾਂ ਕਰਦੇ ਹਾਂ, ਨੱਚਦੇ ਹਾਂ ਉਹਨਾਂ ਤੇ, ਹਨਾ, ਤਾਂ ਉਹਨਾਂ ਦਾ ਨਾਮਕਰਨ ਹੋ ਜਾਂਦਾ ਬੋਲੀਆਂ ਦੇ ਵਿੱਚ। ਜ਼ਿਆਦਾਤਰ ਕੀ ਹੁੰਦਾ, ਜਿਵੇਂ ਅਸੀਂ ਕੱਲ ਵੀ ਗੱਲ ਕਰਦੇ ਸੀ, ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਪਿਛਲਾ ਹੋਇਆ ਸੀ ਲੋਕ ਨਾਚ, ਬੋਲੀਆਂ ਜਿਹੜੀਆਂ ਨੇ ਉਹ ਗਿੱਧੇ, ਮਲਵਈ ਗਿੱਧੇ ਤੇ ਭੰਗੜੇ, ਝੂਮਰ, ਇਹਨਾਂ ਸਾਰਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ। ਪਰ ਇਹਨਾਂ ਦੇ ਰੂਪ ਜਿਹੜੇ ਨੇ, ਸਰੂਪ ਨੇ, ਥੋੜੇ ਚੇਂਜ ਹੋ ਜਾਂਦੇ ਆ, ਲੈ ਤਾਲ ਚੇਂਜ ਹੋ ਜਾਂਦੀ ਆ। ਤੇ ਅੱਜ ਆਪਾਂ ਸਾਰੇ ਤਰ੍ਹਾਂ ਦੀਆਂ ਬੋਲੀਆਂ ਪਾ ਸਕਦੇ ਹੈਗੇ ਆ। ਇਹਦੇ ਕਿਵੇਂ ਹੁੰਦਾ ਹੈ, ਜਿਵੇਂ ਕੁੜੀਆਂ ਦੇ ਗਿੱਧੇ ਦੇ ਵਿੱਚ ਬੋਲੀਆਂ ਹੁੰਦੀਆਂ ਨੇ, ਤੁਸੀਂ ਆਪਣੇ ਮਨ ਦੇ ਜਿਹੜੇ ਵਲਵਲੇ ਹੈਗੇ ਆ, ਮਨ ਦੇ ਜਿਹੜੇ ਭਾਵ ਆ, ਉਹਨਾਂ ਨੂੰ ਪ੍ਰਗਟ ਕਰ ਸਕਦੇ ਆ। ਜਿਵੇਂ ਮੰਨ ਲਓ ਕੋਈ ਕੁੜੀ ਕਿਸੇ ਨੂੰ ਪਸੰਦ ਕਰਦੀ ਆ, ਜਿਹੜੇ ਜ਼ਮਾਨੇ ਦੀ ਆਪਾਂ ਗੱਲਾਂ ਕਰਦੇ ਆ, ਉਦੋਂ ਕੋਈ ਸਿੱਧਾ ਆਪਣੇ ਮਨ ਦਾ ਭਾਵ ਪ੍ਰਗਟ ਨਹੀਂ ਸੀ ਕਰ ਸਕਦਾ ਹੁੰਦਾ, ਆਪਣੇ ਪਤੀ ਨਾਲ ਵੀ ਨਹੀਂ ਸੀ ਕਰ ਸਕਦਾ ਹੁੰਦਾ। ਉਹ ਬੋਲੀਆਂ ਦੇ ਰੂਪ ਵਿੱਚ, ਜਦੋਂ ਕਿਤੇ ਤੀਆਂ ਲੱਗਦੀਆਂ ਸੀ, ਕੋਈ ਵਿਆਹ ਸ਼ਾਦੀ ਹੁੰਦਾ ਸੀ, ਕੋਈ ਸੱਸ ਨੂੰਹ ਦੀ ਤਕਰਾਰ ਆ, ਕੋਈ ਜੇਠਾਣੀ ਦਰਾਣੀ ਦੀ ਤਕਰਾਰ ਹੈਗੀ ਆ, ਕੋਈ ਆਪਣੀ ਮਾਂ ਦੀ ਸਲਾਹ ਕਰਨੀ, ਐਵੇਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੁੰਦਾ ਸੀ ਤੇ ਉਹ ਆਪਣੇ ਜਿਹੜੇ ਪੇਕੇ ਸੀਗੇ ਉਹਨਾਂ ਨੂੰ ਯਾਦ ਕਰਦੀਆਂ ਹੁੰਦੀਆਂ ਸੀ, ਦੇ ਭਰਾਵਾਂ ਨੂੰ। ਨਾਸਰ ਸਾਹਿਬ ਤੁਹਾਡਾ ਮਾਈਕ ਬੰਦ ਹੈ ਜੀ। ਨਾਸਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਤੁਹਾਡਾ ਮਾਈਕ। ਹਾਂਜੀ ਅਰੋੜਾ ਸਾਹਿਬ, ਵੈਲਕਮ ਤੁਹਾਨੂੰ ਜਨਾਬ ਜੀ। ਸਤਿ ਸ਼੍ਰੀ ਅਕਾਲ ਜੀ, ਆਦਾਬ, ਸਤਿ ਸ਼੍ਰੀ ਅਕਾਲ, ਨਮਸਕਾਰ। ਸਰਗੀ ਜੇ ਸੁਣ, ਇੱਕ ਮਿੰਟ ਅਰੋੜਾ ਸਾਹਿਬ, ਸਰਗੀ ਜੇ ਸੁਣਦੇ ਹੋ ਤੇ ਤੁਹਾਡਾ ਨਾ ਨੈਟਵਰਕ ਦਾ ਪ੍ਰੋਬਲਮ ਹੈ, ਤੇ ਤੁਸੀਂ ਕਾਈਂਡਲੀ ਆਪਣਾ ਜਿਹੜਾ ਲੀਵ ਕਰਕੇ ਦੁਬਾਰਾ ਜੁਆਇਨ ਕਰੋ, ਤੇ ਤਾਂ ਕਿ ਤੁਹਾਡਾ ਪ੍ਰੋਬਲਮ ਸੋਲਵ ਹੋ ਜਾਏ। ਤੁਹਾਡੀ ਜਾਂ ਨੈਟਵਰਕ ਥੋੜੀ ਜਿਹੀ ਜਗ੍ਹਾ ਚੇਂਜ ਕਰ ਲਓ, ਜਿਹੜਾ ਨੈਟਵਰਕ ਤੁਹਾਡਾ ਵੀਕ ਹੈ ਇੱਥੇ। ਠੀਕ ਹੈ ਜੀ ਅਰੋੜਾ ਸਾਹਿਬ। ਜੀ ਸੋ ਨਾਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਲੇਟ ਆਉਣ ਲਈ ਮਾਫੀ ਚਾਹਨਾ ਜੀ, ਕਿਉਂਕਿ ਇੰਟਰਨੈਟ ਦੇ ਉੱਤੇ ਸਾਰਿਆਂ ਦਾ ਜ਼ੋਰ ਬਹੁਤ ਲੱਗੇ ਤੇ ਇੰਟਰਨੈਟ ਦੀ ਥੋੜੀ ਜਿਹੀ ਦਿੱਕਤ ਆ ਰਹੀ ਹੈ। ਮੈਨੂੰ ਵੀ ਅੱਜ ਥੋੜੀ ਜਿਹੀ ਦਿੱਕਤ ਸੀ ਇੰਟਰਨੈਟ ਦੀ, ਇਸ ਕਰਕੇ ਮੈਂ ਲੇਟ ਹੋ ਗਿਆ। ਪਰ ਉਮੀਦ ਹੈ ਕਿ ਤੁਹਾਡੇ ਤੱਕ ਮੇਰੀ ਆਵਾਜ਼ ਠੀਕ ਠਾਕ ਪਹੁੰਚ ਰਹੀ ਹੋਏਗੀ। ਨਹੀਂ, ਜ਼ਬਰਦਸਤ ਆਵਾਜ਼ ਤੁਹਾਡੀ, ਬਹੁਤ ਵਧੀਆ ਆ ਰਹੀ, ਪਰਫੈਕਟ ਆ ਰਹੀ। ਵੈਸੇ ਮੈਂ ਗਾਉਣ ਵਾਲਾ ਨਹੀਂ ਸੋ ਮੇਰੀ ਆਵਾਜ਼ ਨਾ ਵੀ ਪਹੁੰਚੇ, ਮੇਰੀ ਤਾਂ ਸ਼ਕਲ ਦੱਸਿਆ, ਮੈਂ ਉਦੋਂ ਗੱਲਾਂ ਹੀ ਕਰਨੀਆਂ ਨੇ। ਗਾਉਣ ਵਾਲੇ ਦੀ ਆਵਾਜ਼ ਵਧੀਆ ਚਾਹੀਦੀ ਹੈ ਜੀ। ਦੋਸਤੋ, ਬੋਲੀਆਂ ਉਹ ਚੀਜ਼ ਹੈ ਜਿਹੜੀ ਸਾਡੇ ਲੋਕ ਵਿਰਸੇ ਦਾ, ਸਾਡੇ ਪੰਜਾਬੀ ਵਿਰਸੇ ਦਾ ਉਹ ਅੰਗ ਨੇ। ਇਸ ਨੂੰ ਭਾਵੇਂ ਅਲੱਗ-ਅਲੱਗ ਤਰੀਕੇ ਨਾਲ ਵਰਤਿਆ ਗਿਆ, ਲੋਕ ਨਾਚਾਂ ਵਿੱਚ ਤੇ ਬਿਨਾਂ ਨਾਚਾਂ ਦੇ ਵੀ ਵਰਤਿਆ ਗਿਆ। ਔਰ ਬੋਲੀਆਂ ਉਹ ਚੀਜ਼ ਨੇ ਜਿਹੜੀ ਕਿ ਸਾਡੇ ਉਸ ਸਮੇਂ, ਉਸ ਪਰਿਸਥਿਤੀ, ਉਹਨਾਂ ਹਾਲਾਤ ਨੂੰ ਬਿਆਨ ਕਰਦੀ ਹੈ ਜਿਸ ਹਾਲਾਤ ਦੇ ਵਿੱਚ ਲਿਖਣ ਵਾਲਾ ਜਾਂ ਗਾਉਣ ਵਾਲਾ ਗੁਜ਼ਰ ਰਿਹਾ ਹੈ। ਤੇ ਇਹ ਗੀਤਾਂ ਵਰਗਾ ਹੀ ਹੈ, ਪਰ ਇਹ ਛੋਟੇ ਗੀਤ ਨੇ ਜਿਹੜੇ ਕਿ ਜਿਹਦੇ ਵਿੱਚ ਸਥਾਈ ਤੇ ਅੰਤਰ ਦੀ ਗੁੰਜਾਇਸ਼ ਨਹੀਂ। ਜਿਵੇਂ ਹੁੰਦਾ ਹੈ ਕਿ ਜੇ ਰਿਪੀਟ ਹੁੰਦਾ ਹੈ, ਪਹਿਲੇ ਸਥਾਈ ਹੈ ਤੇ ਫਿਰ ਅੰਤਰ ਹੈ, ਇਸ ਸਥਾਈ ਅੰਤਰ ਦੀ ਗੁੰਜਾਇਸ਼ ਨਹੀਂ। ਇਸ ਵਿੱਚ ਕੁਝ ਬੋਲਾਂ ਦੇ ਵਿੱਚ 4 ਤੋਂ ਲੈ ਕੇ 8 ਸਤਰਾਂ ਦੇ ਵਿੱਚ ਗੱਲ ਮੁਕਾ ਦਿੱਤੀ ਜਾਂਦੀ, ਮੁਕੰਮਲ ਗੱਲ 4 ਤੋਂ 8 ਸਤਰਾਂ ਦੇ ਵਿੱਚ ਕਰ ਦਿੱਤੀ ਜਾਂਦੀ ਹੈ। ਜਿਹਨੂੰ ਮੈਂ ਥੋੜੀ ਜਿਹੀ ਲਿਟਰੇਚਰ ਦੀ ਗੱਲ ਵੱਲੋਂ ਗੱਲ ਕਰਾਂ ਤਾਂ ਲਿਟਰੇਚਰ ਦੀ ਜਿਹੜੀ ਪੋਇਟਰੀ ਦੀ ਸਭ ਤੋਂ ਸ਼ਾਰਟ ਫਾਰਮ ਹੈ ਉਹ ਜਾਪਾਨ ਦੀ ਜਿਹੜਾ ਕਵਿਤਾ ਲਿਖਣ ਦਾ ਤਰੀਕਾ ਹੈ, ਜਾਪਾਨ ਦਾ ਜਿਹੜਾ ਪੋਇਟਰੀ ਲਿਖਣ ਦਾ ਤਰੀਕਾ ਹੈ ਉਹ ਹੈ ਜੀ, ਉਹਨੂੰ ਕਹਿੰਦੇ ਹਾਈਕੂ। ਉਹ 3 ਲਾਈਨਾਂ ਦੀ ਹੈਗੀ ਹੈ ਤੇ ਇਹ ਉਸ ਤੋਂ ਥੋੜੀ ਜਿਹੀ ਵੱਧ ਹੈ, 4 ਲਾਈਨਾਂ ਦੇ ਵਿੱਚ ਆ ਜਾਂਦੀ ਹੈ ਤੇ 4 ਲਾਈਨਾਂ ਵਿੱਚ ਪੂਰੀ ਸਿਚੁਏਸ਼ਨ ਨੂੰ ਬਿਆਨ ਕਰਦੀ ਹੈ। ਇਸ ਵਿੱਚ ਤੁਸੀਂ ਵਿਆਹ ਦੀ ਸਿਚੁਏਸ਼ਨ ਹੋਏ ਤਾਂ, ਖੁਸ਼ੀ ਦੀ ਸਿਚੁਏਸ਼ਨ ਹੋਏ ਤਾਂ, ਗਮੀ ਦੀ ਸਿਚੁਏਸ਼ਨ ਹੋਏ ਤਾਂ ਬਿਆਨ ਕਰ ਦਿੱਤੀ ਜਾਂਦੀ ਹੈ। ਮੈਂ ਬਹੁਤ ਸਾਰੀ ਤੁਹਾਨੂੰ ਇਹਦੀ ਮਿਸਾਲਾਂ ਵੀ ਦੇਵਾਂਗਾ ਅੱਜ ਦੇ, ਜਿਵੇਂ ਜਿਵੇਂ ਚੱਲਦੇ ਰਹਾਂਗੇ ਪ੍ਰੋਗਰਾਮ ਵਿੱਚ ਅੱਗੇ ਗੱਲ ਕਰਦੇ ਰਹਾਂਗੇ। ਪਰ ਮੇਰੇ ਖਿਆਲ ਸਰਗੀ ਜੀ ਇਸ ਕੰਮ ਦੇ ਐਕਸਪਰਟ ਨੇ, ਬੋਲੀਆਂ ਦੇ ਗਿੱਧੇ ਦੇ ਐਕਸਪਰਟ ਨੇ, ਸੋ ਉਹਨਾਂ ਕੋਲੋਂ ਮੈਂ ਬਹੁਤਾ ਕੁਝ ਸੁਣਨਾ ਚਾਹਾਂਗਾ ਤੇ ਬਜਾਏ ਇਸ ਗੱਲ ਦੇ ਕਿ ਮੈਂ ਆਪਣੀ ਕਹਾਣੀ ਤੁਹਾਨੂੰ ਸੁਣਾਵਾਂ, ਬਿਹਤਰ ਇਹ ਹੋਏਗਾ। ਪ੍ਰੋਗਰਾਮ ਵਿੱਚ ਅੱਗੇ ਜਾ ਕੇ ਅਸੀਂ ਤੁਹਾਡੇ ਨਾਲ ਸਾਰਿਆਂ ਲਿੰਕ ਵੀ ਸਾਂਝਾ ਕਰਾਂਗੇ। ਅਸੀਂ ਤੁਹਾਡੇ ਕੋਲੋਂ ਤੁਹਾਡੇ ਇਲਾਕੇ ਦੀਆਂ, ਤੁਹਾਡੀ ਜ਼ੁਬਾਨ ਵਿੱਚ ਬੋਲੀਆਂ ਵੀ ਸੁਣਨਾ ਚਾਹਾਂਗੇ। ਤੁਸੀਂ ਆਪਣੇ ਤਰੀਕੇ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕੋਗੇ। ਸੋ ਮੈਂ ਕੁਝ ਬੋਲੀਆਂ ਜਿਹੜੀਆਂ ਨੇ, ਜਿਹੜੀ ਸਮੇਂ ਦੇ ਹਿਸਾਬ ਨਾਲ ਬਦਲਦੀਆਂ, ਵਕਤ ਦੇ ਹਿਸਾਬ ਨਾਲ ਬਦਲਦੀਆਂ, ਜਿਵੇਂ ਤੇ ਕੁਝ ਚੀਜ਼ਾਂ ਹਮੇਸ਼ਾ ਹਰ ਜੋ ਨਵੇਕਲਾ ਰੂਪ ਲੈ ਕੇ ਪੈਦਾ ਹੁੰਦੀਆਂ ਨੇ, ਮੈਂ ਉਹਨਾਂ ਦੀ ਵੀ ਗੱਲ ਕਰਨਾ ਚਾਹਾਂਗਾ ਕਿ ਅੱਜ ਦੇ ਦੌਰ ਦੀ ਸੈੱਲਫੋਨ ਤੋਂ ਲੈ ਕੇ, WhatsApp ਤੋਂ ਲੈ ਕੇ, ਉਹਨਾਂ ਦੇ ਬਾਰੇ ਕੀ ਬੋਲੀਆਂ ਨੇ, ਜਾਂ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਆਪਣੀ ਬੋਲੀਆਂ ਕਿਵੇਂ ਪਾ ਰਹੇ ਨੇ, ਜੋ ਮਜ਼ਦੂਰੀ ਕਰਦੇ ਨੇ, ਮਿਹਨਤ ਕਰਦੇ ਨੇ, ਟਰੱਕਾਂ 'ਚ ਜਾਂਦੇ, ਟਰੱਕਾਂ ਦੀ ਗੀਤ ਵੀ ਬਣੇ ਤੇ ਟਰੱਕਾਂ ਦੀ ਬੋਲੀਆਂ ਵੀ ਨੇ, ਬੈਰੀ ਫਾਰਮਿੰਗ ਕਰਦੇ, ਬੈਰੀ ਫਾਰਮਿੰਗ ਨੂੰ ਲੈ ਕੇ ਬੋਲੀਆਂ ਬਣੀਆਂ ਨੇ। ਵੇਖੋ, ਅੱਜ ਦੇ ਦੌਰ ਦੀ ਬੋਲੀਆਂ ਦੀ ਵੀ ਗੱਲ ਕਰਾਂਗਾ ਤੇ ਕੁਝ ਪੁਰਾਣੀਆਂ ਜਿਹੜੀ ਪੁਰਾਤਨ ਬੋਲੀਆਂ ਤੁਹਾਡੇ ਇਲਾਕੇ ਦੀਆਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਸੋ ਨਾਸਰ ਭਾਈ, ਤੁਸੀਂ, ਮੈਂ ਜਾਣਦਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਾਇਕੀ ਨਾਲ, ਤੁਹਾਡਾ ਗਾਉਣ ਨਾਲ ਕੋਈ ਸੰਬੰਧ ਨਹੀਂ,
ਤੁਹਾਡਾ ਕੋਈ ਵਾਸਤਾ ਨਹੀਂ ਗਾਉਣ ਨਾਲ, ਪਰ ਫਿਰ ਵੀ ਬੋਲੀਆਂ ਸੁਣੀਆਂ ਤਾਂ ਹੋਣਗੀਆਂ। ਜੇ ਸੁਣੀਆਂ ਤਾਂ ਕੋਈ ਤੁਸੀਂ ਥੋੜੀ ਜਿਹੀ ਸਾਂਝ ਪਾਓ ਬੋਲੀਆਂ ਦੀ। ਬਿਲਕੁਲ ਸਾਂਝ ਵੀ ਪਾਉਂਦੇ ਆ। ਤੇ ਮੈਂ ਤੁਹਾਨੂੰ ਦੱਸਦਾ ਚਾਹਾਂ, ਤੁਸੀਂ ਲੇਟ ਜੁਆਇਨ ਕੀਤਾ। ਅਲੀ ਅਬਾਸ ਨੇ ਸਾਡੇ ਨਾਲ ਥੋੜੀ ਦੇਰ ਤੱਕ ਜੁਆਇਨ ਕਰਨਗੇ। ਬਹੁਤ ਐਕਸਪਰਟ ਨੇ ਮੇਰੇ ਵੱਲੋਂ। ਅਲੀ ਅਬਾਸ ਫੈਸਲਾਬਾਦ ਤੋਂ ਨੇ, ਹੈ ਤੇ ਉਹ ਜੀ ਟਰੈਵਲ ਕਰ ਰਹੇ ਨੇ, ਰਸਤੇ ਦੇ ਵਿੱਚ ਨੇ, ਲੇਕਿਨ ਅਸੀਂ 15-20 ਮਿੰਟ ਉਹਨਾਂ ਨੂੰ ਨਾਲ ਲਵਾਂਗੇ ਜ਼ਰੂਰ। ਉਹਨਾਂ ਵਾਹ ਕੋਲੋਂ ਜੀ, ਤੁਹਾਨੂੰ ਜਿਹੜੀਆਂ ਬੋਲੀਆਂ ਵੀ ਸੁਣਵਾਵਾਂਗੇ, ਤੇ ਬਹੁਤ ਬਹੁਤ ਵਧੀਆ ਬੋਲੀਆਂ ਉਹਨਾਂ ਦੀਆਂ ਫੇਮਸ ਨੇ। ਕਾਫੀ ਸਾਰੇ ਫਰੀਹਾ ਪ੍ਰਵੇਸ਼ ਦੇ ਨਾਲ ਉਹਨਾਂ ਦੀਆਂ ਪਿਛਲੇ ਦਿਨੀ ਬਹੁਤ ਫੇਮਸ ਹੋਈਆਂ ਸੀ ਬੋਲੀਆਂ, ਵਾਇਰਲ ਹੋਈਆਂ ਸੀ ਸੋਸ਼ਲ ਮੀਡੀਆ ਤੇ ਵੀ। ਫਰੀਆ ਪ੍ਰਵੇਸ਼ ਤੇ ਇਹਦੀਆਂ ਅਲੀ ਅਬਾਸ ਸਿੰਗਰ ਦੀਆਂ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਵਾਂਗੇ। ਫਿਰ ਅਰੋੜਾ ਸਾਹਿਬ ਨਾਲ ਦੀ ਨਾਲ ਥੋੜੇ ਥੋੜੇ ਆਪਾਂ ਜਿੰਨੀ ਦੇਰ ਤੱਕ ਬੋਲੀਆਂ ਵਾਲੇ ਬੰਦੇ ਨਹੀਂ ਰੈਡੀ ਹੁੰਦੇ, ਆਪਾਂ ਜੀ। ਕਮੈਂਟ ਤੇ ਝਾਤੀ ਮਾਰੀ ਜਾਈਏ। ਮੈਨੂੰ ਤਾਂ ਬੋਲੀਆਂ ਮੇਰੇ ਉੱਤੋਂ ਦੀ ਲੰਘ ਜਾਂਦੀਆਂ, ਮੈਂ ਸੁਣ ਸਕਦਾ, ਮੈਂ ਪਵਾ ਨਹੀਂ ਸਕਦਾ। ਅੱਛਾ ਜੀ, ਤੁਸੀਂ ਪਾਓ ਬੇਸ਼ੱਕ ਨਾ। ਮੈਂ ਕਮੈਂਟਸ ਵਾਸਤੇ ਮੈਨੂੰ ਫੋਨ ਦੇਖਣਾ ਪੈਣਾ ਜੀ। ਮੈਨੂੰ ਜੇ 1 ਮਿੰਟ ਦਿਓ ਤੇ ਮੈਂ ਆਪਣੇ ਫੋਨ ਦੇ ਉੱਤੇ ਨਾਲ ਹੀ ਫੇਸਬੁੱਕ ਦੇ ਉੱਤੇ ਚਲਾ ਹਾਂਜੀ ਜਾਵਾਂਗਾ, ਹਾਂਜੀ, ਨਾਲ ਹੀ। ਪ੍ਰਭਜੀਤ ਸਿੰਘ ਭਾਜੀ, ਆਈ ਐਮ ਵਾਚਿੰਗ ਐਂਡ ਲਿਸਨਿੰਗ। ਬਿਲਕੁਲ ਜੀ। ਮਨੀ ਤੱਗੜ ਹਾਇਰ ਅੱਜ ਵੀ ਸਰਵਰ ਭਾਜੀ, ਮੈਂ ਵੀ ਸਾਵਲ ਢਿੱਲੋਂ ਸਾਹਿਬ ਨੂੰ ਵੀ ਲੈ ਕੇ ਆਓ। ਹਾਂਜੀ, ਸਾਵਲ ਨੂੰ ਵੀ ਵੈਸੇ ਅੱਗੋਂ ਜਦੋਂ ਸਾਡਾ ਹੋਏਗਾ ਸੈਸ਼ਨ ਲੋਕ ਗਾਇਕਾਂ ਦਾ, ਉਹਦੇ 'ਚ ਸਾਵਲ ਨੂੰ ਲੈ ਕੇ ਆਵਾਂਗੇ। ਉਹਦੇ 'ਚ ਸਾਵਲ ਕੋਲੋਂ ਆਪਾਂ ਸੁਣਾਂਗੇ ਹੀਰ ਸੁਣਾਂਗੇ, ਉਹਦੇ 'ਚ ਸਾਵਲ ਜ਼ਰੂਰ ਹਿੱਸਾ ਬਣੇਗਾ। ਸੋ ਅੱਜ ਵੀ ਮੈਂ ਬੈਕ ਸਟੇਜ ਤੇ ਜਾਵਾਂਗਾ ਜਿਵੇਂ ਹੀ, ਤੇ ਮੈਂ ਸਾਵਲ ਨੂੰ ਕਾਲ ਕਰਕੇ ਉਹਨੂੰ ਲਾਈਨ ਅਪ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਜਿੰਨੇ ਵੀ ਦੋਸਤ ਹੁਣ ਸਾਨੂੰ ਵੇਖਦੇ ਨੇ ਦੋਵੇਂ ਪਲੇਟਫਾਰਮ ਤੇ, 235 ਲੋਕ ਸਾਨੂੰ ਵੇਖਣ ਡਏ ਨੇ, ਸਾਰਿਆਂ ਨੂੰ ਰਿਕੁਐਸਟ ਇੱਕ ਵਾਰੀ ਸ਼ੇਅਰ ਕਰੋ ਆਪਣੀ ਆਪਣੀ ਵਾਲ ਤੇ, ਤਾਂ ਕਿ ਦੂਜੇ ਦੋਸਤਾਂ ਤੱਕ ਵੀ ਪਹੁੰਚ ਸਕਣ, ਹੋਰ ਦੋਸਤ ਵੀ ਇਸ ਡਿਸਕਸ਼ਨ ਦਾ ਹਿੱਸਾ ਬਣ ਸਕਣ ਤਾਂ ਕਿ ਉਹ ਵੀ ਜ਼ਰੂਰ ਬਣਨ। ਮੈਨੂੰ ਜਿਵੇਂ ਹੀ ਅਲੀ ਅਬਾਸ ਆਉਂਦੇ ਨੇ ਮੇਰੇ ਨਾਲ, ਮੈਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਵਾਂਗਾ। ਅਰੋੜਾ ਸਾਹਿਬ ਵੀ ਬੈਕ ਸਟੇਜ ਤੇ ਨੇ ਇਸ ਵੇਲੇ, ਸਰਗੀ ਕੌਰ ਵੀ ਬੈਕ ਸਟੇਜ ਤੇ ਨੇ। ਚਿੱਟਾ ਕੁੱਕੜ ਲਾਜ਼ਮੀ ਸੁਣਾਓ। ਵਿਕਾਸ ਰਸ਼ੀਦ ਕਹਿੰਦੇ ਨੇ ਜੀ ਨਾਈਸ ਵਨ ਆਈ ਵਾਚ ਫਤਿਹਗੜ੍ਹ ਸਾਹਿਬ। ਗੁਰਜੀਤ ਸਿੰਘ ਕਹਿੰਦੇ ਨੇ ਫਤਿਹਗੜ੍ਹ ਸਾਹਿਬ ਤੋਂ। ਇਕਬਾਲ ਥਿੰਦ, ਰਾਜਪਾਲ ਨਾਗਪਾਲ, ਮੰਨੀ ਤੱਗੜ ਹਾਇਰ, ਅਰਸਲਾਨ ਹੈਦਰ ਸਾਡੇ ਨਾਲ ਨੇ, ਨਵਦੀਪ ਸਿੰਘ ਬੱਲ ਸਾਡੇ ਨਾਲ ਨੇ, ਰਾਜ ਨਾਗਪਾਲ ਨੇ ਸਾਡੇ ਨਾਲ। ਮੈਂ ਨਾਂ ਲੈਂਦਾ ਜਾਵਾਂ ਜੀ ਉਨੀ ਦੇਰ, ਨਵੀਰ ਜੱਟ ਨੇ ਸਾਡੇ ਨਾਲ। ਕਾਫੀ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਸਾਡੇ ਨਾਲ ਅਰੋੜਾ ਸਾਹਿਬ ਫਿਰ ਇੱਕ ਵਾਰੀ ਜੁੜ ਚੁੱਕੇ ਨੇ। ਅਰੋੜਾ ਸਾਹਿਬ, ਮੈਂ ਅਲੀ ਅਬਾਸ ਨੂੰ ਬੈਕ ਸਟੇਜ ਤੇ ਜਾ ਕੇ ਕਾਲ ਕਰਕੇ ਲਾਈਨ ਅਪ ਕਰ ਲਾਂ, ਤੁਸੀਂ ਗੱਲਬਾਤ ਜਿਹੜੀ ਜਾਰੀ ਰੱਖੋ। ਜੀ ਜ਼ਰੂਰ ਜਾਰੀ ਰੱਖਾਂਗੇ ਜੀ। ਮੈਂ ਮਾਫੀ ਚਾਹੁੰਦਾ ਕਿ ਕਈ ਵਾਰ ਇੰਟਰਨੈਟ ਦੀ ਟੈਕਨੀਕਲ ਪ੍ਰੋਬਲਮਸ ਕਰਕੇ ਲਾਈਨ ਸਾਡੀ ਕੱਟ ਜਾਂਦੀ ਆ, ਕਿਉਂਕਿ ਅਸੀਂ ਬਹੁਤ ਦੂਰੋਂ, ਬਹੁਤ ਡਿਸਟੈਂਸ ਤੋਂ ਅਸੀਂ ਇੱਕ ਦੂਸਰੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੈਂ ਨਾਲ ਦੇ ਨਾਲ ਕਮੈਂਟਸ ਪੜ੍ਹਨਾ ਚਾਹੁੰਦਾ ਵਾਂ ਜੀ। ਮੈਂ ਪੰਜਾਬੀ ਲਹਿਰ ਦੇ ਪੇਜ ਤੇ ਜਾ ਰਿਹਾ ਜੀ। ਮੈਂ ਥੋੜ੍ਹੀ ਜਿਹੀ ਮੈਂ ਨਾਲ ਕੋਸ਼ਿਸ਼ ਇਹ ਵੀ ਕਰਾਂਗਾ ਤੁਹਾਡੇ ਦੋਸਤਾਂ ਦੇ ਕਮੈਂਟਸ ਪੜ੍ਹ ਕੇ ਉਹਨਾਂ ਦੇ ਜੋ ਬੋਲੀਆਂ ਦੀ ਜਿੱਥੇ ਕਿਤੇ ਗੱਲ ਹੋਵੇ ਉਹਦਾ ਜਵਾਬ ਵੀ ਤੁਹਾਨੂੰ ਨਾਲ ਦਿੰਦਾ ਰਵਾਂ। ਸੋ ਇਹ ਲਓ ਜੀ, ਇਹ ਕਮੈਂਟਸ 150 ਕਮੈਂਟ ਸਾਡੇ ਕੋਲ ਫੇਸਬੁੱਕ ਪੇਜ ਤੇ ਆ ਗਏ ਨੇ ਜੀ। ਲਓ ਜੀ, ਅਜੇਪਾਲ ਜੀ, ਤੁਸੀਂ ਕਹਿੰਦੇ 10 ਵਜੇ ਤੋਂ ਗਾਰਡਨ ਵਿੱਚ 5:30 ਤੱਕ ਉੱਥੇ ਰਹੂੰਗਾ, ਪਰ ਕਹਿੰਦੇ ਪ੍ਰੋਗਰਾਮ ਜੁਆਇਨ ਕਰਾਂਗਾ ਜੀ। ਤੁਸੀਂ ਪਿੰਡਾਂ ਦੀ ਵੀ ਬਹੁਤ ਸਾਰੀ ਗੱਲ ਕਰ ਰਹੇ ਹੋ ਜੀ, ਕਿੱਥੋਂ ਕਿੱਥੋਂ ਵੇਖ ਰਹੇ ਆ ਜੀ, ਉਹਦੀ ਗੱਲ ਕਰ ਰਹੇ ਹੋ ਜੀ। ਤੁਸੀਂ ਸਰਗੀ ਜੀ ਵੇਟ ਕਰ ਰਹੇ ਹੋ ਜੀ, ਅਸੀਂ ਇਹ ਵੀ ਜਾਣਦੇ ਹਾਂ, ਪਰ ਥੋੜੀ ਜਿਹੀ ਬੋਲੀਆਂ ਦੀ ਵੀ ਗੱਲ ਕਰੋ ਸਾਡੇ ਨਾਲ, ਸਾਨੂੰ ਚੰਗਾ ਲੱਗੇਗਾ। ਹਾਂਜੀ, ਅਨਮੇਸ਼ਵਰ ਕੌਰ ਜੀ ਨੇ ਲਿਖਿਆ ਜੀ, ਗੱਡੇ ਆਏ ਗਡੀਰੇ ਆਏ ਗੱਡੇ ਆਏ ਵਾਣ ਤੇ ਗਡੀਰੇ ਆਏ ਵਾਣ ਦੇ, ਹਾਇਓ ਸੱਸੇ ਸੋਹਣੀਏ ਗੋਰੀ ਨੂੰ ਮੇਲੇ ਜਾਣ ਦੇ। ਦੇਖੋ ਜੀ, ਇਹ ਇੱਕ ਮੁਟਿਆਰ ਦੀ ਆਪਣੀ ਸੱਸ ਦੇ ਨਾਲ ਫਰਿਆਦ ਹੈ। ਸੱਸ ਨੂੰ ਕਹਿ ਰਹੀ ਹੈ ਕਿ ਮੈਨੂੰ ਮੇਲੇ ਜਾਣ ਦੇ। ਇਹੀ ਗੱਲ ਜਿੱਥੇ ਸ਼ੁਰੂਆਤ ਸਰਗੀ ਜੀ ਨੇ ਵੀ ਕੀਤੀ ਸੀ ਕਿ ਸਾਨੂੰ ਸਾਰਿਆਂ ਨੂੰ ਇਹ ਇੱਕ ਬੋਲੀਆਂ ਦੇ ਵਿੱਚ ਇੱਕ ਸੁਨੇਹਾ ਦੇਣ ਦਾ ਮੌਕਾ ਹੁੰਦਾ ਹੈ। ਉਹ ਗੱਲ ਜੋ ਸ਼ਾਇਦ ਤੁਸੀਂ ਖੁੱਲ੍ਹ ਕੇ ਵੈਸੇ ਨਹੀਂ ਕਹਿ ਸਕਦੇ, ਤੁਸੀਂ ਬੋਲੀਆਂ ਰਾਹੀਂ ਆਪਣੀ ਸੱਸ ਨੂੰ, ਆਪਣੀ ਨੂੰਹ ਨੂੰ, ਜਾਂ ਫਿਰ ਆਪਣੇ ਘਰ ਵਾਲੇ ਨੂੰ, ਜਾਂ ਆਪਣੀ ਘਰ ਵਾਲੀ ਨੂੰ, ਜਿਸ ਤਰ੍ਹਾਂ ਵੀ ਤੁਸੀਂ ਗੱਲ ਸਮਝ ਕਹਿਣਾ ਚਾਹੋ, ਤੁਸੀਂ ਇਹ ਗੱਲ ਕਹਿਣ ਦਾ ਤੁਹਾਡੇ ਕੋਲ ਓਪਰਚੁਨਿਟੀ ਹੈ, ਤੁਹਾਡੇ ਕੋਲ ਮੌਕਾ ਹੁੰਦਾ ਹੈ। ਤੇ ਇੱਕ ਵਾਰ ਇਹ ਨਿਰਮਲ ਕੌਰ ਕੋਟਲਾ ਜੀ ਨੇ ਬੋਲੀ ਸਾਨੂੰ ਲਿਖ ਕੇ ਭੇਜੀ ਜੀ, ਇਹ ਵੀ ਪੜ੍ਹ ਦਿੰਦਾ ਜੀ ਮੈਂ ਕੁਇਕਲੀ। ਇਹ ਚਲਿਆ ਸੀ ਮੈਂ ਕਣਕ ਦੀ ਰਾਖੀ, ਘੱਲਿਆ ਸੀ ਮੈਂ ਕਣਕ ਦੀ ਰਾਖੀ, ਉੱਥੇ ਜਾ ਕੇ ਸੌ ਗਿਆ। ਚੱਲਿਆ ਸੀ ਮੈਂ ਕਣਕ ਦੀ ਰਾਖੀ, ਘੱਲਿਆ ਸੀ ਮੈਂ ਕਣਕ ਦੀ ਰਾਖੀ, ਉੱਥੇ ਜਾ ਕੇ ਸੌ ਗਿਆ। ਸੁੱਤੇ ਦਾ ਡੇਰਾ ਭੌਂ ਗਿਆ, ਸੁੱਤੀ ਦਾ ਡੇਰਾ ਭੌਂ ਗਿਆ। ਸੋ ਇਹ ਹੁਣ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ, ਉਹਨਾਂ ਦੀ ਲਾਈਫ ਦੇ ਨਾਲ ਜੁੜਦੀ ਹੋਈ ਬੋਲੀ ਹੈ। ਚੱਲਿਆ ਸੀ ਮੈਂ ਕਣਕ ਦੀ ਰਾਖੀ ਭੇਜਿਆ, ਘੱਲਿਆ ਸੀ ਮੈਂ ਕਣਕ ਦੀ ਰਾਖੀ, ਉੱਥੇ ਜਾ ਕੇ ਸੌ ਗਿਆ, ਸੁੱਤੇ ਦਾ ਡੇਰਾ ਭੌਂ ਗਿਆ। ਸੋ ਇਹ ਗੱਲਾਂ ਜਿਹੜੀਆਂ ਅਸੀਂ ਆਪਣੇ ਇਤਿਹਾਸ ਨਾਲ, ਆਪਣੀ ਤਵਾਰੀਖ ਨਾਲ ਜੋੜ ਕੇ ਜਿਹੜੀ ਗੱਲਾਂ ਕਰ ਰਹੇ ਹਾਂ, ਇਹ ਬੜੀ ਖੂਬਸੂਰਤ ਗੱਲਾਂ ਨੇ
ਇਹ ਅਸੀਂ ਇਹਨਾਂ ਦੀ ਗੱਲਾਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹਾਂ। ਤੁਹਾਡੇ ਨਾਲ ਅਸੀਂ ਲਿੰਕ ਵੀ ਬੜੀ ਜਲਦੀ ਸ਼ੇਅਰ ਕਰਨ ਲੱਗੇ ਆ। ਵੈਰੀ ਸੰਧੂ ਜੀ ਸਾਨੂੰ ਕਹਿ ਰਹੇ ਨੇ ਜੀ ਮੇਰੇ ਨਾਲ ਗੱਲ ਕਰੋ, ਜ਼ਰੂਰ ਤੁਹਾਡੇ ਨਾਲ ਵੀ ਗੱਲ ਕਰਾਂਗੇ। ਅਸੀਂ ਸਾਰਿਆਂ ਨਾਲ ਹੀ ਗੱਲ ਕਰਨੀ ਹੈ, ਬੋਲੀਆਂ ਇਕੱਲੇ ਦੀਆਂ ਨਹੀਂ, ਬੋਲੀਆਂ ਸਾਰਿਆਂ ਦੀ ਹੋਣਗੇ ਤਾਂ ਜ਼ਿਆਦਾ ਚੰਗਾ ਹੋਏਗਾ। ਤੁਹਾਡੇ ਕਮੈਂਟਸ ਮੇਰੇ ਤੱਕ ਕਿਸੇ ਵਜ੍ਹਾ ਕਰਕੇ ਪਹੁੰਚ ਨਹੀਂ ਰਹੇ ਜੀ। ਤੁਸੀਂ ਕਮੈਂਟਸ ਲਿਖ ਵੀ ਰਹੇ ਹੋ ਜੀ, ਮੈਂ ਜਾਣਨਾ ਚਾਹੁੰਦਾ ਹਾਂ ਜੀ ਲਿਖ ਵੀ ਰਹੇ ਹੋ ਕਿ ਨਹੀਂ ਲਿਖ ਰਹੇ ਹੋ। ਕਮੈਂਟਸ ਲਿਖਦੇ ਰਹੋ ਜੀ। ਬੋਲੀਆਂ, ਹਾਂਜੀ ਮਨਿੰਦਰ ਸਿੰਘ ਮਨੂ ਜੀ ਕਹਿੰਦੇ ਬੋਲੀਆਂ ਬਿਨਾਂ ਸੰਗੀਤ ਤੋਂ ਪਾਈਆਂ ਜਾਂਦੀਆਂ ਨੇ। ਬਿਲਕੁਲ ਜੀ, ਬੋਲੀਆਂ ਬਿਨਾਂ ਸੰਗੀਤ ਤੋਂ ਪਾਈਆਂ ਜਾਂਦੀਆਂ, ਪਰ ਅੱਜ ਦੇ ਦੌਰ ਦੇ ਵਿੱਚ ਸੰਗੀਤ ਦੇ ਨਾਲ ਪਾਈਆਂ ਜਾਂਦੀਆਂ। ਅੱਛਾ ਜੀ, ਜਸਬੀਰ ਕੌਰ ਜੀ, ਜਸਬੀਰ ਸਿੰਘ ਜੀ ਲਿਖ ਰਹੇ ਡੇਰਾ ਨਹੀਂ ਡੇਲਾ। ਤੇ ਕੁਝ ਇੱਕ ਲਫ਼ਜ਼ ਦੇ ਹੇਰ ਫੇਰ ਨਾਲ ਕਿੰਨਾ ਕੁਝ ਫਰਕ ਪੈ ਜਾਂਦਾ। ਸੁੱਤੇ ਦਾ ਡੇਲਾ ਭੌਂ ਗਿਆ, ਇਹ ਵੀ ਗੱਲ ਠੀਕ ਹੈ ਜੀ ਤੁਹਾਡੀ ਗੱਲ। ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਹਾਲੀਆਂ ਨੇ ਹਲ ਛੁੱਟ ਗਏ। ਅਨਵੇਸ਼ਵਰ ਕੌਰ ਜੀ ਕਹਿ ਰਹੇ ਬਹੁਤ ਸਾਰੀ ਬੋਲੀਆਂ ਜਿਹੜੀਆਂ ਗੀਤਾਂ ਤੋਂ ਨਿਕਲ ਕੇ ਆਈਆਂ ਨੇ, ਜਿਹੜੀਆਂ ਤੇ ਇੱਕ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਬੋਲੀਆਂ ਤੋਂ ਨਿਕਲੇ ਨੇ, ਤੇ ਦੋਨੋਂ ਪਾਸੇ ਇਹ ਗੱਲਾਂ ਹੋਈਆਂ ਨੇ। ਜਿਹੜੇ ਵਿਆਹਾਂ ਦੇ ਜਿਹੜੀ ਬੋਲੀਆਂ ਨੇ ਖਾਸ ਤੌਰ ਤੇ ਜਿਹੜੀ ਵਿਆਹਾਂ ਦੇ ਤੌਰ ਦੇ ਵਿੱਚ ਪਾਈਆਂ ਨੇ, ਬਾਰੀ ਬਰਸੀ ਖੱਟਣ ਗਿਆ ਸੀ, ਉਹਨਾਂ ਦੇ ਵਿੱਚ ਵੀ ਵੱਖੋ ਵੱਖਰੀ ਚੀਜ਼ਾਂ। ਇਹ ਬਾਰੀ ਬਰਸੀ ਖੱਟਣ ਗਿਆ ਸੀ ਦਾ ਕਨਸੈਪਟ ਕਿੱਥੋਂ ਆਇਆ, ਇਹ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਦਾ ਇਲਮ ਨਹੀਂ ਹੋਏਗਾ। ਇਹਦੀ ਗੱਲ ਕਰਨੀ ਬੜੀ ਬਣਦੀ ਹੈ। ਅੰਗਰੇਜ਼ ਦੇ ਦੌਰ ਵਿੱਚ ਫੌਜ ਵਿੱਚ ਲਾਮ ਵਿੱਚ ਉਹਨੂੰ ਕਹਿੰਦੇ, ਉਸ ਦੌਰ ਵਿੱਚ ਕਹਿੰਦੇ ਲਾਮ ਵਿੱਚ ਭਰਤੀ ਹੋ ਗਿਆ। ਲਾਮ ਯਾਨੀ ਕਿ ਜੰਗ ਜਿੱਥੇ ਲੱਗੀ ਉੱਥੇ ਲਾਮ ਵਿੱਚ ਗਿਆ, ਤੇ ਲਾਮ ਫੌਜ ਵਿੱਚ ਭਰਤੀ ਹੋਣ ਲਈ ਜਿਹੜੇ ਜਾਂਦੇ ਸੀ ਉਹਨਾਂ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ 12 ਸਾਲ ਦੀ ਨੌਕਰੀ ਹੋਊਗੀ, 12 ਸਾਲ ਦੀ ਡਿਊਟੀ ਹੋਏਗੀ। ਤੇ ਜਦੋਂ 12 ਸਾਲ ਲਈ ਕੋਈ ਗਿਆ, ਉੱਥੇ ਰਹਿਣਾ ਖਾਣਾ ਪੀਣਾ ਫੌਜ ਦਾ, ਤੇ ਜਿਹੜੀ ਤਨਖਾਹ ਸੀ ਉਹ ਬਹੁਤੇ ਕਰਕੇ ਬਚਦੀ ਹੁੰਦੀ ਸੀ। ਤੇ ਉਹ ਖੱਟਣ ਜਾਂਦੇ ਸੀ, ਖੱਟ ਕੇ ਕੁਝ ਲੈ ਕੇ ਆਉਂਦੇ, ਤੇ ਆ ਕੇ ਰਿਟਾਇਰਮੈਂਟ ਪਿੰਡ ਵਿੱਚ ਲੈਣੀ ਉਹਨਾਂ ਨੇ। ਸੋ ਉੱਥੋਂ ਇਹ ਆਈ ਗੱਲ, ਬਾਰੀ ਬਰਸੀ ਖੱਟਣ ਗਿਆ ਸੀ। ਖੱਟ ਕੇ ਕੀ ਰਹਿੰਦਾ, ਕੋਈ ਵੱਧ ਬਚਾ ਲੈਂਦਾ ਸੀ, ਕੋਈ ਘੱਟ ਬਚਾ ਲੈਂਦਾ ਸੀ। ਤੇ ਫਿਰ ਜਿਹੜਾ ਘੱਟ ਬਚਾ ਲੈਂਦੇ ਸੀ ਉਹਦਾ ਫਿਰ ਮਖੌਲ ਟੱਚਰਾਂ ਵੀ ਹੁੰਦੀਆਂ ਸੀ। ਸੋ ਬਾਰੀ ਬਰਸੀ ਵਾਲੀ ਬਹੁਤ ਸਾਰੀ ਬੋਲੀਆਂ ਨੇ ਜਿਹੜੇ ਆਮ ਵਿਆਹ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਤੇ ਲਓ ਜੀ, ਹਾਜੀ ਵਾਹਿਦ ਸਾਹਿਬ ਕਹਿੰਦੇ ਕਹਿੰਦੇ ਜੀ ਸੌਰੀ, ਕਦੀ ਆ ਕਰਕੇ ਕਦੀ ਉਹ ਕਰਕੇ, ਗਜਰਾ ਦੇ ਜਾਂਦੀ ਮੁਟਿਆਰੇ ਲੰਮੀ ਬਾਂਹ ਕਰਕੇ, ਗੇੜਾ ਦੇ ਜਾਂਦੀ ਮੁਟਿਆਰੇ ਲੰਮੀ ਬਾਂਹ ਕਰਕੇ। ਬਿਲਕੁਲ ਜੀ ਬਿਲਕੁਲ। ਇਹਦੇ ਮੁਤਲਕ ਥੋੜੀ ਜਿਹੀ ਗੱਲ ਕਰਨਾ ਚਾਹੁੰਦੇ। ਜਿਸ ਤਰ੍ਹਾਂ ਮੈਂ ਸ਼ੁਰੂਆਤ ਵਿੱਚ ਕਿਹਾ ਸੀ, ਬੋਲੀਆਂ ਅੱਜ ਦੇ ਦੌਰ ਦੀਆਂ ਬਦਲ ਰਹੀਆਂ ਨੇ। ਮੈਂ ਰੀਸੈਂਟਲੀ ਕਿਤੇ ਮੈਨੂੰ ਪ੍ਰੋਗਰਾਮ ਵਿੱਚ ਸੁਣਨ ਦਾ ਮੌਕਾ ਮਿਲਿਆ ਕਿ ਉਹਦੇ 'ਚ ਇਸੇ ਬੋਲੀ ਦਾ ਨਵਾਂ ਬਦਲਿਆ ਰੂਪ ਮੈਨੂੰ ਸੁਣਨ ਨੂੰ ਮਿਲਿਆ। ਕਦੀ ਹੂੰ ਕਰਕੇ, ਕਦੀ ਹਾਂ ਕਰਕੇ, ਸੈਲਫੀ ਲੈ ਲੈਣੀ ਮੁਟਿਆਰੇ ਲੰਮੀ ਬਾਂਹ ਕਰਕੇ। ਇਹ ਸੈਲਫੀ ਲੈਣਾ ਅੱਜ ਦੇ ਦੌਰ ਦੀ ਗੱਲ ਹੈ। ਸੋ ਬੋਲੀਆਂ ਨਵੇਂ ਦੌਰ ਦੀਆਂ ਬੋਲੀਆਂ ਨਵੇਂ ਦੌਰ ਵਿੱਚ ਬਣ ਰਹੀਆਂ ਨੇ, ਜਿਹੜੀਆਂ ਕਿ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡੇ ਆਲੇ ਦੁਆਲੇ ਚੋਂ ਇਹ ਗੱਲ ਨਿਕਲਦੀ ਹੈ। ਇਹ ਇਸੇ ਕਰਕੇ ਨਵੀਆਂ ਬੋਲੀਆਂ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ। ਵਜੇ ਨਿਰਮਲ ਕੌਰ ਕੋਟਲਾ ਜੀ ਕਹ ਰਹੇ ਵਜੇ ਢੋਲ ਕੇ ਗੁਆਂਢੀਆਂ ਦੇ ਵੇਲੇ ਸੱਸੇ ਨੇ ਮੈਨੂੰ ਨੱਚ ਲੈਣ ਦੇ। ਉਹੀ ਗੱਲ ਜਿਹੜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਸੀ ਕਿ ਨੂੰਹ ਦੀ ਫਰਿਆਦ ਹੈ ਆਪਣੀ ਸੱਸ ਨਾਲ, ਉਹਦੇ ਦਰਖਾਸਤ ਹੈ, ਫਰਿਆਦ ਹੈ, ਸ਼ਿਕਾਇਤ ਹੈ ਕਿ ਭਾਈ ਮੈਨੂੰ ਆਪਣਾ ਜੀ ਪਰਚਾਵਾ ਕਰ ਲੈਣ ਤੇ ਮੈਨੂੰ ਵੀ ਉਹ ਕੰਮ ਕਰ ਲੈਣ ਦੇ ਜੋ ਮੈਨੂੰ ਚੰਗਾ ਲੱਗਦਾ। ਮੈਨੂੰ ਸਿਰਫ ਕੰਮ 'ਚ ਨਾ ਡਾਈ ਰੱਖ, ਮੈਨੂੰ ਵੀ ਕਿਤੇ ਨੱਚਣ ਖੇਡਣ ਦਾ ਮੌਕਾ ਮਿਲੇ। ਸੋ ਇਹ ਗੱਲਾਂ ਜੋ ਤੁਸੀਂ ਸ਼ਾਇਦ ਖੁੱਲ ਕੇ ਵੈਸੇ ਨਹੀਂ ਕਹਿ ਸਕਦੇ ਸੀ, ਆਪਣੀ ਸੱਸ ਨਾਲ ਬਹੁਤੀਆਂ ਕੁੜੀਆਂ ਨਹੀਂ ਕਹਿ ਸਕਦੀਆਂ ਸੀ, ਉਹ ਬੋਲੀਆਂ ਰਾਹੀਂ ਕਿਆ ਗੱਲ ਕਹਿ ਵੀ ਲੈਂਦੇ ਸੀ ਤੇ ਇਸ ਦਾ ਗੁੱਸਾ ਵੀ ਨਹੀਂ ਸੀ ਕੀਤਾ ਜਾਂਦਾ। ਇਸੇ ਕਰਕੇ ਜਦੋਂ ਬੋਲੀਆਂ ਦੀ ਗੱਲ ਹੁੰਦੀ ਹੈ, ਗਿੱਧੇ ਦੀ ਬੋਲੀਆਂ, ਕੱਲ ਵੀ ਸਾਡੇ ਪ੍ਰੋਗਰਾਮ ਵਿੱਚ ਜ਼ਿਕਰ ਆਇਆ ਕਿ ਗਿੱਧੇ ਵਿੱਚ ਬਹੁਤ ਸਾਰੇ ਗੀਤ, ਬਹੁਤ ਸਾਰੀਆਂ ਬੋਲੀਆਂ ਐਸੀਆਂ ਸੀ ਜਿਹਨੂੰ ਕਹਿੰਦੇ ਕੁੜੀਆਂ ਨਿਰਲੱਜ ਹੋ ਕੇ ਕੁੜੀਆਂ ਦੇ ਪਿੜ ਵਿੱਚ ਗੱਲਾਂ ਕਰਦੀਆਂ ਸਨ। ਇਸ ਬਾਰੇ ਡਾਕਟਰ ਨਾਹਰ ਸਿੰਘ ਨੇ ਜੀ, ਉਹਨਾਂ ਨੇ ਬਹੁਤ ਸਾਰੀ ਕਿਤਾਬਾਂ ਲਿਖੀਆਂ ਨੇ ਪੰਜਾਬ ਦੇ ਲੋਕ ਗੀਤਾਂ ਤੇ, ਉਹਨਾਂ ਵਿੱਚ ਉਹਨਾਂ ਨੇ ਖਾਸ ਜ਼ਿਕਰ ਕੀਤਾ ਹੈ ਐਸੀਆਂ ਬੋਲੀਆਂ ਦਾ ਜਿਹੜੀਆਂ ਕਿ ਸਿਰਫ ਤੇ ਸਿਰਫ ਕੁੜੀਆਂ ਤੱਕ, ਕੁੜੀਆਂ ਲਈ ਤੇ ਕੁੜੀਆਂ ਵਾਸਤੇ ਸਨ। ਤੇ ਉਹਨਾਂ ਦੀ ਥੋੜੀ ਜਿਹੀ ਅੱਗੇ ਜਾ ਕੇ ਗੱਲ ਕਰਦੇ ਆ। ਸਰਗੀ ਜੀ ਇੱਕ ਵਾਰ ਫਿਰ ਸਾਡੇ ਨਾਲ ਥੋੜੀ ਜਿਹੀ ਹੁਣ ਉਹਨਾਂ ਦੀ ਗੱਲ ਸੁਣ ਲੈਂਦੇ ਆ। ਮੈਨੂੰ ਕਾਫੀ ਦਿਨ ਹੋ ਚੱਲੀ ਬੋਲਦਿਆਂ ਹੋਇਆਂ ਨੂੰ। ਨਹੀਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ, ਆਪਾਂ ਇੱਕ ਦੂਜੇ ਦੇ ਮੁਖਾਤਿਬ ਹੋ ਰਹੇ ਹਾਂ। ਤੇ ਮੈਂ ਪ੍ਰੋਗਰਾਮ 'ਚ ਦੇਖ ਰਹੀ ਸੀਗੀ ਕਿ ਜਿਵੇਂ ਅੱਜ ਆਪਾਂ ਸ਼ਰਤ ਲਾ ਕੇ ਕੱਪੜੇ ਪਾਏ ਹੁੰਦੇ ਆ ਸਾਰਿਆਂ ਨੇ, ਚਿੱਟੇ ਕੁਦਰਤ ਵੱਲੋਂ। ਤੇ ਦੂਜੀ ਗੱਲ ਹੈਗੀ ਕਿ ਜਿਵੇਂ ਅਰੋੜਾ ਸਾਹਿਬ ਕਹਿ ਰਹੇ ਸੀਗੇ ਕਿ ਵੀ ਜਿਹੜੀਆਂ ਬੋਲੀਆਂ ਨੇ ਉਹਨਾਂ ਦਾ ਸਰੂਪ ਚੇਂਜ ਹੋ ਰਿਹਾ ਆ, ਔਰ ਇਹ ਸੁਭਾਵਿਕ ਜਿਹੀ ਗੱਲ ਆ, ਕਿਉਂਕਿ ਜਦੋਂ ਜਿਹੇ ਜਿਹੇ ਲੋਕ ਹੁੰਦੇ ਆ, ਉਹ ਜਿਹੀ ਮਾਨਸਿਕਤਾ ਹੁੰਦੀ ਆ, ਉਹਦੇ ਵਿੱਚੋਂ ਹੀ ਸਾਡੇ ਵਿਚਾਰ ਪਨਪਦੇ ਨੇ। ਕਿਉਂਕਿ ਜਿਹੜੀਆਂ ਬੋਲੀਆਂ ਹੁੰਦੀਆਂ ਨੇ, ਜਿਵੇਂ ਬਾਕੀ ਸਾਡੀਆਂ ਵਿਧਾਵਾਂ ਜਿਹੜੀਆਂ ਅਸੀਂ ਲਿਖਦੇ ਹੈਗੇ ਆ, ਚਾਹੇ ਕਹਾਣੀ ਹੋ ਗਈ, ਚਾਹੇ ਕਵਿਤਾ ਹੋ ਗਈ, ਚਾਹੇ ਬੋਲੀਆਂ ਹੋ ਗਈਆਂ, ਚਾਹੇ ਕੋਈ ਹੋਰ ਰੂਪ ਹੋ ਗਿਆ, ਗੀਤ ਹੋ ਗਿਆ, ਇਹ ਸਾਰੇ ਜਿਹੜੇ ਸਾਡੀ ਮਾਨਸਿਕਤਾ, ਸਾਡੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ, ਸਾਡੇ ਸਰਕਮਸਟੈਂਸਸ ਹੁੰਦੇ ਨੇ ਉਸ ਸਮੇਂ ਦੇ, ਉਹਦੇ ਵਿੱਚੋਂ ਹੀ ਉਪਜਦੀਆਂ ਨੇ। ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਜਿਹੜੇ ਨਚਾਰ ਨੇ ਉਹ ਅਲੋਪ ਹੋ ਗਏ ਨੇ। ਨਚਾਰ ਜਿਹੜੇ ਸੀ ਉਸ ਵੇਲੇ ਦੀ ਮਤਲਬ ਜਿਹੜੀ ਸੀਗੀ ਲੋੜ ਸੀਗੇ, ਹਨਾ। ਉਵੇਂ ਹੀ ਜਿਵੇਂ ਬੋਲੀਆਂ ਪਹਿਲਾਂ ਹੁੰਦੀਆਂ ਸੀ, ਸਿਰਫ ਤੇ ਸਿਰਫ ਘੜੇ ਹੋ ਗਏ,
ਗਏ, ਉਹਨਾਂ ਦੇ ਵਿੱਚ ਢੋਲ ਨਗਾਰੇ ਹੋ ਗਏ ਹਨਾ। ਹੁਣ ਜਿਹੜੇ ਗੀਤ ਬੋਲੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਅੱਜ ਕੱਲ੍ਹ ਦੀ ਤਕਨੀਕ ਅਸੀਂ ਯੂਜ਼ ਕਰਦੇ ਹਾਂ, ਫੋਨ ਯੂਜ਼ ਕਰਦੇ ਹਾਂ, ਕਾਰਾਂ ਯੂਜ਼ ਕਰਦੇ ਹਾਂ ਹਨਾ, ਜਿਹੇ ਜਿਹੇ ਕੱਪੜੇ ਯੂਜ਼ ਕਰਦੇ ਹਾਂ, ਜੀਨਾਂ ਪਾਉਂਦੇ ਹਾਂ, ਪਹਿਲਾਂ ਘੱਗਰੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਕੱਲ੍ਹ ਜਿਹੜੇ ਸੀ ਗਾਉਣ ਆ ਸਾਡੇ, ਚਾਹੇ ਉਹ ਗਾਉਣ ਦੀ ਜਿਹੜੀ ਵੀ ਵਿਧਾ ਹੋਵੇ, ਜਿਹੜੀ ਵੀ ਤਰੀਕਾ ਹੋਵੇ, ਉਹਦੇ ਵਿੱਚ ਅਸੀਂ ਉਹਨਾਂ ਦਾ ਆਉਣਾ ਸਰ ਜੀ ਬਹੁਤ ਸੌਰੀ ਮੈਂ easy ਹੋ ਤੁਹਾਨੂੰ ਜਾਂਦਾ। ਇੰਟਰਪਟ ਕਰਦਾ। ਮੈਂ ਤੁਹਾਨੂੰ ਅੱਗੇ ਦੱਸਿਆ ਸੀ ਸਾਡੇ ਨਾਲ ਜੁੜਨਗੇ ਅਲੀ ਅਬਾਸ ਨੇ ਲਾਇਲਪੁਰ ਤੋਂ, ਬਹੁਤ ਜੀ ਸੋਹਣਾ ਜੀ ਗਾਉਂਦੇ ਨੇ, ਬੋਲੀਆਂ ਬਹੁਤ ਸੋਹਣੀਆਂ ਜੀ ਪਾਉਂਦੇ ਨੇ। ਤੋ ਉਹ ਜੀ ਸਾਡੇ ਸਟੂਡੀਓ 'ਚ ਜੁੜੇ ਨੇ, ਟਰੈਵਲ ਕਰਨ ਦੇ ਨੇ, ਲਾਹੌਰ ਤੋਂ ਲਾਇਲਪੁਰ ਆ ਰਹੇ ਨੇ। ਸੋ ਆਪਾਂ ਉਹਨਾਂ ਨੂੰ ਨਾਲ ਥੋੜ੍ਹੀ ਦੇਰ ਜੁਆਇਨ, ਆਪਾਂ ਉਹਨਾਂ ਕੋਲ ਜ਼ਰੂਰ ਟਾਈਮ ਲਿਆ ਵਾ ਬੜੀ ਮੁਸ਼ਕਿਲ, ਤੋਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਬੋਲੀਆਂ ਦੀ ਸਾਂਝ ਤੁਹਾਡੇ ਨਾਲ ਕਰਨੀ ਹੈ। ਜੀ ਅਲੀ ਅਬਾਸ ਵੈਲਕਮ। ਹਾਂਜੀ ਅਲੀਬਾਸ ਵੀਰ ਵੈਲਕਮ। ਵੈਲਕਮ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਨੂੰ ਸਾਰਿਆਂ ਨੂੰ। ਅਸਲਾਮ ਅਲੀਬਾਸ ਵਾਲੇਕੁਮ, ਸਤਿ ਸਾਡੇ ਸ੍ਰੀ ਨਾਲ ਨੇ ਅਕਾਲ ਸਾਰਿਆਂ ਨੂੰ। ਸਰਗੀ ਬੜਿੰਗ ਇੰਡੀਆ ਤੋਂ, ਸਰਬਜੀਤ ਸਿੰਘ ਅਰੋੜਾ ਕੈਨੇਡਾ ਤੋਂ, ਤੇ ਮੈਂ ਤੁਹਾਡੇ ਆਪਣੇ ਸ਼ਹਿਰ ਤੋਂ। ਸੋ ਅੱਜ ਦੀ ਜਿਹੜੀ ਅਸੀਂ ਸਾਂਝੀ ਸਾਥ ਇੱਕ ਪ੍ਰੋਗਰਾਮ ਸ਼ਾਮੀ 9:30 ਵਜੇ ਲੈ ਕੇ ਆਈਦਾ ਪਾਕਿਸਤਾਨੀ ਟਾਈਮ ਤੇ। ਅੱਜ ਦਾ ਸਾਡਾ ਜਿਹੜਾ ਟੌਪਿਕ ਆ ਉਹ ਆ ਬੋਲੀਆਂ ਤੇ। ਸੋ ਫਰੀਆ ਪਰਵੇਜ਼ ਨਾਲ ਬੋਲੀਆਂ ਤੁਹਾਡੀਆਂ ਬਹੁਤ ਫੇਮਸ ਸੀ, ਸਾਰੇ ਚੈਨਲਸ ਤੇ ਵੀ ਚੱਲੀਆਂ, YouTube ਤੇ ਵੀ। ਸੋ ਅੱਜ ਦੀ ਜੀ ਆਪਾਂ ਜੀ ਬੋਲੀਆਂ ਦਾ ਇੱਕ ਜਿਹੜਾ ਨਾ ਮੁਕਾਬਲਾ ਮਾੜਾ ਜਿਹਾ ਕਰਨਾ। ਸੋ ਇੱਕ ਮੈਂ ਤੁਹਾਨੂੰ ਹੁਣੇ ਦੋਸਤ ਮੇਰੇ ਨੇ ਕਿਹਾ ਵਾ ਵੀ ਬੋਲੀਆਂ ਗੱਲਾਂ ਗੱਲਾਂ ਦੇ ਵਿੱਚ, ਜਿਵੇਂ ਸਰਗੀ ਕਹਿਣ ਰਹੀ ਸੀ, ਗੱਲਾਂ ਗੱਲਾਂ ਦੇ ਵਿੱਚ ਹੋ ਜਾਂਦਾ ਵੀ ਸੱਸ ਨੂੰ ਕੁੱਟਣ ਵਾਲੀ ਗੱਲ ਵੀ ਹੋ ਜਾਂਦੀ ਹੈ, ਕੁੜੀਆਂ ਪਾ ਲੈਂਦੀਆਂ ਬੋਲੀਆਂ। ਸੋ ਇਸ ਤਰ੍ਹਾਂ ਦੀ ਬੋਲੀ ਵੀ ਹੈਗੀ ਕੋਈ? ਹੈਗੀਆਂ, ਬਿਲਕੁਲ ਹੈਗੀਆਂ। ਸੁਣਾਓ ਫਿਰ ਇੱਕ। ਮੇਰੀ ਸੱਸ ਬੜੀ ਕੁਪੱਤੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ, ਮੇਰੀ ਸੱਸ ਬੜੀ ਕੁਪੱਤੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ, ਮੈਂ ਵੀ ਜੁੱਤੀ ਪਾਉਣੀ ਆ, ਮੁੰਡਿਆ ਰਾਜੀ ਰਹਿ ਜਾ, ਗੁੱਸੇ ਤੇਰੀ ਮਾਂ ਖੜਕਾਉਣੀ ਆ, ਮੁੰਡਿਆ ਰਾਜੀ ਰਹਿ ਜਾ, ਗੁੱਸੇ ਤੇਰੀ ਮਾਂ ਖੜਕਾਉਣੀ ਆ। ਹਾਂਜੀ ਅਲੀਬਾਸ, ਤੁਸੀਂ ਵੀ ਕੁਛ ਇਹਦੇ ਮੁਕਾਬਲਾ ਹੁਣ ਤੁਹਾਡਾ ਥੋੜਾ ਜਿਹਾ ਆਪਾਂ ਕਰਾਉਣਾ, ਅੱਛਾ ਕਿਉਂਕਿ ਜੀ। ਹੋ ਸਕਦਾ ਰਸਤੇ ਦੇ ਵਿੱਚ ਨੇ ਅਲੀਬਾਸ ਕਿਤੇ ਨੈਟਵਰਕ ਦੀ ਪ੍ਰੋਬਲਮ ਹੋਵੇ। ਇਸ ਤੋਂ ਜਿੰਨੀ ਦੇਰ ਨੈਟਵਰਕ ਹੈਗਾ ਇਹਨਾਂ ਕੋਲ ਆਪਾਂ ਜ਼ਰੂਰ ਟਾਈਮ ਲਵਾਂਗੇ ਇਹਨਾਂ ਦਾ। ਜੀ 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 ਜੀ, ਤੁਸੀਂ ਮੈਂ ਕਿਹਾ ਤੁਸੀਂ ਉੱਠਦੇ ਸਾਡੀ ਲੜਾਈ ਕਰੋ। ਹਾਂ ਸਹੀ ਗੱਲ ਆ, ਸਹੀ ਗੱਲ ਆ। ਇਹ ਵਿੱਚ ਸਿਆਸਤ ਖੇਡਦੇ ਆ, ਅਸੀਂ ਬੋਲੀਆਂ ਪਾਉਣੀਆਂ ਨੇ, ਅਸੀਂ ਭਾਈ ਬੰਦੀ ਤੁਹਾਨੂੰ ਨਾਲ ਬੋਲੀਆਂ ਇੱਕ ਪਾਉਣੀਆਂ। ਮੈਂ ਤੁਹਾਨੂੰ ਟੱਪਾ ਹੀ ਸੁਣਾਉਣਾ। ਜੀ 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 ਉਹ ਹੈ ਕਿ ਉੱਚੀ ਕੰਧ ਤੇ ਬਾਰੀ ਏ ਨੀ, ਤੁਸੀਂ ਸਾਨੂੰ ਵੇਖ ਲਿਆ, ਹੁਣ ਸਾਡੀ ਬਾਰੀ ਏ ਨੀ, ਤੁਸੀਂ ਸਾਨੂੰ ਵੇਖ ਲਿਆ। ਵਾਹ ਜੀ ਵਾਹ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਸਰ ਜੀ, ਹੁਣ ਤੁਹਾਡੇ ਵੱਲੋਂ ਗਾਉਣਾ ਚਾਹੀਦਾ। ਹੁਣ ਮੁਕਾਬਲਾ ਤੁਹਾਡਾ ਅਸੀਂ ਸੁਣਨਾ, ਅਸੀਂ ਤੇ ਵਿੱਚ ਬਸ ਕੀ ਕਹਿੰਦੇ ਹੁੰਦੇ ਵੀ ਤੁਹਾਡੀਆਂ ਬੋਲੀਆਂ ਦੇ ਵਿਚੋਲੇ ਆ। ਹਾਂਜੀ ਦੇਖੋ, ਉਹ ਉਹਨਾਂ ਵੱਲੋਂ ਟੱਪਾ ਆਇਆ ਹੈਗਾ ਆ। ਤੇ ਦੂਜੀ ਗੱਲ ਹੈਗੀ ਆ ਕਿ ਉਹ ਮਤਲਬ ਪਹੁੰਚੀ ਹੋਈ ਸ਼ਖਸੀਅਤ ਆ ਗਾਉਣ ਦੇ ਵਿੱਚ ਨਿਪੁੰਨਾ। ਅਸੀਂ ਤਾਂ ਮਾੜੀ ਮੋਟੀ ਕਲਾਕਾਰੀ ਕਰਨ ਵਾਲੇ ਬੰਦੇ ਹੈਗੇ ਆ ਹਨਾ, ਤੇ ਮੁਕਾਬਲੇ 'ਚ ਤਾਂ ਬਿਲਕੁਲ ਹਰਗਿਜ਼ ਨਹੀਂ ਆ ਸਕਦੇ ਹੈਗੇ। ਹਾਂ ਇਹ ਹੈਗਾ ਆ ਕਿ ਇੱਕ ਦੂਜੇ ਨਾਲ ਭਾਈਬੰਦੀ ਦੇ ਤੌਰ ਤੇ, ਜਿਵੇਂ ਮੈਂ ਪਹਿਲਾਂ ਕਿਹਾ ਆ, ਹਾਂ ਅਸੀਂ ਕਰ ਸਕਦੇ ਹੈਗੇ ਆ, ਠੀਕ ਆ। ਤੇ ਮੇਰੇ ਕੋਲ ਹੈਗੀਆਂ ਨੇ ਨਰੋਲ ਬੋਲੀਆਂ, ਗਿੱਧੇ ਦੀਆਂ ਬੋਲੀਆਂ, ਠੀਕ ਆ ਨਾ। ਮੈਂ ਅਲੀਬਾਸ ਨੂੰ ਥੋੜਾ ਜਿਹਾ ਦੱਸ ਦੇਵਾਂ, ਤਾਰਫ ਕਰਾ ਦਾਂ। ਅਲੀਬਾਸ ਡਾਇਰੈਕਟਰ ਵੀ ਨੇ, ਐਕਟਰ ਵੀ ਨੇ, ਗਿੱਧੇ ਦੇ ਟੀਮ ਦੇ ਆਪਣਾ ਪਹਿਲੋਂ ਕਰਦੇ ਵੀ ਰਹੇ ਨੇ, ਬੋਲੀਆਂ ਦੇ ਹੁਣ ਕੋਚ ਵੀ ਨੇ, ਕਾਫੀ ਕੁਝ ਨੇ ਜਿੰਨਾ ਮੈਨੂੰ ਨਹੀਂ ਪਤਾ, ਕਾਫੀ ਕੁਝ ਨੇ। ਇਹ ਸਰਗੀ ਕੌਰ ਬੜਿੰਗ ਤੇ ਹੁਣ ਨਾਲ ਮੈਂ ਅਰੋੜਾ ਸਾਹਿਬ ਨੂੰ ਵੀ ਤੁਹਾਡੇ ਨਾਲ ਜੁੜਾਂਗਾ, ਜਿਹੜੇ ਬੈਕ ਸਟੇਜ ਤੇ ਨੇ। ਮੈਂ ਚਾਹਾਂਗਾ ਅਰੋੜਾ ਸਾਹਿਬ ਵੀ ਆਉਣ। ਤੇ ਅਲੀ ਅਬਾਸ ਦਾ ਕਿਉਂਕਿ ਟਾਈਮ ਥੋੜਾ ਵਾ, ਅਲੀ ਅਬਾਸ ਰਸਤੇ ਦੇ ਵਿੱਚ ਹੈ। ਅਰੋੜਾ ਸਾਹਿਬ ਤੁਸੀਂ ਜ਼ਰਾ ਅਲੀ ਅਬਾਸ ਕੋ ਵੀ ਸੁਣਨਾ, ਨਾਲ ਸਰਗੀ ਕੋਲੋਂ ਵੀ ਮੈਂ ਬੈਕ ਸਟੇਜ ਤੇ ਤੁਹਾਨੂੰ ਸੁਣਾਂਗਾ ਸਾਰਿਆਂ ਨੂੰ। ਬਿਸਮਿਲ੍ਲਾ। ਮਾਈਕ ਆਫ ਜੀ, ਮੈਂ ਗੱਲਬਾਤ ਕਰਦਾ ਰਵਾਂਗਾ ਤੁਹਾਡੇ ਦੋਵਾਂ ਦੇ ਵਿਚਕਾਰ। ਗਾਉਣ ਵਾਲਾ ਬਣਾ ਤੁਸੀਂ ਦੋਵਾਂ ਨੇ ਹੈ, ਤੇ ਮੈਂ ਸਿਰਫ ਵਿੱਚ ਥੋੜਾ ਥੋੜਾ ਗੱਲਬਾਤ ਕਰਕੇ ਥੋੜੀ ਜਿਹੀ ਸਵਾਦ ਲੈਂਦਾ ਰਵਾਂਗਾ ਜੀ, ਠੀਕ ਹੈ ਜੀ। ਤੇ ਹੁਣ ਅਲੀ ਸਾਹਿਬ ਤੁਹਾਡੀ ਵਾਰੀ ਇੱਕ ਵਾਰ ਫਿਰ ਹੈ ਜੀ। ਹੁਣ ਇੱਕ ਹੋਰ ਹੋ ਜਾਏ। ਮੈਂ ਜ਼ਰੂਰ। ਕੋਠੇ ਉੱਤੇ ਕਾਂ ਬੋਲੇ ਨੀ, ਜਦੋਂ ਤੈਨੂੰ ਆਵਾਜ਼ ਦਿੱਤੀ,
ਤੇਰੀ ਅੰਦਰੋਂ ਮਾਂ ਬੋਲੇ ਨੇ ਜਦੋਂ ਤੈਨੂੰ ਆਵਾਜ਼ ਦਿੱਤੀ। ਵਾਹ ਜੀ ਵਾਹ ਜੀ। ਸਰਗ ਜੀ ਹੁਣ ਮੁਕਾਬਲਾ ਬਰਾਬਰ ਦਾ ਹੈ, ਫਸਿਆ ਹੋਇਆ ਮੁਕਾਬਲਾ। ਦੇਖੋ ਬੋਲੀਆਂ ਤੁਸੀਂ ਸਾਰੀ ਜ਼ਿੰਦਗੀ ਕਿਤੇ ਛਪਾਈਆਂ ਤੇ ਤੁਸੀਂ ਹੁਣ ਆਪਣੇ ਅੰਦਾਜ਼ ਵਿੱਚ ਚੱਕਵੀਂ ਜੀ ਬੋਲੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਹਨਾ। ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਚੋਂਦਾ ਪਿਆ ਵਰਾਂਡਾ। ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਚੋਂਦਾ ਪਿਆ ਵਰਾਂਡਾ। ਜਾਵੇ ਮੁੰਡਿਆ ਮੁੰਡਿਆ ਮੋਰੀਆਂ, ਗਿੱਠ ਕਲਾ ਤੇ ਟਾਂਡਾ। ਨੀ ਉਹ ਜਿਹੜਾ ਨੀ ਉਹ ਜਿਹੜਾ ਨੀ ਉਹ ਜਿਹੜਾ ਦੂਰ ਖੜਾ ਮੇਰਿਆਂ ਦੁੱਖਾਂ ਦਾ ਸਾਂਝਾ। ਨੀ ਉਹ ਜਿਹੜਾ ਦੂਰ ਖੜਾ ਮੇਰਿਆਂ ਦੁੱਖਾਂ ਦਾ ਸਾਂਝਾ। ਵਾਹ ਜੀ ਵਾਹ ਵਾਹ ਜੀ ਵਾਹ। ਤੇਜ ਵਾਹ ਵਾਹ ਵਾਹ। ਸਾਹਿਬ, ਵਾਹ ਜੀ। ਅੱਛਾ ਜੀ, ਤੇਜ ਸੰਧੂ ਸਾਹਿਬ ਮੈਂ ਇਹਦੇ ਨਾਲ ਨਾ ਜੀ, ਸਾਨੂੰ ਤੇਜ ਸੰਧੂ ਸਾਹਿਬ ਕਹਿ ਰਹੇ ਨੇ ਜੀ ਬੋਲੀਆਂ ਦਾ ਫਰਕ ਦੋਵਾਂ ਮੁਲਕਾਂ 'ਚ, ਇੰਡੀਆ ਤੇ ਬੋਲੀਆਂ ਪਾਕਿਸਤਾਨ 'ਚ ਟੱਪੇ ਜੀ। ਬਿਲਕੁਲ ਫਰਕ ਹੈ, ਥੋੜਾ ਬਹੁਤ ਫਰਕ ਜਗ੍ਹਾ ਦੇ ਨਾਲ, ਮੁਲਕ ਦੇ ਨਾਲ। ਜਿਸ ਤਰ੍ਹਾਂ ਮੈਂ ਪਹਿਲਾਂ ਕਿ ਅਸੀਂ ਸਾਹਿਬ ਆਪਾਂ ਇਹ ਫਰਕ ਜਿਹੜੇ ਨਾ, ਇਹ ਫਰਕ ਜਿਹੜੇ ਦੂਰ ਕਰਨ ਵਾਸਤੇ ਬੈਠੇ ਆ। ਫਰਕ ਇੱਕ ਦੂਜੇ ਨੂੰ ਦੱਸਣ ਦਾ ਕਰਕੇ ਆਪਾਂ ਬੈਠੇ ਆ, ਸਾਂਝੀ ਸਾਥ ਲਾਈ ਹੈ ਕਿ ਉਧਰ ਤੇ ਇੱਧਰ ਫਰਕ ਕਿੰਨਾ ਗਿਆ। ਉਹ ਇੱਕ ਫਰਕ ਇੱਕ ਦੂਜੇ ਦਾ ਜਾਣਨ ਵਾਸਤੇ ਬੈਠੇ ਆ। ਤੋ ਉਧਰ ਦਾ ਕੁਝ ਸਟਾਈਲ ਹੋਰ, ਇੱਧਰ ਦਾ ਕੁਝ ਸਟਾਈਲ ਹੋਰ। ਇੱਕ ਦੂਜੇ ਨੂੰ ਸਟਾਈਲਾਂ ਦਾ ਇਹਨਾਂ ਦਾ ਵੀ ਪਤਾ ਲੱਗੇ ਕੋਈ ਉਧਰ ਬੋਲੀਆਂ ਜਾਂ ਟੱਪੇ ਕੀ ਆ, ਇੱਧਰ ਕਿਵੇਂ ਆ। ਤੋ ਇਹ ਸਾਥ ਦਾ, ਸਾਂਝੀ ਸਾਥ ਦਾ ਮਕਸਦ ਵੀ ਹੈ। ਦੇਖੋ ਜੀ, ਹੋਰ ਕੁਝ ਹੋਵੇ ਨਾ ਹੋਵੇ, ਇੱਕ ਗੱਲ ਤਾਂ ਬੜੀ ਪੱਕੀ ਹੈ ਕਿ ਕੁੜੀ ਭਾਵੇਂ ਇੰਡੀਆ 'ਚ, ਭਾਵੇਂ ਪਾਕਿਸਤਾਨ ਦੇ, ਭਾਵੇਂ ਕੈਨੇਡਾ 'ਚ, ਭਾਵੇਂ ਇੰਗਲੈਂਡ 'ਚ ਹੈ, ਉਹ ਆਪਣੀ ਸੱਸ ਤੋਂ ਨਾਰਾਜ਼ ਜ਼ਰੂਰ ਹੈ ਕਿਤੇ ਨਾ ਕਿਤੇ, ਤੇ ਉਹਨੇ ਕਿਤੇ ਨਾ ਕਿਤੇ ਆਪਣੀ ਸੱਸ ਦੀ ਗੱਲ ਕਰਨੀ ਹੈ। ਤੇ ਜੇ ਜਵਾਨ ਕੁੜੀ ਤੇ ਜਵਾਨ ਮੁੰਡਾ ਤੇ ਉਹਨਾਂ ਨੇ ਇੱਕ ਦੂਜੇ ਨਾਲ ਥੋੜੀ ਜਿਹੀ ਕਿਤੇ ਨਾ ਕਿਤੇ ਥੋੜੀ ਜਿਹੀ ਦੀ ਗੱਲ ਹੋਣੀ ਹੈ। ਤੇ ਅੰਦਾਜ਼ ਬਦਲ ਸਕਦਾ, ਪਰ ਗੱਲ ਦਾ ਮਕਸਦ ਉਹੀ ਰਹਿੰਦਾ ਹੈ। ਮੈਂ ਠੀਕ ਕਹਿ ਰਿਹਾ ਜੀ? ਮੇਰਾ ਇੱਕ ਯਾਰ ਹੈ, ਸੱਜਣ ਹੈ ਮੇਰਾ, ਉਹ ਕਹਿੰਦਾ ਹੁੰਦਾ, ਕਹਿੰਦਾ ਯਾਰ ਸੱਸ ਚੰਗੀ ਹੋਵੇ ਨਹੀਂ ਤਾਂ ਤਸਵੀਰ ਹੀ ਟੰਗੀ ਹੋਵੇ। ਨਹੀਂ, ਪਰ ਇਹ ਗੱਲ ਜਿਹੜੀ ਹੈਗੀ ਆ ਨਾ, ਉਹ ਵੀ ਕਿਸੇ ਦੀ ਮਾਂ ਆ। ਮਾਵਾਂ ਜਿਹੋ ਜਿਹੀਆਂ ਵੀ ਹੁੰਦੀਆਂ ਚੰਗੀਆਂ ਹੀ ਹੁੰਦੀਆਂ ਨੇ, ਹਨਾ। ਬਸ ਉਹਨਾਂ ਦਾ ਸਰੂਪ ਚੇਂਜ ਹੋ ਜਾਂਦਾ, ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ, ਕਿਉਂਕਿ ਸਾਡੀ ਪਰੰਪਰਾ ਜਿਹੜੀ ਆ ਉਹ ਇਦਾਂ ਦੀ ਹੀ ਰਹੀ ਹੈ। ਕਿਉਂਕਿ ਹੁੰਦਾ ਨਾ, ਜਦੋਂ ਆਪਾਂ ਦਫ਼ਤਰ ਦੇ ਵਿੱਚ ਵੀ ਕੰਮ ਕਰਦੇ ਹੁੰਦੇ ਆ, ਜਿਹੜਾ ਬੌਸ ਹੁੰਦਾ ਆ ਉਹ ਹੈਡ ਆਫ ਦੀ ਡਿਪਾਰਟਮੈਂਟ ਨੂੰ ਦਬਕਦਾ ਰਹਿੰਦਾ, ਉਹ ਥੱਲੇ ਵਾਲਿਆਂ ਨੂੰ ਦਬਕਦਾ ਰਹਿੰਦਾ ਆ। ਉਵੇਂ ਸੱਸ ਦਾ ਹੈਗਾ ਆ ਕਿ ਉਹਨੇ ਪਹਿਲਾਂ ਆਪਣੀ ਸੱਸ ਤੋਂ ਝਿੜਕਾਂ ਖਾਧੀਆਂ ਹੁੰਦੀਆਂ, ਫਿਰ ਉਹਨੇ ਵੀ ਆਪਣੇ ਮਨ ਦੀ ਭੜਾਸ ਕੱਢਣੀ ਹੁੰਦੀ ਆ ਆਪਣੀ ਨੂੰਹ ਤੇ। ਉਹਦਾ ਵੀ ਕਿਤੇ ਨਾ ਕਿਤੇ ਕਸੂਰ ਨਹੀਂ ਹੁੰਦਾ, ਉਹਨੇ ਫਰਸਟ੍ਰੇਸ਼ਨ ਕੱਢਣੀ ਹੁੰਦੀ ਆ ਆਪਣੀ। ਤਾਂ ਉਹ ਅੱਗੇ ਦੀ ਅੱਗੇ ਉਹ ਜਿਹੜਾ ਰੋਲ ਆ ਤੇ ਉਹ ਜਿਹੜੇ ਅੰਦਰਲੇ ਜਿਹੜੇ ਹੈਗੇ ਨੇ ਮਨ ਦੇ ਗੁੰਮ-ਗੁਮਾਟ, ਉਹ ਅੱਗੇ ਟਰੈਵਲ ਕਰਦੇ ਰਹਿੰਦੇ ਨੇ ਪੀੜ੍ਹੀ ਦਰ ਪੀੜ੍ਹੀ। ਬਿਲਕੁਲ। ਦੇਖੋ ਜੀ, ਮੈਂ ਕੁਝ ਥੋੜੀ ਨਾਲ ਪੁਰਾਣੀਆਂ ਬੋਲੀਆਂ ਦੀ ਵੀ ਗੱਲ ਕਰਦਾ ਜਾਵਾਂ। ਮੈਂ ਗਾਉਣ ਵਾਲਾ ਤਾਂ ਨਹੀਂ, ਮੈਨੂੰ ਕੁਝ ਵੈਸੇ ਯਾਦ ਨੇ, ਕੁਝ ਜ਼ਬਾਨੀ, ਕੁਝ ਮੈਂ ਪੜ੍ਹ ਕੇ ਤੁਹਾਨੂੰ ਬੋਲੀਆਂ ਨਾਲ ਸੁਣਾਉਂਦਾ ਰਹਾਂਗਾ। ਕੁਝ ਪੁਰਾਣੀਆਂ ਤੇ ਕੋਈ ਨਵੀਆਂ ਦੀ ਗੱਲ ਕਰਾਂਗਾ, ਕੁਝ ਤੁਹਾਡੇ ਕੋਲ ਸੁਣਾਗਾ। ਇੱਕ ਬੜੀ ਪੁਰਾਣੀ ਬੋਲੀ ਜਿਹੜਾ ਜੀ ਬਹੁਤ ਮਸ਼ਹੂਰ ਬੋਲੀ ਹੈ, ਧਾਵੇ 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 ਰਾਜ ਗਰਾਵਾਂ ਦੇ, ਮੁੰਡਾ ਪੜ੍ਹਨ ਸਕੂਲੇ ਜਾਵੇ। ਇਹ ਮਰਦਾਂ ਦੀ ਬੋਲੀ ਹੈ ਜੀ। ਇਹ ਰਾਜ ਗਰਾਵਾਂ ਦੇ, ਮੁੰਡਾ ਪੜ੍ਹਨ ਸਕੂਲੇ ਜਾਵੇ, ਰਾਹ ਵਿੱਚ ਕੁੜੀ ਦਸਗੀ, ਮੁੰਡਾ ਵੇਖ ਕੇ ਨੀਵੀਆਂ ਪਾਵੇ। ਜਦੋਂ ਕੁੜੀ ਦੂਰ ਲੰਘੀ, ਮੁੰਡਾ ਵੇਖ ਕੇ ਚੰਗਿਆੜਾ ਮਾਰੇ, ਫੇਲ ਕਰਾਤਾ ਨਹੀਂ ਤੂੰ ਲੰਮੀਏ ਮੁਟਿਆਰੇ, ਫੇਲ ਕਰਾਤਾ ਨਹੀਂ ਤੂੰ ਲੰਮੀਏ ਮੁਟਿਆਰੇ। ਸੋ ਇਹ ਉਸ ਦੌਰ ਦੀ ਗੱਲ ਹੈ ਜਦੋਂ ਮੁੰਡੇ ਕਿਤੇ ਥੋੜਾ ਸੰਗਦੇ ਵੀ ਹੁੰਦੇ ਸੀ। ਹੁਣ ਤਾਂ ਮੁੰਡੇ ਬਹੁਤ ਹੀ ਨਸੰਗ ਹੋ ਗਏ ਨੇ, ਬਹੁਤ ਕੁਝ ਹੋਣ ਲੱਗੇ, ਗੇੜੀਆਂ ਲਾਉਣ ਲੱਗ ਪਏ ਨੇ ਮੋਟਰਸਾਈਕਲਾਂ ਤੇ। ਤੇ ਇਹ ਉਸ ਦੌਰ ਦੀ ਗੱਲ ਹੈ ਜਦੋਂ ਕੁੜੀ ਨੂੰ ਵੇਖੀ ਮੁੰਡੇ ਵੀ ਨੀਵੀਂ ਪਾਲਿਆ ਕਰਦੇ ਸੀ, ਉਸ ਦੌਰ ਦੀ ਗੱਲ ਹੈ। ਬਿਲਕੁਲ। ਪਤਾ ਕੀ ਆ, ਉਹੀ ਜਿਵੇਂ ਆਪਾਂ ਵਾਰ-ਵਾਰ ਗੱਲ ਕਰਦੇ ਆ ਕਿ ਹਰ ਇੱਕ ਚੀਜ਼ ਦਾ ਸਰੂਪ ਬਦਲ ਗਿਆ ਹੋਇਆ ਆ। ਉਦੋਂ ਮੈਂ ਵੈਸੇ ਵੀ ਗੱਲ ਕਰਦੀ ਹੁੰਦੀ ਹਾਂ ਕਿ ਜਦੋਂ ਅਸੀਂ ਥੋੜੇ ਜਿਹੇ ਵੱਡੇ ਹੋਣ ਲੱਗੇ ਸੀਗੇ, ਕਿਉਂਕਿ 17-18 ਸਾਲ ਦੀ ਜਦੋਂ ਉਮਰ ਹੁੰਦੀ ਆ, ਉਦੋਂ ਪਹਿਲਾਂ ਹੀ ਥੋੜਾ ਜਿਹਾ ਇਸ਼ਕ ਪਨਪਣ ਲੱਗ ਜਾਂਦਾ ਤੁਹਾਡੇ ਦਿਲ ਦੇ ਵਿੱਚ, ਤੁਹਾਨੂੰ ਹੁੰਦਾ ਕੋਈ ਦੇਖੇ ਜਾਂ ਕਰੇ, ਹਨਾ। ਜਦੋਂ ਕਿ ਅਸੀਂ ਵੱਡੇ ਥੋੜੇ ਜਿਹੇ ਹੋਣੇ ਸ਼ੁਰੂ ਹੋਏ ਸੀਗੇ ਤੇ ਸਾਡੇ ਜਿਹੜੇ ਕਜ਼ਨ ਵਗੈਰਾ ਵੱਡੇ ਸੀ, ਉਹਨਾਂ ਦੇ ਹਾਲਾਤ ਇਹ ਹੁੰਦੇ ਸੀਗੇ ਕਿ ਚਿੱਠੀਆਂ ਦਿੰਦੇ ਹੁੰਦੇ ਸੀ, ਲਵ ਲੈਟਰ, ਹਨਾ। ਤੇ ਪਹਿਲੀ ਗੱਲ ਤਾਂ ਉਹ ਚਿੱਠੀ ਲਿਖਣ ਦਾ ਟਾਈਮ ਨਹੀਂ ਸੀ ਮਿਲਦਾ, ਜੇ ਲਿਖ ਲੈਂਦੇ ਸੀ ਤਾਂ ਫੜਾਉਣ ਦਾ ਟਾਈਮ ਨਹੀਂ ਸੀ ਮਿਲਦਾ, ਜੇ ਫੜੀ ਜਾਂਦੀ ਸੀ ਤੇ ਗਾਹਾਂ ਵਾਲੇ ਤੋਂ ਪੜੀ ਨਹੀਂ ਸੀ ਜਾਂਦੀ ਤੇ ਪਹਿਲਾਂ ਹੀ ਫੂਕਣੀ ਪੈ ਜਾਂਦੀ ਸੀ ਵੀ ਘਰੇ ਕੋਈ ਫੜਨਾ ਤੇ ਨਾ ਉਹਨੂੰ ਨਾਰਾਜ਼ਗੀਆਂ ਹੁੰਦੀਆਂ ਸੀਗੀਆਂ। ਦੂਰ ਦੂਰ ਵਾਲਾ ਜਿਹੜਾ ਇਸ਼ਕ ਸੀਗਾ ਉਹ ਬੰਦੇ ਨੂੰ ਜਿੰਦਾ ਰੱਖਦਾ ਹੁੰਦਾ ਸੀ। ਤੇ ਨਾਲ ਹੀ ਜਦੋਂ ਹੁਣ ਤੁਸੀਂ ਬੋਲੀ ਪਾਈ ਸੀ ਤੇ ਮੈਨੂੰ ਇੱਕ ਬੋਲੀ ਯਾਦ ਆਈ, ਇਹ ਵਾਲੀ ਬੋਲੀ ਤੋਂ। ਸਾਡੀ ਬੋਲੀ ਤੋਂ ਪਹਿਲਾਂ ਮੈਂ ਇੱਕ ਦੱਸਦਾ ਜਾਵਾਂ, ਸਾਡੇ ਨਾਲ ਸਰਗੀ ਸਾਡੇ ਨਾਲ ਤੇਰਾ ਕੁਝ ਕਹਿੰਦਾ ਨਹੀਂ ਕੋਕਾ, ਭਾਜੀ ਜੱਸੀ ਜਸਬੀਰ, ਉਹ ਜੁੜਨਗੇ ਥੋੜੀ ਦੇਰ ਚ ਨਾਲ ਬੋਲੀਆਂ ਦਾ। ਉਹ ਵੀ ਉਹਨਾਂ ਦਾ ਫੇਮਸ ਗਾਣਾ ਤੇਰਾ ਕੁਝ ਕਹਿੰਦਾ ਨਹੀਂ ਕੋਕਾ, ਤੇਰਾ ਲੁੱਟ ਪੁੱਟ ਲੈਂਦਾ ਨਹੀਂ, ਉਹ ਆਉਣਗੇ ਸਾਡੇ ਨਾਲ ਥੋੜੀ ਦੇਰ ਚ।
ਉਹਨਾਂ ਨੂੰ ਮੈਂ ਜਿਵੇਂ ਹੀ ਜੁਆਇਨ ਕਰਦੇ ਮੈਂ ਉਹਨਾਂ ਨੂੰ ਤੁਹਾਡੇ ਨਾਲ ਜੁੜਾਂਗਾ, ਤੁਸੀਂ ਬੋਲੀ ਆਪਣੀ ਕੈਰੀ ਔਨ ਕਰੋ। ਬਹੁਤ ਖੂਬ ਨਾਸਿਰ ਸਾਹਿਬ। ਜੀ ਸਰ ਕੀ ਜਿਸ ਤਰ੍ਹਾਂ ਤੁਸੀਂ ਲਵ ਲੈਟਰਸ ਦੀ ਗੱਲ ਕੀਤੀ ਹੈ ਤੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਨਵੇਂ ਦੌਰ ਦੀਆਂ ਨਵੀਆਂ ਬੋਲੀਆਂ, ਇੱਕ ਨਵੀਂ ਬੋਲੀ ਮੇਰੇ ਕੋਲ ਕਿਸੇ ਨੇ ਮੈਨੂੰ ਭੇਜੀ ਹੈ ਜੀ, ਮੈਂ ਉਹ ਵੀ ਤੁਹਾਨੂੰ ਸਾਂਝ ਪਾ ਲਵਾਂ। ਇਹ ਫੇਸਬੁੱਕ ਤੇ WhatsApp ਦੇ ਦੌਰ ਦੀ ਬੋਲੀ ਹੈ। ਫੇਸਬੁੱਕ ਤੇ ਇਸ਼ਕ ਹੋ ਗਿਆ, ਫੇਸਬੁੱਕ ਤੇ ਇਸ਼ਕ ਹੋ ਗਿਆ, ਚੈਟ ਤੇ ਲੱਗ ਗਈ ਯਾਰੀ, WhatsApp ਤੇ ਲੱਗਣ ਲੱਗੇ ਕੁੜੀ ਜਾਣ ਤੋਂ ਪਿਆਰੀ, ਖਾਦੀ ਪੀਤੀ ਕਲੇਸ਼ ਹੋ ਗਿਆ, ਅੜ ਗਈ ਜਦੋਂ ਗਰਾਰੀ, ਉਹ ਪੱਪੀ ਕਿਸੀ ਦੇ ਚੰਦਰੀ ਤੋੜ ਗਈ ਯਾਰੀ, ਪੱਪੀ ਕਿਸੀ ਤੇ ਚੰਦਰੀ ਤੋੜ ਗਈ ਯਾਰੀ। ਦੇਖੋ ਦੌਰ ਬਦਲਿਆ, ਇਹੋ ਜਿਹੇ ਸ਼ਬਦ। ਸੌਰੀ ਮੈਨੂੰ ਵਿੱਚ ਇੰਟਰਪਟ ਕਰਨਾ ਪਿਆ, ਜੱਸੀ ਭਾਈ ਸਾਡੇ ਨਾਲ ਲਾਈਨ ਤੇ ਆ ਗਏ ਨੇ, ਸੋ ਉਹਨਾਂ ਕੋਲ ਇੱਕ ਦੋ ਆਪਾਂ ਬੋਲੀਆਂ ਸੁਣਨੀਆਂ। अस्सलाम वालेकुम जसी भाजी, सत श्री अकाल। अस्सलाम वालेकुम जी। वालेकुम सलाम, सत श्री अकाल जी, की हाल चाल ਤੁਹਾਡਾ? सत श्री अकाल भाजी, सत श्री अकाल बिस्मिल्लाह जी, वालेकुम अस्सलाम। महाराज की हाल ने? अली बास जी की हाल है? हाँ जी, दुआवां ਤੁਹਾਡੀਆਂ, ਤੁਸੀਂ ਸੁਣਾਓ? ਸੇ ਠੀਕ ਹੈ? ਜਸਵੀਰ ਭਾਜੀ ਅਸੀਂ ਇੱਕ ਸਾਂਝੀ ਸੱਤ ਸਜਾ ਕੇ ਬੈਠੇ ਆ, ਸਾਂਝੀ ਸੱਤ, ਤੇ ਉਹ ਸਾਂਝੀ ਸੱਤ ਦੇ ਵਿੱਚ ਅੱਜ ਬੋਲੀਆਂ ਪੈਣ ਡੀਆਂ। ਅੱਛਾ। ਅਲੀ ਅਬਾਸ ਨੇ ਨਾਲ ਸਰਗੀ ਕੌਰ ਬਡਿੰਗ ਨੇ, ਇੱਕ ਗਿੱਧੇ ਦੇ ਕੋਚ ਨੇ, ਇਹ ਵੀ ਇੰਡੀਆ ਪੰਜਾਬ ਤੋਂ, ਨਾਲ ਸਰਬਜੀਤ ਅਰੋੜਾ ਨੇ। ਸੋ ਬੋਲੀਆਂ ਦੀ ਆਪਾਂ ਇੱਕ ਦੂਜੇ ਨਾਲ ਸਾਂਝ ਜਿਹੜੀ ਉਹ ਕਰਨੇ ਨੇ, ਤੇ ਤੁਸੀਂ ਮੈਂ ਜ਼ਰੂਰ ਚਾਹਾਂਗਾ ਜਿਹੜਾ ਸਾਡੀ ਸੱਤ ਦਾ ਤੁਸੀਂ ਹਿੱਸਾ ਬਣੇ, ਸਾਡੇ ਲਈ ਬਹੁਤ ਬੜੀ ਮਾਣ ਵਾਲੀ ਗੱਲ ਹੈ। ਤੇ ਬੋਲੀਆਂ ਆਉਣ ਦਿਓ ਫਿਰ। ਪਹਿਲੋਂ ਸਾਰਿਆਂ ਨਾਲ ਪਹਿਲੋਂ ਸਰਗੀ ਦੀ ਬੋਲੀ ਆਏਗੀ ਜੀ। ਸਰਗੀ ਜੈਸੀ ਭਾਜੀ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਤੇ ਸਬੱਬ ਬਣ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਮਿਲਣ ਦਾ ਪਹਿਲੀ ਵਾਰ, ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈਗੀ ਆ ਜੀ। ਮੈਂ ਬੋਲੀ ਪਾ ਰਹੀ ਸੀ ਜਿੱਦਾਂ ਅਰੋੜਾ ਸਾਹਿਬ ਨੇ ਪਿਆਰ ਦੀ, ਇਸ਼ਕ ਦੀ ਬੋਲੀ ਪਾਈ ਸੀ ਮੁੰਡੇ ਵੱਲੋਂ, ਤੇ ਇਹ ਹੈਗੀ ਆ। इश्क इश्क ना करया करनी, सुन ले इश्क दे कारे नी, इस इश्क ने सिखर दोपहरे, इस इश्क ने सिखर दोपहरे, कई लुटे कई मारे नी, पहला इसने दिल्ली लुटी, पहला इसने दिल्ली लुटी, फिर गया तख्त हजारे नी, तेरी फोटो ते शर्तां लाउण कुवारे नी, तेरी फोटो ते शर्तां लाउण कुवारे। ਇਹ ਤੇ ਬੜੀ ਕਮਾਲ ਦੀ ਬੋਲੀ ਪਾਈ ਹੈ। ਅਲੀ ਅਬਾਸ ਸੁਣਦੇ ਸਾਨੂੰ? ਅਲੀ ਅਬਾਸ ਬੋਲੀਆਂ ਭਾਜੀ ਨਾਸਿਰ ਸਾਹਿਬ, ਬੋਲੀਆਂ ਦੇ ਬਹੁਤ ਪ੍ਰਕਾਰ ਦੀਆਂ ਬੋਲੀਆਂ ਹੈਗੀਆਂ, ਜਿੱਦਾਂ ਇੱਕ ਲਾਈਨ ਦੀਆਂ ਬੋਲੀਆਂ ਵੀ ਹੈਗੀਆਂ, 2 ਲਾਈਨ ਦੀਆਂ ਬੋਲੀਆਂ ਵੀ ਹੈਗੀਆਂ, 4 ਲਾਈਨ ਦੀਆਂ ਬੋਲੀਆਂ ਵੀ ਹੈਗੀਆਂ, ਬਹੁਤ ਸਾਰੀਆਂ ਬੋਲੀਆਂ ਹੈਗੀਆਂ। ਇਹਨਾਂ ਨੇ ਤੇ ਬਹੁਤ ਸਾਰਾ, ਮੇਰੇ ਖਿਆਲ ਸਰਗੀ ਉਹਨਾਂ ਨੇ ਤੇ ਬਹੁਤ ਰਿਸਰਚ ਕੀਤੀ ਹੋਣੀ ਹੈ। ਅਸੀਂ ਤੇ ਇੰਨੇ ਵਿਦਵਾਨ ਬੰਦੇ ਨਹੀਂ ਹੈਗੇ ਇਸ ਚੀਜ਼ ਦੇ ਉੱਪਰ, ਬਟ ਜਿਹਨਾਂ ਲੋਕਾਂ ਦੀ ਸੰਗਤ ਕੀਤੀ ਹੈ ਉਹ ਬੰਦੇ ਜਿਹੜੇ ਐਕਚੁਅਲੀ ਸਾਡੇ ਜਿਹੜੀਆਂ ਸਭ ਤੋਂ ਜ਼ਿਆਦਾ ਭਾਜੀ ਜਿਹੜਾ ਕੰਮ ਕੀਤਾ ਨਾ, ਡਾਕਟਰ ਨਾਰ ਸਿੰਘ ਹੁਣਾਂ ਨੇ ਕੀਤਾ। ਇਹਨਾਂ ਨੂੰ ਪਤਾ ਹੀ ਹੈ, ਪ੍ਰੋਫੈਸਰ ਹੁਣਾਂ ਨੇ ਵੀ ਕੀਤਾ, ਸਰਬਜੀਤ ਹੁਣਾਂ ਨੇ ਵੀ। ਸਭ ਤੋਂ ਪਹਿਲਾਂ ਜਿਹੜਾ ਲੋਕ ਗੀਤਾਂ ਦੇ ਉੱਤੇ ਕੰਮ ਜਿਹੜਾ ਅਸੀਂ ਪੜ੍ਹਿਆ ਸੀ ਨਾ, ਉਹ ਦਵਿੰਦਰ ਸਥਿਆਰਥੀ ਇੱਕ ਬਹੁਤ ਵੱਡੇ ਵਿਦਵਾਨ ਹੋਏ ਸਾਡੇ, ਜਿਨ੍ਹਾਂ ਨੇ ਪੰਜਾਬੀ ਲੋਕ ਗੀਤਾਂ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ। ਕਦੀ ਉਹਨਾਂ ਦੇ ਪ੍ਰੋਗਰਾਮ ਕਰਿਓ ਭਾਜੀ ਤੁਸੀਂ। ਉਹਨਾਂ ਨੇ ਮਤਲਬ ਲੋਕਾਂ ਦੇ ਘਰਾਂ 'ਚ ਜਾ ਕੇ ਬੋਲੀਆਂ ਜਿਹੜੀਆਂ ਰਿਕਾਰਡ ਵੀ ਕੀਤੀਆਂ, ਲੋਕ ਗੀਤ ਜਿਹੜੇ ਆ ਉਹ ਲੋਕਾਂ ਦੇ ਡਾਕੂਮੈਂਟ ਉਹ ਵਾਲੇ। ਤੇ ਤੁਸੀਂ ਅੱਜ ਬੋਲੀਆਂ ਦੀ ਗੱਲ ਕੀਤੀ, ਦੱਸੋ ਕਿਹੜੀ ਬੋਲੀਆਂ ਕਿੱਦਾਂ ਦੀ ਸੁਣਨੀਆਂ ਤੁਸੀਂ? ਅੱਛਾ ਜੱਸੀ ਭਾਜੀ, ਸਾਡੇ ਨਾ ਥੋੜਾ ਜਿਹਾ ਸਟਾਈਲ ਇੱਧਰ ਡਿਫਰੈਂਟ ਹੈ। ਜਿਵੇਂ ਅਲੀ ਅਬਾਸ ਸਾਡੇ ਨਾਲ, ਇਹ ਸਾਡੇ ਟੱਪੇ ਚੱਲਦੇ ਆ, ਉਹ ਥੋੜਾ ਫਰਕ ਆ। ਸੋ ਇਹ ਸਾਂਝੀ ਸਾਥੀ ਇਸ ਤੋਂ ਲਾਈ ਹੈ ਵੀ ਇੱਕ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਮੱਲੀਆਂ ਪਈ, ਉੱਥੋਂ ਦੇ 2 ਬਲਦ ਸੁਣੀਦੇ, ਉੱਥੋਂ ਦੇ 2 ਬਲਦ ਸੁਣੀਦੇ, ਗਲੇ ਉਹਨਾਂ ਦੇ ਟੱਲੀਆਂ ਪਈ, ਨੱਠ ਨੱਠ ਕੇ ਉਹ ਮੱਕੀ ਬੀਜਦੇ, ਨੱਠ ਨੱਠ ਕੇ ਉਹ ਮੱਕੀ ਬੀਜਦੇ, ਗਿੱਟ ਗਿੱਟ ਲੰਮੀਆਂ ਚੱਲੀਆਂ ਨੀ ਮੇਲੇ ਮਾਗੀ ਦੇ, 2 ਨਣਾ ਨਾ ਚੱਲੀਆਂ ਨੀ ਮੇਲੇ ਮਾਗੀ ਦੇ, 2 ਨਣਾ ਨਾ ਚੱਲੀਆਂ ਨੀ ਮੇਲੇ ਮਾਗੀ ਦੇ। ਵਾਹ ਵਾਹ, ਕੀ ਬਾਤ। ਇਹ ਸਹੀ ਜਿਹੜੀਆਂ ਬੋਲੀਆਂ ਨਾ, ਇਹ ਗੱਲ ਹੈ ਜੀ ਜੀ। ਇਹਦੇ ਨਾਲ ਹਾਂ, ਜਿਹੜੇ ਜਿੱਦਾਂ ਮਾਲਵੇ ਚ ਪਤਾ ਨਹੀਂ ਸਰਗੀ ਤੁਸੀਂ ਕਿੱਥੋਂ ਦੇ ਹੋ? ਮੇਰਾ ਮਾਲਵੇ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਚ ਪਿੰਡ ਪੈਂਦਾ, ਜਗਰਾਵਾਂ ਦੇ ਕੋਲ ਸਵੱਦੀ ਕਲਾਂ।
ਤੇ ਭਾਜੀ ਜਿਹੜੇ ਮਾਲਵੇ ਚ ਫਿਰ ਜਦੋਂ ਅੱਗੇ ਨੂੰ ਚੱਲ ਜਾਓ ਨਾ ਇੱਧਰ ਨੂੰ ਬਠਿੰਡੇ ਪਟਿਆਲੇ ਵੱਲ ਨੂੰ ਜਦੋਂ ਚੱਲ ਜੀ, ਅੱਜ ਵੀ ਮੇਰੀ ਗੱਲ ਹੋ ਰਹੀ ਸੀ, ਉਹ ਪ੍ਰੋਫੈਸਰ ਮੇਜਰ ਸਿੰਘ ਹੁਣੀ ਹੈਗੇ ਜਿਹੜੇ ਮਲਵਈ ਗਿੱਧਾ, ਫਿਰ ਉਹਨਾਂ ਦਾ ਇੱਕ ਵੱਖਰਾ ਸਟਾਈਲ ਹੈ। ਉਹ ਪਿੰਡਾਂ ਵਿੱਚੋਂ ਪਿੰਡ ਸੁਣੀ, ਉਹ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਗੜਦੀ, ਓਏ ਉੱਥੋਂ ਦੀ ਇੱਕ ਨਾਰ ਸੁਣੀਦੀ, ਖੂਹ ਤੇ ਪਾਣੀ ਭਰਦੀ, ਉੱਚਾ ਚਬਾਰਾ ਉੱਚੀਆਂ ਪੌੜੀਆਂ, ਸੈਂਡਲ ਪਾਪਾ ਚੜਦੀ ਨੀ ਲੱਗੀ ਉਹਦਾ ਪਤਲਾ ਜਿਹਾ, ਧਿਆਨ ਕਰਾਉਂਦੀ ਡਰਦੀ ਨੀ ਲੱਗੀ ਉਹਦਾ ਪਤਲਾ ਜਿਹਾ, ਧਿਆਨ ਕਰਾਉਂਦੀ ਡਰਦੀ ਨੀ। ਇਹ ਫਿਰ ਜਿਹੜੇ ਮਲਵਈ ਗਿੱਧਾ ਵਾਲੇ ਜਿਹੜੀਆਂ ਬੋਲੀਆਂ ਨੇ ਨਾ, ਉਹ ਏਦਾਂ ਦੀਆਂ ਬੋਲੀਆਂ ਪਾਉਂਦੇ। ਜੀ 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 ਮਲਵਈ ਗਿੱਧਾ ਜਿਹੜਾ ਹੈਗਾ ਆ, ਉਹ ਗਿੱਧੇ ਦੀਆਂ ਜਿਹੜੀਆਂ ਬੋਲੀਆਂ ਔਰਤਾਂ ਵੱਲੋਂ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਚੁਣੌਤੀ ਦੇ ਰੂਪ ਦੇ ਵਿੱਚ ਉੱਥੋਂ ਪਨਪਿਆ ਹੋਇਆ ਇਹ ਮੋੜ ਦੇ ਵਿੱਚ ਬੋਲੀਆਂ ਪੈਂਦੀਆਂ ਨੇ। ਜਿਹੜੀਆਂ ਮਲਵਈ ਗਿੱਧੇ ਦੀਆਂ ਬੋਲੀਆਂ ਹਮੇਸ਼ਾ ਮੋੜੇ ਦੇ ਵਿੱਚ ਪੈਂਦੀਆਂ, ਜਿਵੇਂ ਉਧਰ ਗਿੱਧਾ ਪੈਂਦਾ ਹੋਵੇ, ਕਿਉਂਕਿ ਇਹ ਮਾਲਵੇ ਦੇ ਵਿੱਚ ਹੀ ਪ੍ਰਸਿੱਧ ਹੋਇਆ ਸੀ, ਮਾਲਵੇ ਦੇ ਵਿੱਚ ਹੀ ਚੱਲਿਆ ਸੀਗਾ ਇਹ ਜਿਹੜਾ ਮਲਵਈ ਗਿੱਧਾ ਪ੍ਰਚਲਿਤ ਹੋਇਆ। ਤੇ ਜਦੋਂ ਉਧਰੋਂ ਔਰਤ ਕੋਈ ਬੋਲੀ ਪਾਉਂਦੀ ਹੁੰਦੀ ਸੀ ਕਿਸੇ ਆਦਮੀ ਨੂੰ ਲਾ ਕੇ, ਹਨਾ, ਜ਼ਿਆਦਾਤਰ ਮੇਲਣਾ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ, ਨਾਨਕਾ ਮੇਲ ਆਉਂਦਾ ਹੁੰਦਾ ਸੀਗਾ, ਜਦੋਂ ਨਾਨਕੇ ਮੇਲ ਵਾਲੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ, ਉਹ ਪਿੰਡ ਦੇ ਜਿਹੜੇ ਛੜੇ ਹੋ ਗਏ, ਜਾਂ ਜਿਹੜੀ ਉਹਨਾਂ ਦੀ ਕੁੜੀ ਹੁੰਦੀ ਆ ਉਹਦਾ ਜੇਠ ਹੋ ਗਿਆ, ਦਿਓਰ ਹੋ ਗਿਆ, ਜਾਂ ਉਹਨਾਂ ਦੇ ਘਰੇ ਉਹਨਾਂ ਦਾ ਪ੍ਰਾਹੁਣਾ ਆਇਆ ਹੋਇਆ ਆ, ਉਹਨਾਂ ਨੂੰ ਛੇੜ ਦੇ ਵਿੱਚ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ, ਤੇ ਫਿਰ ਉਹ ਜਵਾਬ ਦੇ ਵਿੱਚ ਬੋਲੀਆਂ ਪਾਉਂਦੇ ਹੁੰਦੇ ਸੀ। ਉੱਥੋਂ ਵੀ ਜਿਹੜਾ ਮਲਵਈ ਗਿੱਧਾ ਚੱਲਿਆ। ਜੀ 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 ਅਲੀ ਅब्बास, ਇਹਨਾਂ ਕੋ ਸੁਣੋ, ਅਲੀ अब्बास ਸੁਣਾ ਤੇ ਬਹੁਤ ਸੁਰੀਲਾ ਬੰਦਾ ਯਾਰ ਇਹ। ਅੱਲਾਹ ਬਿਸਮਿਲ੍ਲਾ, ਮਿਹਰਬਾਨੀ ਤੁਹਾਡੀ, ਬਹੁਤ ਕਮਾਲ ਦੇ ਸੁਰੀਲੇ ਬੰਦੇ। ਮੈਂ ਤੇ ਇਹਨਾਂ ਤੁਹਾਡੇ ਜਿਹੜੇ ਜਦੋਂ ਤੁਸੀਂ ਪ੍ਰੋਗਰਾਮ ਕੀਤਾ ਸੀਗਾ, ਫਿਰ ਆਪਾਂ ਦਿੱਲੀ ਮਿਲੇ ਵੀ ਸੀ ਇੱਕ ਵਾਰੀ ਇੱਥੇ, ਰਾਜਾ ਰਣਧੀਰ ਸਿੰਘ ਜੀ ਮੈਨੂੰ ਬਿਲਕੁਲ ਜੀ ਮੈਂ ਆਇਆ, ਬਿਲਕੁਲ ਤੁਹਾਡੇ ਨਾਲ ਗਿਆ ਸੀ ਮੈਂ, ਬਿਲਕੁਲ ਹਾਂ, ਰਾਜਾ ਰਣਧੀਰ ਸਿੰਘ ਉਹਨਾਂ ਦੇ ਘਰ ਬੈਠੇ ਸੀ ਆਪਾਂ, ਫਿਰ ਮਹਿਫਲ ਵੀ ਲਾਈ ਸੀ ਉੱਥੇ ਤੁਸੀਂ ਇੱਕ ਟੱਪਾ ਸੁਣਾਇਆ ਸੀਗਾ, ਪਿੰਜਾ ਪਿੰਜਦਾ ਇਹ ਰੂਮ ਆਈ, ਉਹ ਮੈਂ ਪਹਿਲੀ ਵਾਰ ਸੁਣਿਆ ਸੀ ਉਦੋਂ ਤੁਹਾਡੇ ਕੋਲ। ਉਹ ਸੁਣਾ ਦਿਓ, ਉਹ ਮਾਈਆ ਉਹ ਵੀ ਬੋਲੀ ਉਹਨਾਂ ਨੂੰ ਕਹਿੰਦੇ, ਉਹ ਸੁਣਾ ਦਿਓ ਥੋੜਾ ਜਿਹਾ। ਜੀ 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 ਇਜਾਜ਼ਤ ਹੈ ਤੁਹਾਡੀ। ਥੈਂਕ ਯੂ। ਵਾਹ कतनिया रूमाया एक सोना तू लगना है, दूजा फेर भी तू मानी, वाह वे माही वे तेरे ਵੇਖਣ ਨੂੰ ਚੁੱਕ ਚਰਖਾ ਗਲੀ ਵਿੱਚ ਡਾਵਾਂ, ਲੋਕਾਂ ਦੇ ਪਾਣੀ ਧੜਕਤ ਦੀ ਤੰਦ ਤੇਰੀਆਂ ਯਾਦਾਂ ਮਾਹੀ ਵੇ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਵਿੱਚ ਡਾਵਾਂ। ਵਾਹ ਵਾਹ ਵਾਹ, ਕੀ ਬਾਤ। ਢਿੱਲੋਂ ਸਾਹਿਬ, ਜਿੱਦਾਂ ਅब्बास ਭਾਜੀ ਨੇ ਉਹ ਇਹ ਕੀਤਾ ਨਾ, ਹੁਣ ਜਿੱਦਾਂ ਸਾਡੇ ਇੱਥੇ ਸੁਹਾਗ ਗਾਉਂਦੀਆਂ ਕੁੜੀਆਂ ਨਾ, ਤੇ ਜਿਹੜਾ ਜਿੱਦਾਂ ਮਾਝੇ ਮਾਲਵੇ ਦੇ ਫਿਰ ਥੋੜੇ ਥੋੜੇ ਇਲਾਕਾ ਹੀ ਥੋੜੇ ਫਰਕ ਪੈ ਜਾਂਦੇ ਚੀਜ਼ਾਂ ਦੇ ਨਾ। ਇੱਕ ਸੁਹਾਗ ਨੂੰ ਯਾਦ ਹੈ ਬੋਲੀਆਂ ਦੇ ਵਿੱਚੋਂ, ਮਤਲਬ ਬੋਲੀਆਂ ਤੋਂ ਪਹਿਲਾਂ ਜਿੱਦਾਂ ਆਪਾਂ ਕਰਦੇ ਸੁਹਾਗ ਕੁੜੀਆਂ ਦੇ ਜਦੋਂ ਗਾਉਂਦੇ ਵਿਆਹਾਂ ਦੇ ਉੱਤੇ, ਇਹਨਾਂ ਨੇ ਬਹੁਤ ਅੱਛਾ ਰੰਗ ਛੇੜਿਆ। ਤੋਂ ਮੈਨੂੰ ਯਾਦ ਆ ਗਿਆ, ਉੱਡਦਾ ਤੇ ਜਾਵੀਂ ਕਾਵਾਂ ਬੈਂਦੜਾ ਜਾਵੀਂ ਵੇ, ਬੈਂਦੜਾ ਜਾਵੀਂ ਮੇਰੇ ਪੇਕੜੇ, ਉੱਡਦਾ ਤੇ ਜਾਵੀਂ ਕਾਵਾਂ ਵੇ, ਬੈਂਦੜਾ ਜਾਵੀਂ ਵੇ,
ਐਂਦੜਾ ਜਾਵੀਂ ਮੇਰੇ ਪੇਕੜੇ ਉੱਡਦਾ ਤੇ ਜਾਵੀਂ ਕਾਵਾਂ ਇੱਕ ਨਾ ਤੂੰ ਦੱਸੀ ਅੜਿਆ ਮਾਂ ਮੇਰੀ ਨੂੰ ਇੱਕ ਨਾ ਤੂੰ ਦੱਸੀ ਅੜਿਆ ਮਾਂ ਮੇਰੀ ਨੂੰ ਰੋਵੇਗੀ ਗੁੱਡੀਆਂ ਪਟੋਲੇ ਵੇਖ ਕੇ ਉੱਡਦਾ ਤੇ ਜਾਵੀਂ ਕਾਵਾਂ ਵੇ ਬੈਂਦੜਾ ਜਾਵੀਂ ਵੇ ਬੈਂਦੜਾ ਜਾਵੀਂ ਮੇਰੇ ਪੇਕੜੇ ਇੱਕ ਨਾ ਤੂੰ ਦੱਸੀ ਅੜਿਆ ਵੇ ਵੀਰ ਮੇਰੇ ਨੂੰ ਇੱਕ ਨਾ ਤੂੰ ਦੱਸੀ ਅੜਿਆ ਵੀਰ ਮੇਰੇ ਨੂੰ ਆਵੇਗਾ ਨੀਲਾ ਕੋੜਾ ਬੀੜ ਕੇ ਉੱਡਦਾ ਤੇ ਜਾਵੀਂ ਕਾਂ ਸੋ ਬਹੁਤ ਵਾਹ ਜੀ ਵਾਹ 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 ਇਹ ਉਹੀ ਗੱਲ ਹੈਗੀ ਆ ਨਾ, ਕਹਿੰਦੇ ਜਿਵੇਂ ਜੀ ਸਰ ਕੀ ਗੱਲ ਕਰਦੇ ਸੀਗੇ ਕਿ ਵੀ ਜਦੋਂ ਆਪਾਂ ਇਹ ਉਹ ਰੰਗ ਹੈਗੇ ਨੇ ਮਤਲਬ ਮਾਨਸਿਕਤਾ ਜਿਹੜੀ ਆ ਤੁਹਾਡੀ ਨਾ ਤੁਹਾਡੇ ਜਿਹੜੇ ਗਾਣੇ ਆ ਉਹਨਾਂ ਦੇ ਵਿੱਚ ਝਲਕਦੀ ਜੇ ਤੁਸੀਂ ਕੁੜੀ ਨੂੰ ਜੀ ਜੀ ਸ਼ਾਇਦ ਸਰ ਕੀ ਤੁਹਾਡਾ ਇੰਟਰਨੈਟ ਫ੍ਰੀਜ਼ ਕਰਕੇ ਤੁਹਾਡਾ ਫ੍ਰੀਜ਼ ਹੋ ਗਿਆ, ਕੋਈ ਗੱਲ ਨਹੀਂ ਤੁਸੀਂ ਰੀਕਨੈਕਟ ਕਰੋ। ਇਨੀ ਦੇਰ ਅਸੀਂ ਅਲੀ ਅਬਾਸ ਸਾਹਿਬ ਤੇ ਜੱਸੀ ਜੀ ਨਾਲ ਗੱਲ ਕਰਦੇ ਆ। ਸੋ ਸਤਿ ਸ਼੍ਰੀ ਅਕਾਲ ਜੀ ਅਲੀ ਅਬਾਸ ਸਾਹਿਬ, ਹੁਣ ਤੁਸੀਂ ਵੀ ਕੁਝ ਥੋੜਾ ਜਿਹਾ ਰੰਗ ਪੇਸ਼ ਕਰੋ, ਇੱਕ ਹੋਰ ਨਵਾਂ ਰੰਗ ਕੁਝ ਨਵੀਂ ਵੰਨਗੀ ਤੁਸੀਂ ਪੇਸ਼ ਕਰੋ ਸਾਡੇ ਦੋਸਤਾਂ ਲਈ ਜਿਹੜੇ ਸਾਡੇ ਨਾਲ ਸੁਣ ਰਹੇ ਨੇ। ਮੈਂ ਜ਼ਰੂਰ ਮੈਂ ਕੁਝ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਆਪਣੇ ਬਜ਼ੁਰਗਾਂ ਦਾ ਪੇਸ਼ ਕਰ ਦੂੰਗਾ ਜੀ ਜ਼ਰੂਰ ਜੀ ਜੀ ਆਪੇ ਕਲਿਆਣੀ ਨਾਲ ਮਜੀਦੇ ਵਾਹ ਪਛਤਾਨੀਆਂ ਆਪੇ ਕਲ ਕੇ ਮੈਨੂੰ ਜ਼ਰਾ ਫੀਡਬੈਕ ਆ ਰਿਹਾ ਹੈ ਜਾਵੋ ਨੀ ਕੋਈ ਮੋੜ ਲਿਆਵੋ ਵਾਹ ਤੁਸਾਂ ਸਾਰੀਆਂ ਸਖੀਆਂ ਰਲ ਕੇ ਮੇਰਾ ਮੋੜਿਆ ਮੁੜਦਾ ਨਾਈਓ ਵਾਹ ਨੀ ਮੈਂ ਤੇ ਮੋੜ ਰਹੀਆਂ ਬਲ ਬਲ ਕੇ ਯਾਰ ਬਸਾਈਆਂ ਵਾਹ ਯਾਰ ਬਸਾਈਆਂ ਮੇਰਾ ਮਾਹੀ ਆਵੇ ਉਹ ਭਾਵੇਂ ਮੱਝੀਆਂ ਆਵਣ ਪਲ ਕੇ लग गए नैन अवेड़े लग गए नैन अवेड़े रांझे मजियां चराइयां रांझे मजियां चराइयां डोली लगे ने खेड़े लग गए नैन अवेड़े लग गए नैन वेड़े लग गए नैन वेड़े तेरा मेरा ए झगड़ा तेरा मेरा ए झगड़ा अल्लाह अपना वेड़े लग गए नैन वेड़े जी क्या बात बहुत क्या बात है। सो ਜਸੀ ਭਾਜੀ ਤੁਸੀਂ ਬੜੇ ਮਾਡਰਨ ਕਿਸਮ ਦੇ ਸਿੰਗਰ ਹੋ, ਤੁਸੀਂ ਸ਼ੁਰੂਆਤੀ ਦੌਰ ਵਿੱਚ ਹੀ ਬੜੇ ਮਾਡਰਨ ਕਿਸਮ ਦੇ ਵੀ ਗੀਤ, ਤੁਸੀਂ ਟ੍ਰੈਡੀਸ਼ਨਲ ਫੋਕ ਵੀ ਕਾਫੀ ਗਾਇਆ, ਪਰ ਤੁਸੀਂ ਮਾਡਰਨ ਗੀਤਾਂ ਨੂੰ ਐਕਸੈਪਟ ਕੀਤਾ। ਬਹੁਤ ਸਾਰੇ ਗਾਇਕ ਐਕਸੈਪਟ ਨਹੀਂ ਕਰਦੇ, ਇੱਕ ਪਾਸੇ ਹੋ ਕੇ ਰਹਿ ਜਾਂਦੇ ਨੇ। ਅੱਜ ਕੱਲ ਦੇ ਦੌਰ ਦੀ ਅਸੀਂ ਬੋਲੀਆਂ ਦੀ ਗੱਲ ਕਰੀਏ
ਉਹ ਜੋ ਮਾਡਰਨ ਕਿਸਮ ਦੀ ਬੋਲੀਆਂ ਵੀ ਨਵੇਂ ਅਲਫਾਜ਼ ਨਾਲ ਬੋਲੀਆਂ ਤੁਸੀਂ ਉਹ ਜੀ ਤੁਹਾਨੂੰ ਯਾਦ ਹੈ ਕੋਈ ਜਿਹੜੀ ਸਾਨੂੰ ਸਾਂਝ ਪਾ ਸਕੋ? ਨਹੀਂ, ਜਿਹੜੀਆਂ ਇੱਕ ਤੇ ਬਿਲਕੁਲ ਹੀ ਖਰਾਬ ਬੋਲੀਆਂ ਹੁੰਦੀਆਂ ਨਾ, ਦੇਖੋ ਕਈ ਚੀਜ਼ਾਂ ਹੁੰਦੀਆਂ ਆਬਸੀਨ ਟਾਈਪ ਵੀ ਬਹੁਤ ਜ਼ਿਆਦਾ ਚੱਲਦੇ ਆ, ਜਿਵੇਂ ਆਪਾਂ ਕਹਿੰਦੇ ਆ ਨਾ ਸਾਡੇ ਕਲਚਰ ਵਿੱਚ। ਤੇ ਮਾਡਰਨ ਬੋਲੀਆਂ ਵੀ ਬਹੁਤ ਹੁੰਦੀਆਂ, ਜਿਵੇਂ ਮਾਡਰਨ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਸਰਗੀ ਉਹਨਾਂ ਨੇ ਕਿ ਜਿੱਦਾਂ ਹਾਲਾਤਾਂ ਦੇ ਉੱਪਰ ਵੀ ਕਾਫੀ ਆਪਾਂ ਬੋਲੀਆਂ ਕਰਦੇ ਆ ਨਾ, ਜਿਵੇਂ ਸੱਸ ਤੇ ਨੂੰਹ ਦੀਆਂ ਜਿਹੜੀਆਂ ਬੋਲੀਆਂ ਹੁੰਦੀਆਂ ਉਹ ਵੀ ਬਹੁਤ ਲੋਕੀ ਮਤਲਬ ਉਹਨੂੰ ਮਾਡਰਨ ਤਰੀਕੇ ਨਾਲ ਸੋਚਿਆ ਜਾਂਦਾ, ਜਿਵੇਂ ਸੱਸ ਮੇਰੀ ਨੇ ਮੁੰਡੇ ਜੰਮੇ ਜਮ ਭਰੀ ਰਸੋਈ, ਸੱਸ ਮੇਰੀ ਨੇ ਮੁੰਡੇ ਜੰਮੇ ਜਮ ਭਰੀ ਰਸੋਈ, ਨਿਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ, ਨਿਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ। ਸੱਸ ਮੇਰੀ ਨੇ ਮੁੰਡੇ ਜੰਮੇ ਪੂਰੇ 8 ਬਰੇਕਾਂ, ਹੁਣ ਲੱਗੀਆਂ ਮੇਰੀ ਸੱਸ ਬਰੇਕਾਂ। ਮਤਲਬ ਇਹਦੇ ਚ ਜੀ ਜੱਸੀ ਜੀ ਸ਼ਾਇਦ ਜੱਸੀ ਦੀ ਲਾਈਨ ਡ੍ਰੌਪ ਹੋ ਗਈ ਜੀ, ਸੌਰੀ। ਹਾਂਜੀ ਜੱਸੀ ਜੀ ਤੁਸੀਂ ਗੱਲ ਆਪਣੀ ਮੁਕੰਮਲ ਕਰੋ ਜੀ। ਇਹਦੇ ਵਿੱਚ ਟੀਜ਼ਿੰਗ ਤੇ ਹੈਗੀ ਹੈ ਪਰ ਵਲਗੈਰਿਟੀ ਨਹੀਂ ਹੈਗੀ ਜੀ। ਅੱਜ ਕੱਲ ਦੇ ਜਿਹੜੇ ਮਿਊਜ਼ਿਕ ਦੀ ਪ੍ਰੋਬਲਮ ਕੀ ਹੋ ਗਈ ਹੈ ਕਿ ਹੁਣ ਉਹ ਸ਼ਾਇਰੀ ਨਿਕਲਦੀ ਜਾ ਰਹੀ ਹੈ, ਲੋਕੀ ਜਿਹੜੇ ਬੱਚੇ ਮੁੰਡੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਉਹਦਾ ਡਾਇਨਾਮਿਕਸ ਜਿਹੜੀਆਂ ਹੈਗੀਆਂ ਲੈਂਗੁਏਜ ਦੀਆਂ ਜਾਂ ਭਾਸ਼ਾ ਦੀਆਂ ਚੀਜ਼ਾਂ ਜਿਹੜੀਆਂ ਉਹਦੀ ਸਮਝ ਨਹੀਂ ਹੈਗੀ, ਤੇ ਉਹ ਫਿਰ ਕੁਝ ਵੀ ਬੋਲੀ ਜਾਂਦੇ ਆ ਸਮ ਟਾਈਮ। ਪਰ ਕਈ ਬੰਦੇ ਬਹੁਤ ਅੱਛਾ ਕੰਮ ਕਰ ਰਹੇ, ਕਈ ਤੇ ਕਮਾਲ ਚੀਜ਼ਾਂ ਕਰ ਰਹੇ। ਔਰ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਵਧੀਆ ਬੋਲੀਆਂ, ਜਿੱਦਾਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਵਧੀਆ ਜਿਹੜੀਆਂ ਅੱਛੀਆਂ ਬੋਲੀਆਂ ਗਾਈਆਂ ਨਾ ਮਲਕੀਤ ਭਾਜੀ ਨੇ ਗਾਈਆਂ ਜੀ। ਜਿਵੇਂ ਇੱਕ ਲਾਈਨ ਦੀ ਆਪਾਂ ਬੋਲੀ ਦੀ ਗੱਲ ਕਰੀਏ, ਗੁੜ ਨਾਲੋਂ ਇਸ਼ਕ ਮਿੱਠਾ ਹਾਏ ਹਾਏ ਗੁੜ ਨਾਲੋਂ, ਇਹ ਵੀ ਬੋਲੀਆਂ। ਉਹ ਰੱਬਾ ਲੱਗਣਾ ਕਿਸੇ ਨੂੰ ਜਾਵੇ ਵੇ ਗੁੜ ਨਾਲੋਂ ਇਸ਼ਕ ਮਿੱਠਾ, ਉਹ ਤੇਰੀ ਆਈ ਮੈਂ ਮਰ ਜਾ ਹਾਏ ਹਾਏ, ਤੇਰਾ ਵਾਲ ਵਿੰਗਾਨਾ ਹੋਵੇ ਨੀ ਤੇਰੀ ਆਈ ਮੈਂ ਮਰ ਜਾ। ਔਰ ਜਿੱਦਾਂ ਅਸੀਂ ਝੂਮਰ ਜਾਂ ਭੰਗੜੇ ਦੀਆਂ ਬੋਲੀਆਂ ਦੀ ਗੱਲ ਕਰਦੇ ਹਾਂ, ਜਦੋਂ ਉਹਦੇ ਚ ਤੁਸੀਂ ਦੇਖੋ ਰੰਗ ਚੋਕੇ ਪਰਾਤ ਵਿੱਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ, ਰੰਗ ਚੋਕੇ ਪਰਾਤ ਵਿੱਚ ਪੈ ਗਿਆ, ਧੁੱਪੇ ਮੈਂ ਪਕਾਈਆਂ ਰੋਟੀਆਂ, ਹੋ ਰਾਂਝਾ ਹੂਕ ਮੱਝੀਆਂ ਨੂੰ ਮਾਰੇ, ਹੋ ਰਾਂਝਾ ਹੂਕ ਮੱਝੀਆਂ ਨੂੰ ਮਾਰੇ, ਲੋਕਾਂ ਪਾਣੇ ਮੋਰ ਬੋਲਦਾ, ਉਹ ਰਾਂਝਾ ਹੂਕ ਮੱਝੀਆਂ ਨੂੰ। ਜਿਵੇਂ ਤੁਫੈਲ ਨਿਆਜ਼ੀ ਸਾਹਿਬ ਨੇ ਇੱਕ ਚੀਜ਼ ਕਹੀ, ਉਹ ਬੱਲੇ 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 ਨੀ ਰਾਹੇ ਰਾਹੇ ਜਾਣ ਵਾਲੀਏ ਮੇਰਾ ਡਿੱਗਿਆ ਰੁਮਾਲ ਫੋੜਾ ਜਾਨੀ ਰਾਹੇ ਰਾਹੇ ਜਾਣ ਵਾਲੀਏ। ਸੋ ਕਈ ਚੀਜ਼ਾਂ ਭਾਜੀ, ਕਈ ਤਰ੍ਹਾਂ ਦੀਆਂ, ਕਈ ਪ੍ਰਕਾਰ ਬੋਲੀਆਂ ਦੇ ਬਹੁਤ ਸਾਰੇ ਰੰਗ ਨੇ, ਅਸੀਂ ਵੱਖੋ ਵੱਖਰੇ ਰੰਗਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਤਲਬ ਬੋਲੀਆਂ ਦੀ, ਸੌਰੀ ਮੈਂ ਤੁਹਾਡੀ ਗੱਲ ਟੋਕਦਾ, ਮੈਂ ਜੋ ਮਹਿਸੂਸ ਕਰਦਾ ਨਾ, ਮੈਂ ਬਹੁਤ ਇੰਟਰਨੈਸ਼ਨਲ ਮਿਊਜ਼ਿਕ ਸੁਣਦਾ, ਜਿਵੇਂ ਹਾਊਸ ਮਿਊਜ਼ਿਕ ਇੱਕ ਸਾਡਾ ਹੈਗਾ, ਹਿਪ ਹੌਪ ਮਿਊਜ਼ਿਕ ਹੈਗਾ, ਵਰਡ ਮਿਊਜ਼ਿਕ ਲੈ ਲਓ, ਤੁਸੀਂ ਕੋਈ ਵੀ ਦੁਨੀਆ ਦਾ ਮਿਊਜ਼ਿਕ ਲੈ ਲਓ ਔਰ ਪੰਜਾਬੀ ਬੋਲੀਆਂ ਉੱਥੇ ਫਿੱਟ ਕਰ ਦਿਓ, ਕੋਈ ਵੀ ਬੀਟ ਲੈ ਲਓ। ਆ ਜਿਹੜਾ ਤੁਸੀਂ ਅੱਜ ਰੈਪ ਦੀ ਗੱਲ ਕਰਦੇ ਹੋ, ਰੈਪ ਹੀ ਹੈ ਨਾ, ਸਾਰਾ ਰੈਪ ਹੀ ਹੈ ਨਾ ਸਾਰਾ ਜੀ, ਹੈ ਨਾ। ਅੱਛਾ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਹੋਰ ਗੱਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ। ਅਲੀ ਅਰਬਾਜ਼ ਸਾਹਿਬ, ਮੈਂ ਤੁਹਾਡੇ ਕੋਲ ਵੀ ਆ ਰਿਹਾ, ਤੁਸੀਂ ਮੈਨੂੰ ਲੱਗਦਾ ਕਾਫੀ ਦੇਰ ਤੁਸੀਂ ਟਰੈਵਲ ਵੀ ਕਰ ਰਹੇ ਹੋ, ਤੁਹਾਡੇ ਨਾਲ ਵੀ ਗੱਲ ਕਰਨੀ ਹੈ, ਪਰ ਮੈਂ ਇੱਕ ਜਸਵੀਰ ਜੀ ਤੋਂ ਇੱਕ ਸਵਾਲ ਪੁੱਛਣਾ ਹੈ ਤੇ ਸ਼ਾਇਦ ਤੁਹਾਡੇ ਕੋਲ ਵੀ ਇਸ ਦਾ ਜੇ ਜਵਾਬ ਹੈ ਤੁਸੀਂ ਵੀ ਦੇਣਾ। ਏਸ ਕੰਗ ਦੀਆਂ ਬੋਲੀਆਂ, ਯੂਕੇ ਦੇ ਏਸ ਕੰਗ ਸਾਹਿਬ ਦੀ ਬੋਲੀਆਂ, ਉਹ ਹਰ ਸਾਲ ਇੱਕ ਐਲਬਮ ਕਰਦੇ, ਉਹ ਕੰਗ ਸਾਹਿਬ ਦੀ ਬੋਲੀਆਂ ਬੜੀ ਖਾਸ ਸਨ। ਉਹ ਨਵੇਕਲੀ, ਉਹ ਟ੍ਰੈਡੀਸ਼ਨਲ ਬੋਲੀਆਂ ਵੀ ਸੀ ਤੇ ਕੁਝ ਯੂਕੇ ਦੀਆਂ ਸਪੈਸ਼ਲ ਬੋਲੀਆਂ ਹੁੰਦੀ ਸੀ, ਜਿਵੇਂ ਮੇਰੇ ਮਾਈਏ ਨੂੰ ਮਿਸਟਰ ਸਿੰਘ ਨੂੰ ਪਿੱਛੇ ਲਾ ਲਿਆ, ਜਦੋਂ ਯਾਦ ਕਰੋ ਗੋਰੀ ਗਵਾਂਢਣ ਨੇ ਮਿਸਟਰ ਸਿੰਘ ਨੂੰ ਪਿੱਛੇ ਲਾ ਲਿਆ। ਉਹ ਜਦੋਂ ਗੋਰੇ ਦੇ ਏਰੀਆ 'ਚ ਘਰ ਲੈਣ ਦੀ ਗੱਲ ਜਿਹੜੀ ਹੁੰਦੀ ਹੈ, ਉਸ ਦੌਰ ਦੀਆਂ ਬੋਲੀਆਂ ਨੇ। ਉਸ ਕਿਸਮ ਦੀ ਬੋਲੀਆਂ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਇਸ ਕਿਸਮ ਦੀ ਬੋਲੀਆਂ ਅੱਜ ਲਿਖੀਆਂ ਜਾ ਰਹੀਆਂ ਨੇ? ਭਾਜੀ ਕਈ ਲੋਕ ਲਿਖਦੇ, ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਲੋਕੀ, ਕਿਉਂਕਿ ਚੇਂਜ ਹੁੰਦੀਆਂ ਰਹਿੰਦੀਆਂ। ਹੁਣ ਜਿਵੇਂ ਕਰੋਨਾ ਵਾਇਰਸ ਹੀ ਆ ਗਿਆ ਸੀਗਾ, ਉਹ ਕਰੋਨਾ ਵਾਇਰਸ ਦੇ ਲੋਕਾਂ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਸੁਣ, ਬਾਰੀ ਵਰਸੀ ਕੱਟਣ ਗਿਆ ਸੀ ਕੱਟ ਕੇ ਲਿਆਂਦਾ ਸੋਨਾ, ਵੇਖੰਗ ਕੇ ਨਾ ਲੰਗ ਵੈਰੀਆ
ਕਿਤੇ ਹੋ ਨਾ ਜਾਵੇ ਕਰੋ ਨਵੇਂ ਰੰਗ ਦੇ ਨਾ ਰੰਗ ਵੈਰੀਆ। ਮਤਲਬ ਉਹ ਚੀਜ਼ਾਂ ਫਿਰ ਬੋਲੀਆਂ ਤੇ ਇਦਾਂ ਹੀ ਆ ਨਾ। ਮੈਨੂੰ ਤਾਂ ਲੱਗਦਾ ਪਾਕਿਸਤਾਨ ਚ ਢਿੱਲੋਂ ਸਾਹਿਬ ਜ਼ਿਆਦਾ ਦੱਸ ਸਕਦੇ ਜਾਂ ਅਬਾਸ ਅਲੀ, ਉੱਥੇ ਲੋਕ ਅਜੇ ਵੀ ਬਹੁਤ ਚੀਜ਼ਾਂ ਕ੍ਰੀਏਟ ਕਰਦੇ ਆ। ਸਾਡੇ ਥੋੜੀ ਜੀ ਏਦਾਂ ਦੀ ਕ੍ਰੀਏਸ਼ਨ ਜਿਹੜੀ ਹੈ ਨਾ, ਜਿਹੜੀ ਆਮ ਜ਼ਿੰਦਗੀ ਨਾਲ ਵਿਵਸਥਾ ਜਿਹੜੀ ਕ੍ਰੀਏਸ਼ਨ ਸੀਗੀ ਉਹ ਥੋੜੀ ਘਟੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਜ਼ਿਆਦਾ ਥੋੜਾ ਮਾਡਰਨਟੀ ਵੱਲ ਪੈ ਗਏ ਹਾਂ, ਥੋੜਾ ਆਧੁਨਿਕ ਚੀਜ਼ਾਂ ਵੱਲ ਜ਼ਿਆਦਾ ਪੈ ਗਏ ਹਾਂ ਅਸੀਂ ਜਿਹੜੇ ਬੰਦੇ ਆ ਇੱਧਰ ਦੇ, ਜਿਹੜੇ ਚੜ੍ਹਦਾ ਪੰਜਾਬ ਜਿਹਦੀ ਉਹਦੀ ਮੈਂ ਗੱਲ ਕਰ ਰਿਹਾ ਨਾ। ਲਹਿੰਦੇ ਪੰਜਾਬ ਤੋਂ ਅਜੇ ਵੀ ਬਹੁਤ ਅੱਛੇ ਅੱਛੇ ਮਾਈਏ ਆਉਂਦੇ ਆ। ਮੈਂ ਹੁਣ ਡਾਇਰੀ ਲਾਈ ਹੋਈ ਹੈ, ਮੈਂ ਉਹ ਕਦੀ ਕਦੀ ਜਿੱਦਾਂ ਸੋਸ਼ਲ ਮੀਡੀਆ ਤੇ ਦੇਖਦਾ ਤੇ ਮੈਂ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ਾਂ, ਹੁਣ ਮੈਂ ਕੱਲ ਪਰਸੋਂ ਸੁਣ ਰਿਹਾ ਸੀ ਉਹਨਾਂ ਦਾ ਇੱਕ ਉਹ ਸੀਗਾ ਕਿ ਕਾਲੇ ਕੱਪੜੇ ਚ ਪਾਏ ਹੋਏ ਨੇ ਉਹਨਾਂ ਤੈਨੂੰ ਲੁੱਟ ਲੈਣਾ, ਜਿਹੜੇ ਸੱਜਣ ਬਣਾਏ ਹੋਏ ਨੇ ਨਹੀਂ ਉਹਨਾਂ ਤੈਨੂੰ। ਮਤਲਬ ਇਹ ਨਹੀਂ ਚੀਜ਼ਾਂ, ਪਰ ਜਿਹੜੀਆਂ ਨਵੀਆਂ ਚੀਜ਼ਾਂ ਮਾਈਏ ਦੇ ਵਿੱਚ ਜਾਂ ਬੋਲੀਆਂ ਵਿੱਚ ਸੁਣਨ ਨੂੰ ਆਉਂਦੀਆਂ ਨਾ, ਉਹ ਲਹਿੰਦੇ ਪੰਜਾਬ ਵੱਲੋਂ ਜ਼ਿਆਦਾ ਹੁੰਦੀਆਂ। ਉਹ ਮੈਨੂੰ ਲੱਗਦਾ ਕਿ ਉੱਥੇ ਜੇ ਕਲਚਰ ਹੈਗਾ ਕਿ ਲੋਕ ਬੈਠ ਕੇ ਚੀਜ਼ਾਂ ਜਿਹੜੀਆਂ ਆਪਸ ਵਿੱਚ ਡਿਸਕਸ ਕਰਦੇ ਨੇ ਜਾਂ ਗਾਉਂਦੇ ਨੇ, ਜਾਂ ਰਿਵਾਜ ਹੈਗਾ, ਮੈਨੂੰ ਲੱਗਦਾ ਏਦਾਂ, ਮੈਨੂੰ ਪਤਾ ਨਹੀਂ ਹੈ। ਅਸੀਂ ਅਲੀ ਸਾਹਿਬ ਨੂੰ ਇੱਕ ਸਵਾਲ ਪੁੱਛ ਲੈਂਦੇ ਆ। ਅਲੀ ਅਬਾਸ ਸਾਹਿਬ, ਤੁਸੀਂ ਦੱਸੋ ਨਵੇਂ ਦੌਰ ਦੀ ਨਵੀਂ ਗੱਲ ਕੁਝ ਸੁਣਾਓ, ਕੋਈ ਨਵੇਂ ਦੌਰ ਦੀ ਜਿਹੜੀ ਗੱਲ ਹੋਏ, ਜਿਹੜੀ ਸ਼ਾਇਦ ਤਰਜ਼ ਪੁਰਾਣੀ ਹੋਵੇ ਪਰ ਗੱਲ ਨਵੀਂ ਹੋਵੇ। ਤੁਹਾਡਾ ਮਾਈਕ ਨਾਸਰ ਸਾਹਿਬ ਨੂੰ ਕਹਿੰਦਾ ਮੈਂ ਅਨਮਿਊਟ ਕਰ ਦੇ। ਨਾਸਰ ਸਾਹਿਬ ਮਾਈਕ ਇਹਨਾਂ ਦਾ ਅਨਮਿਊਟ ਕਰ ਦਿਓ ਜੀ, ਅਲੀ ਅਬਾਸ ਸਾਹਿਬ ਦਾ। ਅਨਮਿਊਟ ਹੈ, ਮੈਂ ਮਿਊਟ ਨਹੀਂ ਕੀਤਾ। ਤੁਹਾਡਾ ਮਾਈਕ ਅਲੀ ਅਬਾਸ ਸਾਹਿਬ, ਤੁਸੀਂ ਜੇ ਮੇਰੀ ਆਵਾਜ਼ ਸੁਣ ਰਹੇ ਹੋ, ਆਪਣਾ ਮਾਈਕ ਆਪ ਮਿਊਟ ਕੀਤਾ, ਤੁਹਾਡਾ ਮਾਈਕ ਅਨਮਿਊਟ ਕਰ ਲਓ ਜੀ। ਹਾਂਜੀ, ਤੁਹਾਡਾ ਮਾਈਕ ਹਾਲੇ ਵੀ ਮਿਊਟ ਹੈ, ਅਨਮਿਊਟ ਕਰ ਲਵੋ ਤੇ ਫਿਰ ਤੁਹਾਡੇ ਕੋਲ ਮੈਂ ਸੁਣਨਾ ਚਾਹੁੰਦਾ ਜੀ। ਜੱਸੀ ਭਾਜੀ ਨਾਲ ਮੈਂ ਬੈਕ ਸਟੇਜ ਚਲੇ ਜਾਣਾ। ਮੇਰਾ ਕਜ਼ਨ ਹੈ ਸਾਵਲ ਢਿੱਲੋਂ, ਬਹੁਤ ਸੋਹਣੀ ਉਹਦੀ ਆਵਾਜ਼ ਹੈ, ਉਹਨੂੰ ਵੀ ਤੁਹਾਡੇ ਨਾਲ ਲਾਈਨ ਤੇ ਮੈਂ ਜੋੜਨ ਦੀ ਕੋਸ਼ਿਸ਼ ਕਰ ਜਾਂ, ਜੋ ਤੁਹਾਨੂੰ ਕੁਝ ਅਰੋੜਾ ਸਾਹਿਬ ਨੇ ਸੁਣਿਆ ਹੋਇਆ ਉਹਨੂੰ, ਜੇ ਤੁਹਾਨੂੰ ਉਹਦਾ ਐਕਚੁਅਲੀ ਨਾ ਤੁਸੀਂ ਨਾ ਇਹ ਮੈਨੂੰ ਟੌਪਿਕ ਤੇ ਛੇੜ ਲਿਆ ਜੇ, ਤੇ ਮੇਰੇ ਮਨਪਸੰਦੀ ਦੇ ਟੌਪਿਕ ਨੇ। ਇਹਦੇ ਵਾਸਤੇ ਫਿਰ ਜਾਂ ਤੇ 5-6 ਘੰਟੇ ਰੱਖੋ ਕਿਸੇ ਦਿਨ ਟਾਈਮ, ਫਿਰ ਮਜ਼ਾ ਆਉਣਾ। ਇਹ ਤੇ ਬਹੁਤ ਵੱਡੇ ਵਾਸਟ ਸਬਜੈਕਟ ਹੈਗੇ ਨੇ। ਜਿਵੇਂ ਜੱਸੀ ਭਾਜੀ ਹੋਰਾਂ ਨੇ ਗੱਲ ਕੀਤੀ ਸੀਗੀ ਹੁਣੇ ਕਿ ਵੀ ਜਿਵੇਂ ਉਧਰਲੇ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਹੈਗਾ ਆ ਆਪਣੇ ਨਾ ਪੱਛਮੀ ਪੰਜਾਬ ਹੈਗਾ, ਉੱਥੇ ਅੱਜ ਵੀ ਨਵੇਂ ਬੋਲੀਆਂ ਨਵੇਂ ਟੱਪੇ ਮਾਈਏ ਜਿਹੜੇ ਨੇ ਆਯਾਤ ਹੋ ਰਹੇ ਨੇ ਨਾ। ਉਹਦਾ ਇਹੀ ਕਾਰਨ ਆ ਕਿ ਉਹ ਲੋਕ ਹਲੇ ਵੀ ਇੱਕ ਦੂਜੇ ਨਾਲ ਬੈਠ ਰਹੇ ਨੇ। ਸਾਡੇ ਇਹ ਹੋ ਗਿਆ ਹੋਇਆ ਕਿ ਇੱਕ ਤਾਂ ਅਸੀਂ ਆਸੇ ਪਾਸੇ ਨੂੰ ਆਬਜ਼ਰਵ ਨਹੀਂ ਕਰ ਰਹੇ। ਜੇ ਅਸੀਂ ਆਸੇ ਪਾਸੇ ਨੂੰ ਵਾਚਾਂਗੇ, ਇੱਕ ਦੂਜੇ ਵੱਲ ਦੇਖਾਂਗੇ, ਇੱਕ ਦੂਜੇ ਕੋਲ ਬੈਠਾਂਗੇ, ਤਾਂ ਹੀ ਸਾਡੇ ਅੰਦਰ ਜਿਹੜੀਆਂ ਚੀਜ਼ਾਂ ਜਾਣਗੀਆਂ। ਕਹਿੰਦੇ ਹੁੰਦੇ ਆ ਨਾ ਵੀ ਉਲਟੀ ਕਰਨ ਦੇ ਲਈ ਤੁਹਾਡੇ ਅੰਦਰ ਕੁਝ ਹੋਣਾ ਚਾਹੀਦਾ, ਨਹੀਂ ਤਾਂ ਇਕੱਲੇ ਵਾਤੀ ਆਉਂਦੇ ਹੁੰਦੇ ਨੇ, ਹਨਾ। ਤੇ ਉਹ ਅਸੀਂ ਚੀਜ਼ਾਂ ਨੂੰ ਦੇਖ ਨਹੀਂ ਰਹੇ, ਸੋਚ ਨਹੀਂ ਰਹੇ, ਇੱਕ ਦੂਜੇ ਕੋਲ ਬੈਠ ਨਹੀਂ ਰਹੇ। ਜਦੋਂ ਅਸੀਂ ਬੈਠਾਂਗੇ ਸਾਡੀਆਂ ਸਾਂਝਾਂ ਬਣਨਗੀਆਂ। ਉਹ ਜਿਹੜੀਆਂ ਸਾਂਝਾਂ ਆ, ਮੁਹੱਬਤੀ ਚੀਜ਼ਾਂ ਆ, ਉਹੀ ਮਤਲਬ ਬੋਲਾਂ ਦੇ ਰੂਪ ਵਿੱਚ ਸਾਡੇ ਕੋਲ ਬਾਹਰ ਆਉਣਗੀਆਂ ਨਾ। ਇਹ ਥੋੜੀ ਜਿਹੀ ਕਮੀ ਆਪਣੇ ਜਿਹੜੀ ਆਧੁਨਿਕਤਾ ਹੋ ਗਈ ਹੋਈ ਆ ਟੈਕਨੋਲੋਜੀ ਦੇ। ਹੁਣ ਜਿਵੇਂ ਮੇਰੇ ਵਰਗੇ ਲੋਕ ਆ, ਅਸੀਂ ਵੀ ਬੈਠੇ ਫੋਨ ਤੇ ਜੇ ਕੁਝ ਪੜ੍ਹਨਾ ਵੀ ਆ PDF ਖੋਲਿਆ, ਪੜ੍ਹਨ ਲੱਗ ਗਏ, ਹਨਾ। ਤੇ ਇਵੇਂ ਹੀ ਸਾਰੇ ਜਾਣੇ ਆ ਜਿਹੜੇ ਇੱਕ ਦੂਜੇ ਤੋਂ ਕਾਫੀ ਘਰ ਦੇ ਵਿੱਚ ਬੈਠ ਕੇ ਵੀ ਬਹੁਤ ਦੂਰ ਨੇ। ਪਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀ ਤਾਂ ਗੱਲ ਬਹੁਤ ਦੂਰ ਦੀ ਹੈ। ਘਰ ਦੇ ਵਿੱਚ ਬੈਠੇ ਜਿਹੜੇ 3-4 ਜਾਣੇ ਉਹ ਵੀ ਇੱਕ ਦੂਜੇ ਤੋਂ ਬਹੁਤ ਦੂਰ ਨੇ। ਇਹ ਵੀ ਮਤਲਬ ਮੇਨ ਵਜ੍ਹਾ ਹੈਗੀ ਆ ਕਿ ਜਿਹੜੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੇ, ਜਿਹੜੀਆਂ ਸਾਡੀਆਂ ਵਿਰਾਸਤ ਨਾਲ ਚੱਲੀਆਂ ਹੁੰਦੀਆਂ ਚੀਜ਼ਾਂ ਨੇ, ਉਹਨਾਂ ਦੇ ਆਧੁਨਿਕ ਰੂਪ ਜਾਂ ਨਵੇਂ ਰੂਪ ਜਿਹੜੇ ਆ ਸਾਡੇ ਸਾਹਮਣੇ ਨਹੀਂ ਆ ਰਹੇ, ਕਿਉਂਕਿ ਅਸੀਂ ਉਹਨਾਂ ਤੋਂ ਤਾਂ ਦੂਰ ਹੋ ਗਏ ਆ ਤੇ ਨਵੀਆਂ ਚੀਜ਼ਾਂ ਫੜ ਲਈਆਂ ਹੋਈਆਂ ਨੇ, ਹਨਾ। ਤੇ ਪੁਰਾਣੀਆਂ ਰਹੀਆਂ ਨੇ, ਨਵੀਆਂ ਜੋ ਕਿ ਅਸੀਂ ਹੋ ਨਹੀਂ ਪਾ ਰਹੇ ਹੈਗੇ ਜੀ। ਸੋ ਬਹੁਤ ਵਧੀਆ ਗੱਲ ਤੁਹਾਡੀ ਜੀ ਅਸਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਸ਼ਾਇਦ ਇਸੇ ਦਾ ਹੀ ਕੁਝ ਅਸਰ ਹੈ। ਮੈਂ ਆਪਣਾ ਤੁਹਾਡਾ ਮਾਈਕ ਬੰਦ ਹੋਣ ਤੋਂ ਪਹਿਲਾਂ ਜਿਹੜਾ ਤੁਹਾਨੂੰ ਕਿਹਾ ਸੀ ਕੁਝ ਨਵੇਂ ਅੰਦਾਜ਼ ਦੀ ਨਵੀਂ ਚੀਜ਼ ਕੁਝ ਸੁਣਾਓ ਅਲੀ ਅਬਾਸ ਸਾਹਿਬ, ਸਾਨੂੰ ਅਸੀਂ ਵੀ ਸੁਣਨਾ ਚਾਹਾਂਗੇ। ਅਰੋੜਾ ਸਾਹਿਬ, ਇਹ ਜਿਹੜੇ ਅਲੀ ਅਬਾਸ ਹੈ ਨਾ, ਇਹ ਬਹੁਤ ਸੁਰੀਲੇ ਬੰਦੇ ਹੈ। ਇਹ ਜ਼ਿਆਦਾ ਫੋਕ ਵਾਲੇ ਬੰਦੇ ਨਹੀਂ, ਜ਼ਿਆਦਾ ਥੋੜੇ ਜਿਹੇ ਡੀਪ ਵਾਲੇ ਬੰਦੇ ਆ ਨਾ। ਤਾਂ ਕੋਈ ਚੀਜ਼ ਵਧੀਆ ਜੀ ਹੋਰ ਦੂਸਰੀ ਸੁਣ ਲਓ, ਕੋਈ ਸੂਫੀ ਇਹ ਥੋੜੇ ਗਹਿਰੇ ਬੰਦੇ। ਗੱਲ ਹੈ ਜੀ ਕਿ ਜਿੰਨੇ ਵੱਡੇ ਸਿੱਧੇ ਨੂੰ ਸਾਨੂੰ ਜੋੜਦੇ ਆ, ਬੜੀ ਮਿਹਨਤ ਕਰਨੀ ਪੈਂਦੀ ਹੈ। ਅਲੀ ਅਬਾਸ ਸਾਹਿਬ ਸਾਨੂੰ ਵਕਤ ਦਿੱਤਾ ਸੀ। ਜੱਸੀ ਭਾਜੀ ਅੱਜ ਦਾ ਟੌਪਿਕ ਅਸੀਂ ਇਹ ਰੱਖਿਆ ਵਾ ਬੋਲੀਆਂ ਤੇ। ਅਗਲਾ ਬਿਲਕੁਲ ਪ੍ਰੋਗਰਾਮ ਸਾਡਾ ਲੋਕ ਗਾਇਕੀ ਤੇ, ਉਹਦੇ ਚ ਸਪੈਸ਼ਲ ਤੁਸੀਂ ਸਾਡੇ ਨਾਲ 3-4 ਘੰਟੇ ਸਾਡੇ ਨਾਲ ਜੁੜਨਾ। ਅਲੀ ਅਬਾਸ ਵੀ ਜੁੜੇਗਾ। ਉਹ ਆਪਾਂ ਲੋਕ ਗਾਇਕੀ ਤੇ ਬਹੁਤ ਸਾਰੇ ਦੋਸਤ ਮੈਸੇਜ ਕਰਦੇ ਨੇ ਹੀਰ ਸੁਣੋ ਜੱਸੀ ਭਾਜੀ ਕੋ। ਜਿੱਦਣ ਸਾਡਾ ਸੈਸ਼ਨ ਹੋਇਆ ਲੋਕ ਗਾਇਕੀ ਉਦੋਂ ਸੁਣਾਂਗੇ। ਅੱਜ ਬੋਲੀਆਂ ਤੇ ਤੁਸੀਂ ਫੋਕਸ ਜਿਹੜਾ ਜ਼ਰੂਰ ਕਰੋ। ਅਲੀ ਅਬਾਸ ਸਾਹਿਬ ਬੋਲੀਆਂ ਤੇ ਗੱਲ ਸ਼ੁਰੂ ਕਰਦੇ ਆ ਜੀ, ਵਾਪਸ ਆ ਜਾਓ ਜੀ। ਅੱਛਾ ਜੀ
ਅਸਲ 'ਚ ਨਾਜ਼ਰ ਭਾਈ ਨੇ ਨਾ ਮੈਨੂੰ ਏਦਾਂ ਹੀ ਫੜਿਆ ਕਿ ਆ ਜਾ ਤੇ ਮੈਂ ਜ਼ਰਾ ਟਰੈਵਲਿੰਗ 'ਚ ਹੀ ਸੀਗਾ ਤੇ ਉਹ ਜ਼ਾਹਿਰ ਹੈ ਇੱਕ ਮੂਡ ਹੁੰਦਾ ਤੁਹਾਡਾ ਤੇ ਲੇਕਿਨ ਜੱਸੀ ਭਾਜੀ ਦਾ ਬਹੁਤ ਮਜ਼ਾ ਆਇਆ ਕੁਝ ਚੀਜ਼ਾਂ ਤੁਸੀਂ ਜਿਹੜੀਆਂ ਸ਼ੇਅਰ ਕੀਤੀਆਂ ਤੁਹਾਡਾ ਇਹ ਰੰਗ ਵੀ ਨਜ਼ਰ ਆਇਆ ਔਰ ਵਾਕਈ ਬੜਾ ਬਹੁਤ ਆਲਾ ਇੰਜੋਏ ਕਰ ਰਿਹਾ ਮੈਂ ਮੇਰਾ ਮੈਂ ਅਲੀ ਕੀਤੇ ਅਲੀ ਤੇ ਮੇਰਾ ਐਕਚੁਅਲੀ ਮੇਰਾ ਇੰਟਰਸਟ ਇਹਨਾਂ ਚੀਜ਼ਾਂ 'ਚ ਜ਼ਿਆਦਾ ਹੈ। ਉਹ ਦਿਲ ਹੈ ਕਿ ਕੁੜੀ ਉਹ ਮੇਰਾ ਅਲੱਗ ਤਰ੍ਹਾਂ ਦਾ ਕੰਮ ਹੈ, ਪਰ ਇਹ ਤੇ ਮੇਰਾ ਇੰਟਰਸਟ ਤੇ ਜ਼ਿਆਦਾ ਇਹਨਾਂ ਚੀਜ਼ਾਂ 'ਚ ਹੈ। ਅਰੇ ਵਾਹ ਵਾਹ, ਇਹ ਅਸਲ 'ਚ ਵਾਕਈ ਸਾਡਾ ਬੇਸਿਕ ਜਿਹੜੇ ਸਾਡੀਆਂ ਬੁਨਿਆਦਾਂ ਉਹ ਇਹੀ ਨੇ। ਸਾਡਾ ਫੋਕ ਮਿਊਜ਼ਿਕ ਹੈ, ਸਾਡਾ ਸੂਫੀ ਮਿਊਜ਼ਿਕ ਹੈ ਤੇ ਉਹ ਮੈਂ ਕੀਤੀ ਸੀ ਇੱਕ ਸੋਸ਼ਲ ਮੀਡੀਆ ਟੱਪੇ ਨਾ, ਉਹਦੇ 'ਚ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕਰਦਾ। ਕੋਈ ਪਾਣੀ ਭਰ ਲਾਂਗੇ ਨੀ ਮੂੰਹ ਤੇ ਆ ਜਾਵੀਂ, ਗੱਲਾਂ ਮੂੰਹ ਤੇ ਕਰ ਲਾਂਗੇ ਨੀ ਮੂੰਹ ਤੇ ਆ ਜਾਵੀਂ। ਕੋਈ ਕੱਚੀ ਕੰਦਰਾਂ ਦੀ ਕੁਝ ਇਸ ਤਰ੍ਹਾਂ ਦੀ ਕੁਝ ਚੀਜ਼ਾਂ ਸੀ, ਹੁਣ ਥੋੜਾ ਹਾਜ਼ਰਾ ਜ਼ਹਿਨ ਤੋਂ ਨਿਕਲੀਆਂ ਵੀ ਨਹੀਂ, ਲੇਕਿਨ ਇਹ ਸੋ ਹੈ YouTube ਤੇ ਪਏ ਹੋਏ ਸੋਸ਼ਲ ਮੀਡੀਆ ਟੱਪੇ ਦੇ ਨਾਲ ਦੋਨੋਂ ਕੁਝ ਚੀਜ਼ਾਂ ਮਿਲ ਜਾਣਗੇ। ਕਮਾਲ ਕਮਾਲ ਕਮਾਲ, ਵੈਰੀ ਗੁੱਡ। ਜਿਵੇਂ ਜਦੋਂ ਅਰੋੜਾ ਸਾਹਿਬ ਤੁਸੀਂ ਬੋਲੀਆਂ ਦੀ, ਢਿੱਲੋਂ ਸਾਹਿਬ ਤੁਸੀਂ ਗੱਲ ਕਰੀ, ਸੌਰੀ ਹੁਣ ਮੈਨੂੰ ਯਾਦ ਆਈ ਜਿਹੜੀਆਂ ਚੀਜ਼ਾਂ ਥੋੜੀਆਂ ਥੋੜੀਆਂ ਨਾ, ਤੁਹਾਨੂੰ ਆਪ ਹੀ ਕੱਟਣਾ ਪੈਣਾ ਹੁਣ ਮੇਰਾ ਫੋਨ। ਨਹੀਂ ਅਸੀਂ ਨਹੀਂ ਕੱਟਦੇ। ਤਾਂ ਮੈਂ ਜਿਵੇਂ ਜਗਜੀਤ ਭਾਜੀ ਉਹਨਾਂ ਦੀ ਗੱਲ ਕਰ ਲਓ, ਤੁਸੀਂ ਉਹਨਾਂ ਦੀਆਂ ਤੁਸੀਂ ਚੀਜ਼ਾਂ ਸੁਣੀਆਂ ਹੋਣਗੀਆਂ, ਇੱਕ ਨਾ ਛੜਿਆਂ ਦੀ ਅੱਗ ਨਾ ਬਲੇ, ਹਾਂਜੀ, ਰੰਨਾ ਵਾਲਿਆਂ ਦੇ ਪੱਕਣ ਪਰੌਂਠੇ, ਉਹ ਵੀ ਇੱਕ ਲਾਈਨ ਦੀਆਂ ਬੋਲੀਆਂ ਆ। ਹਾਂਜੀ ਤੇ ਹਾਂ, ਤੇ ਜਿਵੇਂ ਉਸ ਤੋਂ ਪਹਿਲਾਂ ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਕੂਕ ਸੁਣ ਕੇ ਜਿੰਦੇ ਮੇਰੀਏ, ਦਾਰਾ ਨਾ 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 ਨਾ। ਇਹ ਵੀ ਬੋਲੀਆਂ ਬਹੁਤ ਪ੍ਰਕਾਰ ਦੀਆਂ ਬੋਲੀਆਂ ਹੈਗੀਆਂ ਵੈਸੇ। ਹਾਂ, ਬਹੁਤ ਜ਼ਿਆਦਾ ਇੱਕ ਲਾਈਨ ਦੀਆਂ ਬੋਲੀਆਂ, 2 ਲਾਈਨ। 12 ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ, ਜਿਹੜਾ ਉਹ ਦੇਖੋ ਅੱਜ ਕੱਲ ਕਿੰਨੀਆਂ ਫੇਮਸ ਹੁੰਦੀਆਂ, ਜਿੱਦਾਂ ਲੋਕ ਬਾਲੀਵੁੱਡ 'ਚ ਵੀ ਉਹਨੂੰ ਲੈ ਲੈਂਦੇ ਆ ਹਨਾ। ਤੇ ਉਹ 2 ਲਾਈਨ ਦੀਆਂ ਬੋਲੀਆਂ। ਫਿਰ ਜਿੱਦਾਂ ਸਦੀਕ ਸਾਹਿਬ ਉਹਨਾਂ ਨੇ ਰੜਕੇ ਨੀਂਦਰ ਨੀਂਦ ਦਾਣਾ ਨੀਂਦ ਨਾ ਦੇਨ ਦਨ ਨੀਂਦ ਨਾ ਨਾ ਦੜਕੇ ਨੀਂਦਰ ਰੀਰ ਨਾ ਨੀਂਦ ਨਾ। ਕਈ ਲੋਕ ਇਹਨੂੰ ਵੀ ਮੰਨ, ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਉਹ ਚੱਲ ਮੇਲੇ ਚੱਲੀਏ ਵੇ, ਚੱਲ ਮੇਲੇ ਚੱਲੀਏ ਵੇ ਸੋਹਣਿਆ, ਮਾਂ ਤੇਰੀ ਤੋਂ ਚੋਰੀ, ਇੱਕ ਤਾਰਾ ਵੱਜਦਾ ਵੇ ਰਾਂਝਣਾ। ਔਰ ਜੋ ਤੁੰਬੇ ਵਾਲੇ ਤੇਲ ਗੋਜਵਣ ਦਾਣ ਦਾਣ ਨੇ ਦਾਣ ਨਨੀ ਨਾ ਦਾਣ 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 ਦਣੀ ਦਾਣ ਦਾਣ ਦਣੀ ਦਾ 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 ਨਾ ਨਾ ਨੇ ਕਲੈਰੀਆ ਕਲੈਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਕਲੈਰੀ। ਬਹੁਤ ਸਾਰੀਆਂ ਚੀਜ਼ਾਂ ਭਾਜੀ, ਬੋਲੀਆਂ ਤਾਂ ਦੁਨੀਆ ਭਰਦਾ। ਇੱਕ ਤਾਰੇ ਨੂੰ ਤਾਂ ਹਮੇਸ਼ਾ ਲਈ ਤੁਸੀਂ ਆਪਣੇ ਨਾਂ ਨਾਲ ਜੋੜ ਲਿਆ ਜੀ। ਇੱਕ ਉਹ ਭਾਵੇਂ ਹੋਰ ਜੋ ਮਰਜ਼ੀ ਕੋਈ ਗਾਉਂਦਾ ਰਹੇ ਇੱਕ ਤਾਰੇ ਨੂੰ, ਉਹ ਤਾਂ ਹਮੇਸ਼ਾ ਹੁਣ ਤੁਹਾਡਾ ਸਿਗਨੇਚਰ ਸੌਂਗ ਹੈ। ਮੇਰੇ ਖਿਆਲ ਦਿਲ ਲੈ ਗਈ ਕੁੜੀ ਗੁਜਰਾਤ ਦੀ, ਉਹ ਸਿਗਨੇਚਰ ਸੀ, ਤੇ ਕਿਸੇ ਸਿੰਗਰ ਕੋਲ ਇੱਕ ਤੋਂ ਵੱਧ ਸਿਗਨੇਚਰ ਸੌਂਗਸ ਬਣਨੇ ਬੜੇ ਘੱਟ ਚਾਂਸਸ ਹੁੰਦੇ ਆ, ਤੇ ਤੁਹਾਡੇ ਕੋਲ ਇੱਕ ਤੋਂ ਵੱਧ ਕਈ ਸਾਰੇ ਸਿਗਨੇਚਰ ਸੌਂਗਸ ਨੇ। ਬੜੀ ਕਮਾਲ ਦੀ ਗੱਲ ਤੁਸੀਂ ਜੋੜ ਕੇ ਦੱਸਿਆ। ਹਾਂ, ਮੇਰਾ ਐਕਚੁਅਲੀ ਮੇਰਾ ਇੰਟਰਸਟ ਰਿਹਾ ਬਹੁਤ, ਕਿਉਂਕਿ ਮੈਂ ਕੰਮ ਹੀ ਜਿੱਦਾਂ ਮੈਂ ਦਵਿੰਦਰ ਸਤਿਆਰਥੀ ਹੋਣਾ ਸਾਹਿਬ ਦੀ ਗੱਲ ਕਰ ਰਿਹਾ ਸੀ ਨਾ ਜੀ, ਤੁਸੀਂ ਅਗਰ ਤੁਹਾਨੂੰ ਚਾਂਸ ਮਿਲੇ ਤਾਂ ਜ਼ਰੂਰ ਉਹਨਾਂ ਦੀ ਕਿਤਾਬ ਪੜ੍ਹੋ। ਇੱਕ ਪੰਜਾਬੀ ਦੇ ਲੋਕ ਗੀਤ, ਕਾਂਗੜੇ ਦੇ ਲੋਕ ਗੀਤ, ਉਹਨਾਂ ਨੇ ਲੋਕ ਗੀਤਾਂ ਦੇ ਉੱਪਰ ਬਹੁਤ ਕੰਮ ਕੀਤਾ, ਕਾਫੀ ਮੋਟੇ। ਦਵਿੰਦਰ ਸਤਿਆਰਥੀ ਸਾਹਿਬ ਤੇ MS ਰੰਧਾਵਾ ਉਹਨਾਂ ਦੀ ਉਹ ਹੈਗੀ ਹੈ, ਐਡੀਸ਼ਨ ਹੈਗੀ ਉਹ, ਤੇ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ। ਢਿੱਲੋਂ ਸਾਹਿਬ ਤੁਸੀਂ ਜ਼ਰੂਰ ਪੜ੍ਹਿਓ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਮਤਲਬ ਹਿੰਦੀ ਜਾਂ ਉਰਦੂ 'ਚ ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ ਕਿ ਜਾਂ ਸ਼ਾਹਮੁਖੀ ਪੜ੍ਹਦੇ ਹੋ? ਹੁਣ ਤਾਂ ਟ੍ਰਾਂਸਲੇਟ ਹਲੇ ਤੱਕ ਕਰੀ ਦੀ, ਸ਼ਾਹਮੁਖੀ ਆਉਂਦੀ, ਗੁਰਮੁਖੀ ਨਹੀਂ ਆਉਂਦੀ, ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਤੇ ਜੱਸੀ ਭਾਜੀ, ਮੈਂ ਸੌਰੀ ਇੰਟਰਪਟ ਹੁੰਦਾ, ਨਾਲ ਮੇਰੇ ਨਾਲ ਸਾਵਲ ਨੇ, ਮੇਰੇ ਕਜ਼ਨ ਵੀ ਨੇ, ਤੇ ਇਹ ਵੀ ਬਹੁਤ ਸੋਹਣਾ ਗਾਉਂਦੇ ਨੇ, ਹੈ ਨੇ। ਸਾਵਲ ਆਵਾਜ਼ ਆ ਰਹੀ ਤੁਹਾਨੂੰ? ਸਾਵਲ ਸਾਹਿਬ ਤੁਸੀਂ, ਮੈਨੂੰ ਲੱਗਦਾ ਇਹ ਵੀ ਫ੍ਰੀਜ਼ ਇੱਕ ਵਾਰ ਹੋ ਗਿਆ ਇੰਟਰਨੈਟ, ਇਹਨਾਂ ਨੂੰ ਰੀਕਨੈਕਟ ਕਰਨਾ ਪਏਗਾ। ਹਾਂਜੀ, ਬਣ ਗਈ ਗੱਲ ਲੱਗਦਾ ਜੀ। ਨਹੀਂ ਜੀ, ਸਾਵਲ ਦੀ ਆਵਾਜ਼ ਡਿਸਟਰਬ ਹੁੰਦੀ ਆ। ਸਾਵਲ ਨੂੰ ਮੈਂ ਮੈਸੇਜ ਦੇ ਦੇਣਾ, ਦੁਬਾਰਾ ਕੋਈ ਇੰਟਰਨੈਟ ਚੇਂਜ ਕਰਦਾ। ਅਲੀਬਾਸ ਨੇ ਫਿਰ ਇੱਕ ਵਾਰੀ ਸਾਡੇ ਨਾਲ, ਮੈਂ ਬੈਕ ਸਟੇਜ ਤੇ ਜਾ ਕੇ ਸਰਕੀ ਨੂੰ ਦਵਾਂਗਾ। ਤੁਸੀਂ
ਜੀ ਅਸੀਂ ਅਲੀ ਅब्बास ਸਾਹਿਬ ਤੋਂ ਥੋੜੀ ਜਿਹੀ ਗੱਲਬਾਤ ਨਾਲ ਕਰਦੇ ਹਾਂ। ਸਰਗੀਤ ਜੀ ਵੀ ਆ ਗਏ ਨੇ। ਸੋ ਅਲੀ अब्बास ਸਾਹਿਬ ਫਿਰ ਤੁਹਾਡੇ ਕੋਲ ਕੁਝ ਸੁਣਨਾ ਅਸੀਂ ਜੱਸੀ ਜੀ ਤੋਂ ਸੁਣ ਰਹੇ ਹਾਂ ਤੇ ਅਸੀਂ ਬਿਲਕੁਲ ਪਸੰਦ ਕਰਦੇ ਜੱਸੀ ਜੀ ਨੂੰ ਕਰਦੇ ਹਾਂ। ਸਰਗੀ ਜੀ ਤੁਹਾਨੂੰ ਕੋਈ ਇਤਰਾਜ਼ ਨਹੀਂ ਜੀ ਇਹਨਾਂ ਦੋਨਾਂ ਨੂੰ ਸੁਣਦੇ ਰਹੀਏ ਥੋੜੀ ਦੇਰ ਅਸੀਂ? ਨਾ ਮੈਨੂੰ ਕਿਉਂ ਇਤਰਾਜ਼ ਹੋਣਾ, ਸਗੋਂ ਮੈਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ ਔਰ ਇੰਨੇ ਵਧੀਆ ਦਿੱਗਜ ਹੈਗੇ ਨੇ ਕਿ ਆਪਣੀ ਆਪਣੀ ਕਲਾ ਦੇ ਵਿੱਚ ਇੰਨੇ ਨਿਪੁੰਨ, ਆਪਾਂ ਤਾਂ ਬੈਠ ਕੇ ਸੁਣਨ ਵਾਲਿਆਂ ਦੇ ਵਿੱਚੋਂ ਆ ਤੇ ਬਹੁਤ ਵਧੀਆ ਚੀਜ਼ ਆ ਕਿ ਮੈਨੂੰ ਤੁਹਾਡੇ ਨਾਲ ਜੁੜ ਕੇ ਤੁਹਾਡੇ ਸੰਗ ਬੈਠ ਕੇ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ। ਸੋ ਅਸੀਂ ਬੋਲੀਏ ਅੱਜ ਮੈਂ ਇੱਕ ਵਾਰ ਫਿਰ ਤੋਂ ਆਪਣੇ ਦੋਸਤਾਂ ਨੂੰ ਜਿਹੜੇ ਕਿ ਹੁਣ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਵਾਂ ਕਿ ਅਸੀਂ ਬੋਲੀਏ ਦੇ ਵੱਖੋ ਵੱਖਰੇ ਰੰਗਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਾਕਿਸਤਾਨ ਤੋਂ ਸਾਡਾ ਅਲੀ अब्बास ਸਾਹਿਬ ਇਸ ਵਕਤ ਨੇ ਸਾਡਾ ਉਹ ਪਾਕਿਸਤਾਨ ਦੀ ਬੋਲੀਆਂ ਦੀ ਗੱਲ ਕਰ ਰਹੇ। ਜਸਵੀਰ ਕੁੱਤੀ ਜੀ ਬਹੁਤ ਅਲੱਗ-ਅਲੱਗ ਕਿਸਮ ਦੀ ਬੋਲੀਆਂ, ਬਤਾਵਾ ਬੋਲੀਆਂ, ਜਨਾਨਾ ਬੋਲੀਆਂ, ਉਸ ਤੋਂ ਇਲਾਵਾ ਹੋਰ ਇੱਕ ਲਾਈਨ ਦੀ ਬੋਲੀਆਂ ਵੱਖੋ ਵੱਖਰੀ ਮੈਂ ਤੇ ਇੱਕ ਗੱਲ ਕਹਿਣੀ ਚਾਹੂੰਗੀ ਨਾ ਵੀ ਜੇ ਆਪਾਂ ਇਹਨੂੰ ਏਦਾਂ ਕਰ ਲਈਏ ਕਿ ਆਪਾਂ ਰਿਸ਼ਤਿਆਂ ਦੇ ਮਤਲਬ ਇੱਕ ਰਿਸ਼ਤੇ ਤੋਂ ਬੋਲੀ ਚੱਕ ਕੇ ਆਪਾਂ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਤੋਂ ਬੋਲੀ ਚੱਕ ਕੇ ਜੇ ਆਪਾਂ ਐਵੇਂ ਕਰਨੀ ਸ਼ੁਰੂ ਕਰੀਏ ਲੜੀਵਾਦੀ ਤੌਰ ਦੇ ਉੱਤੇ ਆਪਾਂ ਇੱਕ ਚੀਜ਼ ਨੂੰ ਲੈ ਕੇ ਫੜ ਲਵਾਂਗੇ ਨਾ, ਜਿਵੇਂ ਦਿਓਰ ਭਰਜਾਈ ਦੇ ਉੱਤੇ ਹੋ ਗਈ, ਨਨਾਣ ਦੇ ਉੱਤੇ ਹੋ ਗਈ, ਮਾਂ ਦੇ ਉੱਤੇ ਹੋ ਗਈ, ਸੱਸ ਦੇ ਉੱਤੇ ਹੋ ਗਈ, ਆਸ਼ਕ ਮਸ਼ੂਕ ਦੇ ਉੱਤੇ ਹੋ ਗਈ, ਹੈ ਨਾ। ਜਿਵੇਂ ਚੱਲੀਏ ਤਾਂ ਆਪਾਂ ਥੋੜੇ ਜਿਹੇ ਮਤਲਬ ਸੁਲਝੇ ਹੋਏ ਤਰੀਕੇ ਨਾਲ ਅੱਗੇ ਵੱਧਦੇ ਜਾਵਾਂਗੇ ਔਰ ਨਾਲੇ ਸਾਨੂੰ ਸਾਰੇ ਰੰਗ ਜਿਹੜੇ ਨੇ ਸਾਡੇ ਬੋਲੀਆਂ ਦੇ ਤੇ ਸਾਡੀਆਂ ਜਿਹੜੀਆਂ ਰਵਾਇਤਾਂ ਦੇ ਆ ਉਹ ਸਾਨੂੰ ਸੁਣਨ ਨੂੰ ਮਿਲ ਜਾਣਗੇ, ਹੈ ਨਾ। ਬਿਲਕੁਲ ਠੀਕ ਹੈ ਜੀ। ਜੋ ਮਾਂ ਤੋਂ ਸ਼ੁਰੂਆਤ ਕਰ ਲੈਣੇ, ਮਾਂ ਬਾਰੇ ਜੇ ਕੁਝ ਤੁਹਾਡੇ ਕੋਲ ਸ਼ੁਰੂ ਕਰ ਲੈਣੇ। ਸਰਗੀ ਜੀ ਤੁਸੀਂ ਮਾਂ ਬਾਰੇ ਕੋਈ ਬੋਲੀ ਜੇ ਪਾ ਸਕਦੇ ਹੋ, ਮਾਂ ਬਾਰੇ ਬੋਲੀ ਸਾਨੂੰ ਸੁਣਾ ਸਕਦੇ ਹੋ? ਪਹਿਲਾਂ ਤੁਹਾਡੇ ਕੋਲ ਚੱਲਦੇ ਆ, ਫਿਰ ਅਲੀ अब्बास ਸਾਹਿਬ ਕੋਲ ਚੱਲਾਂਗੇ ਤੇ ਉਸ ਤੋਂ ਬਾਅਦ ਫਿਰ ਜਸਵੀਰ ਜੱਸੀ ਜੀ ਕੋਲ ਆ ਜਾਵਾਂਗੇ ਜੀ। ਜੀ ਪਤਾ ਕੀ ਆਪਾਂ ਅਲੀ ਹਾਂਜੀ ਸਰਗੀ ਜੀ ਜੀ ਹੈ ਨਾ। ਮੈਂ ਚਾਹੂੰਗੀ ਕਿ ਪਹਿਲਾਂ ਜਿੱਦਾਂ ਜਸਵੀਰ ਜੱਸੀ ਜੀ ਸੀਗੇ ਕਿ ਉਹ ਮਾਂ ਦੇ ਉੱਤੇ ਕੋਈ ਚੀਜ਼ ਜ਼ਰੂਰ ਸੁਣਾਉਣ, ਕਿਉਂਕਿ ਬਹੁਤ ਸੰਜੀਦਾ ਤਰੀਕੇ ਦੇ ਨਾਲ ਇਹ ਉਸ ਪੱਖ ਨੂੰ ਚੱਕਦੇ ਨੇ, ਹੈ ਨਾ। ਤੇ ਮੈਂ ਚਾਹੂੰਗੀ, ਗੁਜ਼ਾਰਿਸ਼ ਕਰੂੰਗੀ ਕਿ ਇਹ ਦੇਖੋ ਜੀ ਮੇਰੇ ਵਰਗਾ ਬੰਦਾ ਜਿਹੜਾ ਬੇਸੁਰਾ ਜਿਹੜਾ ਗਾ ਨਹੀਂ ਸਕਦਾ ਉਹ ਤੇ ਗੱਲ ਕਹੇ ਕਿ ਪਾਸਿੰਗ ਦਾ, ਬਾਕੀ ਜਸਵੀਰ ਜੀ ਤੁਸੀਂ ਸੁਣਾਓ ਉਹ ਤਾਂ ਸਮਝ। ਸਰਗੀ ਤੁਸੀਂ ਵੀ ਸੁਣਾ ਸਕਦੇ ਹੋ ਪਰ ਕੋਈ ਨਹੀਂ, ਅਸੀਂ ਜੱਸੀ ਜੀ ਨੂੰ ਪਹਿਲਾਂ ਕਹਿੰਦੇ ਨਹੀਂ ਤੁਸੀਂ ਸੁਣਾਓ, ਤੁਸੀਂ ਸੁਣਾਓ। ਦੇਖੋ ਤੁਸੀਂ ਤਾਂ ਰਿਸਰਚ ਵਾਲੇ ਬੰਦੇ ਹੋ, ਅਸੀਂ ਤੇ ਥੋੜੇ ਜਿਹੇ ਏਦਾਂ ਹੀ ਅਸੀਂ ਤੇ ਗਾਇਕ ਬੰਦੇ ਆ ਨਾ, ਮਾੜਾ ਮੋਟੀ ਕਿਤੇ ਕਿਤਾਬਾਂ ਕਤੂਬਾਂ ਪੜ੍ਹ ਲਈਆਂ, ਥੋੜੀਆਂ ਬਹੁਤੀਆਂ ਪੜ੍ਹ ਲਈਆਂ, ਤੇ ਤੁਸੀਂ ਤਾਂ ਬੇਸਿਕ ਰਿਸਰਚ ਵਾਲੇ ਲੋਕ ਹੈਗੇ ਹੋ ਨਾ, ਅਸੀਂ ਤਾਂ ਫਿਰਦੇ ਤੁਰਦੀ ਨੌਲੇਜ ਵਾਲੇ ਬੰਦੇ ਆ। ਤੁਸੀਂ ਸੁਣਾਓ ਕੋਈ ਚੀਜ਼। ਮੈਂ ਅਸੀਂ ਤਾਂ ਫਿਰ ਮਾਂ ਬਾਰੇ ਜੋ ਵੀ ਤੁਹਾਡੇ ਦੋਵਾਂ ਚੋਂ ਪਹਿਲਾਂ ਸ਼ੁਰੂ ਕਰਨਾ ਚਾਹੇ ਉੱਥੋਂ ਸ਼ੁਰੂ ਕਰ ਲੈਣੇ ਜੀ। ਓਕੇ ਠੀਕ ਆ। ਮੈਂ ਇਹਦੇ ਤੇ ਨਾ ਇੱਕ ਗੀਤ ਹੈਗਾ ਆ, ਮੈਂ ਉਹ ਸੁਣਾਉਣੀ ਆ। ਮਾਵਾਂ ਤੇ ਧੀਆਂ ਰਲ ਬੈਠੀਆਂ ਨਿਮਾਏ ਕੋਈ, ਕਰਦੀਆਂ ਗੱਲੜੀਆਂ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨਿਮਾਏ, ਕਣਕਾਂ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ। ਗੀਤ ਹੈਗਾ ਬੜਾ ਪੁਰਾਣਾ। ਸੋ ਜੀ ਮੈਂ ਨਾਲ ਦੀ ਨਾਲ ਕੁਝ ਕਮੈਂਟਸ ਵੀ ਜ਼ਿਕਰ ਕਰਨਾ ਚਾਹੁੰਦਾ। ਇਹਸਾनुल हक ਸਾਹਿਬ ਮਾਈ ਲਿਖਿਆ ਜੀ, ਦੋ ਪੱਤਰ ਅਨਾਰਾਂ ਦੇ ਸਾਡੇ ਦੁੱਖ ਸੁਣ ਕੇ ਚੰਨਾ ਰੋਂਦੇ ਪੱਥਰ ਪਹਾੜਾਂ ਦੇ। ਦੋ ਉਹਨਾਂ ਨੇ ਗੱਲ ਕੀ। ਕੁਲਵਿੰਦਰ ਸਿੰਘ ਮਾਨ ਜੀ ਕਹਿੰਦੇ ਰਾਂਝਾ ਮੱਝੀਆਂ ਹੀਰੀਆਂ ਚਾਰੇ ਭੰਗ ਬੁਰੇ ਆਸ਼ਕੀ ਦੇ। ਮੈਂ ਮਾਫ ਕਰਨਾ ਮੇਰੀ ਐਨਕਾ ਮੇਰੇ ਕੋਲ ਨਹੀਂ, ਮੈਂ ਪੜ੍ਹ ਵੀ ਨਹੀਂ ਪਾ ਰਿਹਾ। ਰਾਜ ਨਾਗਪਾਲ ਸਾਹਿਬ ਕਹਿੰਦੇ ਸ਼ਾਹਮੁਖੀ ਲੈਂਗੁਏਜ ਦੇ ਦਰਸ਼ਨ ਕਰਾ ਦਿਓ। ਰਾਜ ਨਾਗਪਾਲ ਸਾਹਿਬ ਸ਼ਾਹਮੁਖੀ ਉਰਦੂ ਸਕ੍ਰਿਪਟ ਕਿਹਾ ਜਾਂਦਾ ਹੈ, ਜਿਹੜੀ ਅਰਬਿਕ ਤੋਂ ਨਿਕਲੀ ਸਕ੍ਰਿਪਟ ਹੈ ਉਹਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ। ਜਿਹੜੇ ਅੱਖਰ ਨੇ ਉਹ ਉਰਦੂ ਦੇ ਵਰਤੇ ਜਾਂਦੇ ਪਰ ਲਿਖੀ ਪੰਜਾਬੀ ਉਸ ਤਰ੍ਹਾਂ ਜਾਂਦੀ ਹੈ ਜੀ, ਪੰਜਾਬੀ ਵਾਂਗੂ ਲਿਖੀ ਜਾਂਦੀ ਹੈ, ਉਹ ਹੈ ਜੀ। ਹਾਂਜੀ ਜੱਸੀ ਜੀ ਹੁਣ ਤੁਹਾਡੇ ਵੱਲ ਵਾਪਸ ਆ ਰਿਹਾ ਜੀ, ਤੁਸੀਂ ਆਪਣੀ ਬੋਲੀ ਤਿਆਰ ਕਰ ਲਓ ਮਾਂ ਬਾਰੇ। ਤੇ ਮੈਂ ਇੱਕ ਮਿੰਟੂ ਅਰੋੜਾ ਜੀ ਦੀ ਬੋਲੀ ਪੜ੍ਹ ਦਵਾਂ। ਛਾਪੇ 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 ਕੰਨੀ ਝੁਮਕੀ ਪਾ ਕੇ ਪਾ ਦੇ ਬਾਬਲਾ, ਲੋਕੀ ਕਹਿਣ ਨਾ ਗਰੀਬ ਤੇਰੇ ਮਾਪੇ। ਕੰਨੀ ਝੁਮਕੀ ਪਾ ਦੇ ਬਾਬਲਾ, ਲੋਕੀ ਕਹਿਣ ਨਾ ਗਰੀਬ ਤੇਰੇ ਮਾਪੇ। ਤੇ ਗੱਲ ਆਪਣੀ ਮਨਾ ਵੀ ਲੈਣੀ ਮਾਹੀ ਕੋਲੋਂ ਤੇ ਨਾ ਭਾਵੇਂ ਕਿਸੇ ਹੋਰ ਦਾ ਲਾ ਕੇ। ਸੋ ਕਹਿਣਾ ਧੀ ਨੂੰ ਸੁਣਾਉਣਾ ਨੂੰ ਇਹ ਗੱਲ ਉਹ ਹੈ ਜੀ, ਗੱਲ ਆਪਣੀ ਕਰਾ ਲੈਣੀ। ਸੋ ਜਸਵੀਰ ਜੀ ਤੁਹਾਡੇ ਕੋਲ ਆਉਂਦੇ ਆ, ਤੁਸੀਂ ਸੁਣਾਓ ਜੀ ਮਾਂ ਬਾਰੇ। ਮੈਨੂੰ ਤਾਂ ਮਾਨ ਇੱਕ ਕੁਲਦੀਪ ਮਾਨਕ ਸਾਹਿਬ ਦਾ ਗਾਣਾ ਸੀਗਾ ਜਿਹੜਾ ਮਾਂ ਦੇ ਉੱਪਰ, ਜਿੱਦਾਂ ਇਹਨਾਂ ਨੇ ਗਾਣਾ ਸੁਣਾਇਆ ਨਾ। ਬੋਲੀਆਂ ਤੇ ਮਾਂ ਤੇ ਹੈਗੀਆਂ ਬੋਲੀਆਂ ਬਹੁਤ ਸਾਰੀਆਂ, ਮੈਨੂੰ ਯਾਦ ਨਹੀਂ ਹੈ ਹੁਣ, ਬਟ ਮਾਂ ਦੇ ਨਾਲ ਕਿਉਂਕਿ ਹਰ ਰਿਸ਼ਤੇ ਦੇ ਉੱਪਰ ਹੀ ਬਹੁਤ ਸਾਰੀਆਂ ਬੋਲੀਆਂ ਹੈਗੀਆਂ, ਜਿਵੇਂ ਭੈਣਾਂ ਦੀਆਂ ਬੋਲੀਆਂ ਹੈਗੀਆਂ, ਭਾਬੀਆਂ ਦੀਆਂ ਹੈਗੀਆਂ। ਤੇ ਜਿਵੇਂ ਇੱਕ ਗਾਣਾ ਸੀਗਾ ਉਹ ਮੈਂ ਤੁਹਾਨੂੰ 2 ਲਾਈਨਾਂ ਸੁਣਾ ਦੇਣਾ ਮਾਨਕ ਸਾਹਿਬ ਦਾ।
ਹੋ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਹੋ ਮਾਂ ਹੈ ਠੰਡੜੀ ਛਾਇਆ ਵਾਲਿਓ, ਮਾਂ ਬਿਨਾ ਜਗ ਕੁੱਪ ਸੁਣਨਾ ਦਿਸਦਾ ਚਾਰ ਚੁਫੇਰਾ, ਉਹ ਕੋਈ ਨਾ ਫੜਦਾ ਬਾਹ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ, ਛੱਲਾ ਬੇਰੀ ਬੂਰੇ ਵੇ ਵਤਨ ਮਾਈ ਦਾ ਦੂਰੇ ਵੇ, ਜਾਣਾ ਪਹਿਲੇ ਪੂਰੇ ਵੇ, ਗੱਲ ਸੁਣ ਚੱਲਿਆ ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ। तो फिर ਏਦਾਂ ਹੌਲੀ 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 ਕਰਕੇ ਮਾਂ ਦੀਆਂ ਵੀ ਬੋਲੀਆਂ ਕਾਫੀ ਯਾਦ ਆ ਸਕਦੀਆਂ, ਭੈਣਾਂ ਦੀਆਂ ਬਹੁਤ ਬੋਲੀਆਂ ਹੈਗੀਆਂ, ਜੋੜੀ ਦੀਆਂ ਬਹੁਤ ਬੋਲੀਆਂ ਹੈਗੀਆਂ, ਹਰ ਇੱਕ ਰਿਸ਼ਤੇ ਦੇ ਬਹੁਤ ਬਹੁਤ ਖੂਬਸੂਰਤ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰੀ ਨਾ ਅਬੋਹਰ ਇੱਕ ਪ੍ਰੋਗਰਾਮ ਕਰਨ ਗਿਆ ਸੀ ਜੀ, ਉਹਨਾਂ ਦੇ ਸੁਨੀਲ ਜਾਖੜ ਉਹਨਾਂ ਦੀ ਇੱਕ ਰੈਲੀ ਸੀਗੀ ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਇੱਕ ਬੜਾ ਅਖਾੜਾ ਬੰਨਿਆ ਹੋਇਆ ਸੀਗਾ, ਮਤਲਬ ਵੱਜਿਆ ਹੋਇਆ ਸੀ ਇੱਕਦਮ, ਤੇ ਇੱਕ ਮਾਤਾ ਆਈ, ਬਹੁਤ 85-88 ਸਾਲ ਦੀ ਹੋਏਗੀ ਮਾਤਾ, ਤੇ ਡੰਗੋਰੀ ਉਹਨੇ ਫੜੀ ਨਾਲ, ਤੇ ਉਹ ਆਪਣੇ ਇੱਕ ਛੋਟੀ ਜੀ ਥੈਲੀ ਫੜੀ ਤੇ ਉਹ ਨਾਲ ਏਦਾਂ ਆਈ ਜਾਏ, ਤੇ ਮੈਨੂੰ ਕਹਿੰਦੀ ਵੀ ਇੱਧਰ ਮੇਰੀ ਗੱਲ ਸੁਣ। ਤੇ ਮੈਂ ਨੀਚੇ ਹੋ ਕੇ ਮੈਂ ਕਿਹਾ ਹਾਂਜੀ ਮਾਤਾ ਜੀ। ਕਹਿੰਦੀ ਮੈਂ ਗਾਵਾਂਗੀ ਤੇ ਮੈਂ ਬੋਲੀ ਪਾਵਾਂਗੀ ਤੇ ਤੂੰ ਨੱਚੀ। ਤੇ ਮੈਂ ਕਿਹਾ ਠੀਕ ਹੈ। ਮੈਂ ਕਿਹਾ ਮਾਤਾ ਜੀ ਆ ਜਾਓ ਤੁਸੀਂ ਆ ਜਾਓ ਉੱਪਰ। ਉਹਨਾਂ ਨੂੰ ਮੈਂ ਉੱਪਰ ਲਾਇਆ ਤੇ ਮੇਰੇ ਯਾਰ ਇੱਕ ਬੋਲੀ ਪਾਈ ਸੀਗੀ, ਉਹ ਮੈਂ ਕਦੀ ਬੋਲੀ ਉਹ ਸੁਣੀ ਨਹੀਂ ਸੀ। ਉਹ ਸੀ ਦਾ 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 ਰਾ ਦਾ ਦਾ ਦੇ ਦਾ ਦਾ ਨਾ ਨੀ ਦੇ ਤੋੜ ਕੇ ਦਾ ਰਾ ਦਾ 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 ਰਾ ਦੇ ਦਾ ਦੇ ਦਾ ਤੇ ਤੋੜ ਕੇ ਚਲਿਆ ਜਾਵੀਂ ਵੇ ਗਾਨਾ ਸ਼ਗਨਾ ਦਾ ਗਨਿਆ ਜਾਵੀਂ ਵੇ ਗਾਨਾ ਸ਼ਗਨਾ ਦਾ ਖੋਲ ਕੇ। ਤਾਂ ਮਤਲਬ ਮੈਂ ਕਿਹਾ ਯਾਰ ਕਮਾਲ, ਦੇਖੋ ਕਦੀ ਸੁਣੀ ਨਹੀਂ। ਉਹ ਮਾਲਵੇ ਦੀ ਕੋਈ ਬੋਲੀ ਸੀ ਉਧਰ ਦੀ, ਹੈ ਨਾ। ਲਾਈਨ ਕਿੰਨੀ ਖੂਬਸੂਰਤ ਹੈ, ਚਲਿਆ ਜਾਵੀਂ ਵੇ। ਮੇਰੇ ਪਹਿਲੀ ਲਾਈਨ ਭੁੱਲ ਗਈ ਉਹਨਾਂ ਦੀ। ਹਾਂ, ਗਾਨਾ ਸ਼ਗਨਾ ਦਾ ਖੋਲ ਕੇ। ਮੈਂ ਪਹਿਲੀ ਵਾਰ ਉਦੋਂ ਸੁਣੀ ਸੀ। ਅਸੀਂ ਕਿਉਂਕਿ ਅਸੀਂ ਮਾਝੇ ਦੇ ਬੰਦੇ ਆ ਤੇ ਮਾਲਵੇ 'ਚ ਜ਼ਿਆਦਾ ਰਹੇ ਨਹੀਂ, ਬਟ ਮਾਲਵੇ ਦੀਆਂ ਵੀ ਚੀਜ਼ਾਂ ਜਿਹੜੀਆਂ ਹੁੰਦੀਆਂ ਬੋਲੀਆਂ ਦੇ ਉੱਤੇ, ਮਾਲਵੇ ਦਾ ਬਹੁਤ ਕੰਮ ਹੈਗਾ, ਬਹੁਤ ਲੋਕਾਂ ਦਾ ਕੰਮ ਹੈਗਾ ਜੀ ਜੋ ਚੀਜ਼ਾਂ ਦਾ। ਹਾਂਜੀ, ਸੋ ਭਾਜੀ ਹੁਣੀ ਫਿਰ ਜੁੜ ਗਏ ਨੇ, ਉਹਨਾਂ ਕੋਲੋਂ ਸੁਣੋ। ਮੈਨੂੰ ਲੱਗਦਾ ਛੁੱਟੀਆਂ ਹਜੇ ਵੀ ਇੰਟਰਨੈਟ ਪ੍ਰੋਪਰ ਨਹੀਂ, ਉਹਦਾ ਮੂਵਮੈਂਟ ਨੂੰ ਨਜ਼ਰ ਨਹੀਂ ਆ ਰਿਹਾ। ਜਦੋਂ ਜੁੜਦੇ ਆਪਾਂ ਨਾਲ ਗੱਲ ਕਰਾਂਗੇ। ਨਾਲ ਨਾਲ ਉਹਨਾਂ ਦੋਸਤਾਂ ਦੀ ਗੱਲ ਕਰਾਂ ਜੋ ਸਾਨੂੰ ਮੈਸੇजेस ਭੇਜ ਰਹੇ ਨੇ। ਨਾਲ ਨਾਲ ਜੀ ਇੱਕ ਬੜੀ ਖੂਬਸੂਰਤ ਇੱਕ ਲਾਈਨ ਦੀ ਬੋਲੀ ਪ੍ਰੀਤ ਕੌਰ ਜੀ ਨੇ ਸਾਨੂੰ ਭੇਜੀ ਹੈ, ਜੇ ਸੱਸ ਮਾਂ ਬਣ ਜੇ ਪੇਕੇ ਕਦੇ ਨਾ ਜਾਈਏ। ਪੇਕੇ ਕਦੇ ਨਾ ਜਾਈਏ, ਇੱਕ ਲਾਈਨ ਜੀ ਸਾਰੀ ਗੱਲ ਕਹਿ ਦਿੱਤੀ ਹੈ। ਜੇ ਸੱਸ ਮਾਂ ਬਣ ਜੇ ਪੇਕੇ ਕਦੇ ਨਾ ਜਾਈਏ, ਪ੍ਰੀਤ ਕੌਰ ਜੀ ਨੇ ਕਹੀ ਹੈ। ਤਾਈਏ 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 ਜੇ ਤਾਈਏ 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 ਜੇ ਸੱਸ ਮਾਂ ਬਣ ਜੇ ਪੇਕੇ ਕਦੇ ਨਾ ਜਾਈਏ, ਜੇ ਸੱਸ ਮਾਂ ਬਣ ਜੇ ਪੇਕੇ ਕਦੇ ਨਾ ਜਾਈਏ, ਜੇ ਸੱਸ ਮਾਂ ਬਣ ਜੇ। ਜੀ ਬਹੁਤ ਖੂਬ। ਸੋ ਇਸ ਤਰ੍ਹਾਂ ਅਭੀ ਸੰਧੂ ਜੀ ਨੇ ਇੱਕ ਬੜੀ ਖੂਬਸੂਰਤ ਬੋਲੀ ਹੈ ਜੀ। ਇਹ ਹਾਲਾਂਕਿ ਮਾਂ ਬਾਰੇ ਨਹੀਂ, ਪਰ ਇਹਦਾ ਜ਼ਿਕਰ ਕਰਨਾ ਬਣਦਾ ਕਿਉਂਕਿ ਬੋਲੀ ਬੜੀ ਖੂਬਸੂਰਤ ਹੈ। ਤੇਰੀ ਮੇਰੀ ਹੋ ਗਈ ਲੜਾਈ ਲੋੜ ਨਹੀਂ ਦਲੀਲਾਂ ਦੀ, ਤੇਰੀ ਮੇਰੀ ਹੋ ਗਈ ਲੜਾਈ ਲੋੜ ਨਹੀਂ ਦਲੀਲਾਂ ਦੀ, ਵਿੱਚ ਕਚਹਿਰੀ ਰੌਲਾ ਪੈ ਜਾਊ ਦੂਰੀ ਪੈ ਜਾਊ ਮੀਲਾਂ ਦੀ, ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਕੁੜੀ ਵਕੀਲਾਂ ਦੀ। ਹਾਂ, ਬੜੀ ਖੂਬਸੂਰਤ ਬੋਲੀ ਉਹਨਾਂ ਨੇ ਸਾਡਾ ਸ਼ੇਅਰ ਕੀਤੀ ਹੈ। ਅੱਛੀ ਹੈ, ਵਧੀਆ। ਰਿਸ਼ਤਿਆਂ ਦੀ ਗੱਲ ਜਦੋਂ ਕਰਦੇ ਹਾਂ ਅਸੀਂ, ਰਿਸ਼ਤਿਆਂ ਦੀ ਬੋਲੀ ਜੇ ਅਸੀਂ, ਗੁਰਮਿੰਦਰ ਸਿੰਘ ਥਿੰਦ ਜੀ ਕਹਿੰਦੇ ਜੀ ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੀ ਜਾਨੀ। ਦਿਲਾਂ ਦੀ ਜਾਨੀ ਮਾਂ ਦੇ ਬਾਬਤ ਤੇ ਨਹੀਂ, ਪਰ ਮਾਂ ਦਾ ਜ਼ਿਕਰ ਜ਼ਰੂਰ ਹੈ ਇਸ ਬੋਲੀ ਵਿੱਚ। ਅਸੀਂ ਗੱਲ ਕਰਦੇ ਹਾਂ ਜੀ ਹੋਰ ਇਸ ਤੋਂ ਪਰ ਜਾ ਕੇ ਭੈਣਾਂ ਬਾਰੇ ਥੋੜੀ ਜਿਹੀ ਗੱਲ ਕਰੀਏ। ਸੋ ਭੈਣਾਂ ਬਾਰੇ ਤੁਸੀਂ ਕੁਝ ਸੁਣਾਓ ਜੀ, ਭੈਣ ਬਾਰੇ ਕੁਝ ਤੁਹਾਡੇ ਜੇ ਚੇਤੇ ਹੋਵੇ ਤੇ। ਪਹਿਲਾਂ ਇੱਥੇ ਹਾਂਜੀ, ਆਪਾਂ ਜਿਹੜਾ ਪਿਛਲਾ ਟੌਪਿਕ ਆ ਮਾਂ ਤੇ ਵੀ ਆਪਾਂ ਇੱਕ ਬੋਲੀ ਪਾ ਲੈਂਦੇ ਆ। ਮਾਈ ਨਿੱਕੀ ਵਰਤ ਸਹੇੜਿਆ ਪੁੱਠੇ ਤਵੇ ਤੋਂ ਕਾਲਾ, ਕੁੜੀਆਂ ਮੈਨੂੰ ਮਾਰਨ ਮਿਹਣੇ ਆ ਤੇਰੇ ਘਰ ਵਾਲਾ, ਕਿੱਥੇ ਮੈਨੂੰ ਦੱਦ ਲਾਤਾ ਉੱਚੇ ਪਜਾਮੇ ਵਾਲਾ। ਇਹ ਮਾਂ ਦੇ ਉੱਤੇ ਬੋਲੀ ਆ। ਹੁਣ ਆਪਾਂ ਪਾਉਂਦੇ ਆ ਭੈਣ ਦੇ ਉੱਤੇ। ਭੈਣਾ ਭੈਣਾ ਕਦੇ ਨਾ ਲੜੀਆਂ ਸਾਡੂ ਮਰ ਗਏ ਖੈ ਕੇ ਵੀ, ਭੈਣਾ ਭੈਣਾ ਕਦੇ ਨਾ ਲੜੀਆਂ, ਭੈਣਾ ਭੈਣਾ ਕਦੇ ਸਾਡੂ ਮਰ ਗਏ ਖੈ ਕੇ, ਮੇਲੜ ਸੱਪ ਵਰਗੀ ਚੱਕ ਲੋ ਵਾਹਿਗੁਰੂ ਕਹਿ ਕੇ, ਮੇਲੜ ਸੱਪ ਵਰਗੀ ਚੱਕ ਲੋ ਵਾਹਿਗੁਰੂ ਕਹਿ ਕੇ, ਮੇਲੜ ਸੱਪ ਵਰਗੀ। ਵਾਹ ਜੀ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਲੱਗਦਾ ਜੀ ਗੱਲ ਬਣ ਗਈ ਜੀ ਹੁਣ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਪੰਜਾਬ ਤੋਂ ਸ਼ੁਰੂ ਕਰ ਲੈਂਦੇ ਇੱਕ ਛੋਟੀ ਜਿਹੀ ਲਾਈਨ ਮੇਰੇ ਰੇਂਜ 'ਚ ਹੈ ਤੁਹਾਡੀ ਸਾਰਿਆਂ ਦੀ ਸਮਾਜ ਜੀ ਜ਼ਰੂਰ। ਇੱਥੇ ਪਿਪਲਾਂ ਬੋੜਾਂ ਦੀ ਹੋ ਛਾਂ ਥੱਲੇ ਵਾਹ ਹੋ ਰੂਪ ਡੁੱਲ ਡੁੱਲ ਪਵੇ ਹੋ ਮਜਾ ਜਣਾ ਦਾ ਵਾਹ ਪਾਣੀ ਖੂਏ ਤੋਂ ਹੋ ਦਿਲਾ ਪਰਦਿਆਂ ਨੇ ਵਾਹ ਓ ਇੱਥੇ ਅਥਰਾ ਸ਼ੌਕ ਮਜਾ ਜਣਾ ਦਾ। ਵਾਹ ਜੀ ਵਾਹ 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 ਕੀ ਬਾਤ ਹੈ। ਇਹੀ ਰੱਖੋ ਇਹ ਬੜੇ ਗਏ ਨੇ ਹੋ ਟੇਸ਼ਨ ਤੇ ਹੋ ਟਾਂਗੇ ਆ ਗਏ ਨੇ ਟੇਸ਼ਨ ਤੇ ਪਰਾਂ ਹਟ ਵੇ ਪਾਇਆ ਹੋ ਸਾਨੂੰ ਮਾਇਆ ਵੇਖਣ ਦੇ ਹੋ ਪਰਾਂ ਹਟ ਵੇ ਪਾਇਆ ਹੋ ਸਾਨੂੰ ਮਾਇਆ ਵੇਖਣ ਦੇ ਹੋ ਚਿੱਟਾ ਚੋਲਾ ਹੋ ਮੰਗਾਇਆ ਬਾਹਰੋਂ ਹੋ ਰੋਂਦੇ ਆਇਆ ਢੋਲੇ ਦੇ ਸ਼ਾਰੋਂ ਹੋ ਚਿੱਟੇ ਚੋਲੇ ਦੀ ਆਪਣੀ ਟੋਰੇ ਹੋ ਢੋਲਾ ਮੈਂਡਾ ਉਹ ਰਹਿੰਦਾ ਲਾਹੌਰੇ ਹੋ ਚਿੱਟਾ ਚੋਲਾ ਸੀਵੇ ਦਰਜੀ ਹੋ ਨਹੀਂ ਬੁਲੇਂਦਾ ਵੇ ਢੋਲੇ ਦੀ ਮਰਜ਼ੀ। ਵਾਹ ਵਾਹ ਜੀ ਵਾਹ ਵਾਹ ਜੀ ਵਾਹ ਗਿਆ ਜੀ ਬਹੁਤ ਖੂਬ। ਇਹ ਚੱਸ ਵਾਲੀ ਗੱਲ ਇਹ ਇੱਥੇ ਵਰਤਿਆ ਜਾਣਾ ਚਾਹੀਦਾ ਜੀ। ਉਹ ਮੈਂ ਦੱਸ ਪਾਈਏ ਨਾਲ ਨਾਲ ਜ਼ੁਬਾਨ ਦੀ ਗੱਲ ਕਰ ਲਵਾਂ ਉਹ ਜਿਹੜੇ ਉਸ ਜੱਸੀ ਭਾਜੀ ਨੂੰ ਮਾਈਕ ਦੋ। ਜੱਸੀ ਭਾਜੀ ਤੁਸੀਂ ਕੁਝ ਆਉਣ ਲੱਗਾ ਸੀ ਤੁਹਾਡੇ। ਬੜਾ ਅੱਛਾ ਗਾਇਆ ਪਹਿਲੇ ਹੀਰ ਦਾ ਹੀ ਬਹੁਤ ਅੱਛਾ ਗਾਇਆ ਯਾਰ ਤੁਸੀਂ। ਜੱਸੀ ਭਾਜੀ ਮੈਂ ਦੱਸਦਾ ਜਾਵਾਂ ਇਹਨੇ ਮਿਊਜ਼ਿਕੋਲੋਜੀ ਚ ਕੀਤੀ ਹੈ MBA ਸੌਰੀ ਮਾਸਟਰਸ। ਇਹਦਾ ਹੀਰ ਬਹੁਤ ਸੋਹਣੀ ਪੜ੍ਹਦਾ। ਸਾਵਲ ਮੇਰਾ ਕਜ਼ਨ ਹੈ। ਬਹੁਤ ਜ਼ਿਆਦਾ ਸੁਰੀਲੀ ਹੀਰ ਵਾਲੀ ਹੀਰ ਸਿੱਖੂਗਾ ਮੈਂ ਜਿਹੜੀ ਤੁਸੀਂ ਗਾਉਂਦੇ ਨਾ। ਮੈਂ ਜੱਸੀ ਭਾਜੀ ਹੀਰ ਜਿਹੜੀ ਹੈ ਉਹ ਪਾਕਿਸਤਾਨ ਚ ਪਹਿਲਾ ਬੰਦਾ ਜਿਹਨੇ ਹੀਰ 5 ਡਿਫਰੈਂਟ ਰਾਗਾਸ ਦੇ ਵਿੱਚ ਕੰਪੋਜ਼ ਕੀਤੀ ਹੈ। ਯਾਰ ਮੈਨੂੰ ਦੱਸੋ ਨਾ ਮੈਂ ਤੇ ਕਰਨਾ ਚਾਹੁੰਦਾ ਹੀਰ ਦਾ। ਹੀਰ ਬੜੀ ਹੀਰ ਤੇ ਫਿਰ ਸਾਡੇ ਪੰਜਾਬ ਦੀ ਪਛਾਣ ਹੈ। ਅਵਲ ਹਮਦ ਖੁਦਾ ਦਾ ਵਿਰਦ ਕੀਤੇ ਇਸ਼ਕ ਕੀਤਾ ਸੁਜਗ ਦਾ ਮੂਲ ਮੀਆਂ ਪਹਿਲੇ ਆਪ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਨਬੀ ਰਸੂਲ ਮੀਆਂ ਜੱਸੀ ਭਾਜੀ ਇਸ਼ਕ ਪੀਰ ਫਕੀਰ ਦਾ ਮਰਤਬਾ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਖੁੱਲੇ ਤਿਨਾ ਦੇ ਬਾਬ ਕਲੂ ਬੰਦਰ ਕੀਤਾ ਜਿਨ੍ਹਾਂ ਨੇ ਇਸ਼ਕ ਕਬੂਲ ਮੀਆਂ। ਗਾਇਆ ਯਾਰ ਤੁਸੀਂ ਬਹੁਤ ਸੋਹਣੀ ਹੀਰ ਗਾਈ। ਜੱਸੀ ਭਾਜੀ ਰੂਪ ਹੋ ਗੁਮਾਨ ਭਰੀਏ
वाह वाह होठ के लिए रंग हो रंगीलिए हो नी आशिक पौर फकीर ते नाग काले हो वाह 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 बाज मंत्रों मूल ना ओ किलिए नी ते तेरे पलंग दा रंग ना हो रूप कटिया वाह हो ना कर शोहदियां नाल हो बखिलिए हो नी वारस शाह बिन कार दो हो जिबा करिए वाह 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 बोल नाल जुबान रसीलिए नी उस दा नाम चतारन वाला ते किस मैदान ने हरदा ते यारा मैनू आन डराया ओ हते रात हाँ कर सुनिए दी काली हो पर मैं सुनिया उत्थे ओने आना कनेक्शन गया ਕਨੈਕਸ਼ਨ ਮੇਰਾ ਲੌਸਟ ਹੋ ਗਿਆ। ਅੱਛਾ ਜੀ ਨਾਸਿਰ ਭਾਈ ਬਹੁਤ ਸਾਰੇ ਸਾਡੇ ਦੋਸਤ ਗੁਰਮੁਖੀ ਸਵਾਲ ਪੁੱਛੇ, ਇਸ ਕਰਕੇ ਮੈਂ ਉਹਨਾਂ ਦੇ ਜਵਾਬ ਦਿੰਦਾ ਚਲਾ। ਉਹ ਨਾ ਕਨਫਰਮ ਕਰਨਾ ਚਾਹੁੰਦੇ ਕਿ ਸਾਵਲ ਢਿੱਲੋਂ ਦਾ ਉਮੇਰ ਢਿੱਲੋਂ ਨਹੀਂ ਸਾਵਲ ਆ ਫੋਨ ਆਪਣੇ ਵੱਡੇ ਭਰਾ ਦਾ ਯੂਜ਼ ਕਰਨੇ, ਉਹਦਾ ਨਾਮ ਉਮੇਰ ਢਿੱਲੋਂ। ਹਾਂਜੀ ਇਹ ਸਾਵਲ ਢਿੱਲੋਂ ਗਾ ਰਹੇ ਨੇ ਜੀ, ਉਮੇਰ ਢਿੱਲੋਂ ਨਹੀਂ ਜੀ, ਸਾਵਲ ਢਿੱਲੋਂ। ਕਨਫਰਮ ਕਲੈਰੀਫਾਈ ਕਰਦਾ ਜੱਸੀ ਭਾਜੀ, ਸੌਰੀ ਜੱਸੀ ਭਾਜੀ। ਹਾਂਜੀ ਸਾਵਲ ਸੁਣ ਰਿਹਾ, ਸਾਵਲ ਸੁਣ ਰਿਹਾ। ਕਿੱਥੇ ਰਹਿੰਦੇ ਹੋ ਜੀ? ਸੁਣ ਰਹੇ ਭਾਜੀ, ਸੁਣ ਰਹੇ ਭਾਜੀ। ਮੇਰੇ ਲਾਗੇ ਹੈ ਜੀ, ਆਪਣੇ ਕਜ਼ਨ ਦੀਆਂ। ਮੇਰਾ ਜੱਸੀ ਭਾਜੀ ਆਪਾਂ ਇੱਕ ਸੈਸ਼ਨ ਰੱਖਣਾ ਜਿਹੜਾ ਤੁਹਾਡੇ ਨਾਲ ਲੋਕ ਗਾਇਕੀ ਦਾ, ਤੇ ਉਧਰ ਸਾਵਲ ਵੀ ਸੋਹਣੀ ਗਾ ਰਹੇ ਯਾਰ। ਇੰਨੀ ਛੋਟੀ ਉਮਰ ਚ ਤੁਸੀਂ ਇੰਨੀ ਸੋਹਣੀ ਗਾ ਰਹੇ, ਕਮਾਲ ਹੀ ਹੋ ਗਈ ਭਾਜੀ। ਤਾਂ ਬੜੀ ਨਵਾਜ਼ਿਸ਼ ਹੈ, ਤੁਸੀਂ ਇੱਕ ਵੱਡਾ ਕਲਾਕਾਰ ਛੋਟੇ ਕਲਾਕਾਰ ਵਾਸਤੇ ਅਗਰ ਅਲਫਾਜ਼ ਕਵੇ ਤੇ ਉਹਦੇ ਵਾਸਤੇ ਵੱਡੀ ਐਪਰੀਸ਼ੀਏਸ਼ਨ ਭਾਜੀ। ਛੋਟਾ ਨਹੀਂ, ਤੁਸੀਂ ਬਹੁਤ ਵੱਡੇ ਕਲਾਕਾਰ ਹੋ ਭਾਜੀ ਜੀ। ਨਾਸਰ ਭਾਜੀ ਨੂੰ ਕ੍ਰੈਡਿਟ ਜਾਂਦਾ ਕਿ ਇਹਨਾਂ ਨੇ ਮੈਨੂੰ ਲੱਭ ਲਿਆ, ਕਹਿੰਦੇ ਕਿ ਯਾਰ ਆ ਜਾ ਤੂੰ ਬਸ। ਤੇ ਇਹਨਾਂ ਦੀ ਬਸ ਨਾਸਰ ਭਾਜੀ ਨੂੰ ਕ੍ਰੈਡਿਟ ਮੇਰੇ। ਹਾਂ ਮੈਂ ਵੀ ਇਹਨਾਂ ਦਾ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਇਹਨਾਂ ਦਾ ਮੈਸੇਜ ਆਇਆ ਤੇ ਮੈਂ ਕਿ ਚਲੋ। ਪਰ ਨਾਸਿਰ ਭਾਜੀ ਇਹ ਬਹੁਤ ਵੱਡਾ ਸਬਜੈਕਟ ਹੈ, ਇਹਦੇ ਤੇ ਕਰਾਂਗੇ ਕਿਸ ਦਿਨ ਗੱਲ। ਤਾਂ ਹੋਰ ਵੀ ਬੰਦਿਆਂ ਨੂੰ ਲੈ ਕੇ ਆਵਾਂਗੇ, ਜਿਵੇਂ ਪੰਮੀ ਬਾਈ ਹੋਣੀ ਹੈ ਨਾ, ਜਿਨ੍ਹਾਂ ਦਾ ਕੰਮ ਹੈ ਇਹਦੇ ਉੱਤੇ, ਬੋਲੀਆਂ ਦੇ ਉੱਤੇ, ਲੋਕ ਗੀਤਾਂ ਦੇ ਉੱਪਰ। ਪੰਮੀ ਬਾਈ ਹੋਣਾ ਦਾ ਬਹੁਤ ਕੰਮ ਹੈ। ਫਿਰ ਸ਼ਮਸ਼ੇਰ ਸੰਧੂ ਹੋਣਾ ਦਾ ਵੀ ਬੜਾ ਕੰਮ ਹੈਗਾ। ਤੇ ਹੁਣੇ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਸਾਡੇ ਪਿੰਡਾਂ ਵੱਲ ਦੇ ਇੱਕ ਬਜ਼ੁਰਗ ਨੇ, ਉਹ ਹੁਣ ਹੈਗੇ 86-87 ਸਾਲ ਦੇ, ਅਮਰਜੀਤ ਗੁਰਦਾਸਪੁਰੀ ਉਹਨਾਂ ਦਾ ਨਾਮ ਹੈ। ਤੇ ਹੀਰ ਸਾਰੀ ਕੰਠ ਹੈ ਉਹਨਾਂ ਨੂੰ, ਸਾਰੀ ਯਾਦ ਆ ਹੀਰ। ਔਰ ਕਿਆ ਬਾਤ। ਔਰ ਕਮਾਲ ਦੀ ਗੱਲ ਇਹ, ਮੈਂ ਹੁਣੇ ਥੋੜੇ ਦਿਨ ਪਹਿਲੇ ਉਹਨਾਂ ਨਾਲ ਲਾਈਵ ਵੀ ਕੀਤਾ ਤੇ ਮਿਲ ਕੇ ਵੀ ਆਇਆ ਸੀ ਉਹਨਾਂ ਨੂੰ। ਤੇ ਉੱਥੇ ਉਹਨਾਂ ਕੋਲ ਨਾ ਹੀਰ ਲੋਕ ਭਾਜੀ, ਜਿਵੇਂ ਜਿੱਦਾਂ ਮਸਜਿਦ ਮੰਦਿਰ ਗੁਰਦੁਆਰੇ ਚ ਲੋਕ ਜਾਂਦੇ ਆ ਨਾ ਮੱਥਾ ਟੇਕਣ ਵਾਸਤੇ, ਏਦਾਂ ਲੋਕ ਹੀਰ ਸੁਣਨ ਵਾਸਤੇ ਆਉਂਦੇ ਆ, ਬੈਠ ਕੇ ਸੁਣਦੇ ਆ ਲੋਕ। ਤੇ ਕਮਾਲ ਦੇ ਬੰਦੇ ਆ ਉਹ। ਤੇ ਏਦਾਂ ਦੇ ਲੋਕ ਹੈਗੇ ਜਿਨ੍ਹਾਂ ਦਾ ਕੰਮ ਹੈ ਭਾਜੀ ਇਹਦੇ ਉੱਤੇ ਨਾ, ਲੋਕ ਗੀਤਾਂ ਦੇ ਉੱਪਰ ਜਾਂ ਹੀਰ ਦੇ ਉੱਪਰ। ਜਿਵੇਂ ਸਾਵਨ ਜੀ, ਇਹ ਬਹੁਤ ਕਮਾਲ ਕੰਮ ਕਰ ਰਹੇ ਯਾਰ। ਤੁਸੀਂ ਕੀ ਰਿਸਰਚ ਕਰ ਰਹੇ ਹੋ ਇਹਦੇ ਤੇ, ਹੀਰ ਤੇ ਕਿਵੇਂ? ਜੀ ਮੈਂ ਭਾਜੀ ਹੀਰ ਜਿਹੜੀ ਹੈ ਉਹ 250 ਵਰਿਆਂ ਤੋਂ ਤਕਰੀਬਨ ਹੀਰ ਜਿਹੜੀ ਆ ਉਹ ਭੈਰਵੀ ਰਾਗ ਵਿੱਚ ਗਾਈ ਗਈ ਹੈ। ਜਿਹੜਾ ਅਸੀਂ ਗਾ ਰਹੇ ਹਾਂ, ਤੁਸੀਂ ਵੀ ਗਾ ਰਹੇ ਹੋ। ਲੇਕਿਨ ਮੈਂ ਨਾ ਹੀਰ ਨੂੰ 5 ਡਿਫਰੈਂਟ ਰਾਗਾਂ ਦੇ ਵਿੱਚ ਗਾਇਆ। ਜਿਵੇਂ ਕਿ ਹੀਰ ਅਗਰ ਉਸ ਟਾਈਮ ਦੇ ਵਿੱਚ ਵੈਸਟਰਨ ਦੇ ਵਿੱਚ ਹੀਰ ਨੂੰ ਕਿਸ ਤਰ੍ਹਾਂ ਗਾਉਂਦੇ ਤੇ ਉਹਦੇ ਨਾਲ ਇੰਸਟਰੂਮੈਂਟ ਕੀ ਇਸਤੇਮਾਲ ਕਰਦੇ। ਬਸ ਤੁਸੀਂ ਕਿ ਜਿਵੇਂ ਮੈਂ ਇੱਕ ਤੁਹਾਨੂੰ
ਹਾਂ ਤੁਹਾਨੂੰ ਇੱਕੋ ਦੀ ਇੱਕ ਲਾਈਨ ਜਿਹੜੀ ਮੈਂ ਦੱਸਦਾ ਕਿ ਮਾਲ ਕੌਂਸ ਦੇ ਵਿੱਚ ਵੈਸਟਰਨ ਚ ਹੀਰ ਗਾਈ ਜਾਂਦੀ ਤੇ ਉਹਦਾ ਐਸੈਂਸ ਕੀ ਹੁੰਦਾ, ਡਿਫਰੈਂਟ ਹੈ। सा ग म ध नि सा नि ध म ग सा अव्वल हमद खुदा दा विरद कीजे, अव्वल हमद खुदा दा विरद कीजे, इश्क कीता सु जग दा मूल मियां, अव्वल हमद खुदा दा विरद कीजे। रब ने ਆਵਾਜ਼ ਇੰਟਰਪਟ ਹੁੰਦੀ ਆ ਜੱਸੀ ਭਾਜੀ, ਆਪਾਂ ਜ਼ਰੂਰ ਇੱਕ ਦਿਨ ਦਾ ਸੈਸ਼ਨ ਵਾਹ ਸ਼ਾਮਲ ਆਵਾਜ਼ ਬਹੁਤ ਕਮਾਲ ਤੁਹਾਡੇ ਨਾਲ ਕਿਸੇ ਨੇ ਇਹਨਾਂ ਨਾਲ ਸੈਸ਼ਨ ਕਰਦੇ ਨਾ ਪੂਰਾ ਇੱਕ ਦਿਨ ਭਾਜੀ ਹੀਰ ਤੇ ਹੀ ਕਰਦੇ। ਹਾਂਜੀ ਇੱਕ ਦਿਨ ਹੀਰ ਤੇ ਸੈਸ਼ਨ ਕਰਦੇ ਆ ਜੀ, ਜਿੱਦਣ ਦਾ ਤੁਸੀਂ ਟਾਈਮ ਦੋਗੇ ਅਸੀਂ ਅਨਾਉਂਸ ਕਰ ਦਾਂਗੇ ਉਦੋਂ ਦਾ ਇੱਕ ਸੈਸ਼ਨ ਪੂਰਾ ਹੀਰ ਤੇ ਕਰਾਂਗੇ। ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂ ਜੀ ਨਾਸਰ ਸਾਹਿਬ ਨੇ ਕਿਹਾ ਜੀ ਹੀਰ ਦੇ ਉੱਤੇ ਪੂਰਾ ਸੈਸ਼ਨ ਕਰਨਾ ਚਾਹੁੰਦੇ ਨੇ। ਇੱਕ ਦਿਨ ਹੀਰ ਤੇ ਕਰਦੇ ਆ, ਇੱਕ ਦਿਨ ਬਾਬਾ ਬੁੱਲੇ ਸ਼ਾਹ ਤੇ ਕਰਦੇ ਆ, ਇੱਕ ਦਿਨ ਸ਼ਾਹ ਹੁਸੈਨ ਤੇ ਕਰਦੇ ਆ, ਇੱਕ ਦਿਨ ਗੁਲਾਮ ਫਰੀਦ ਤੇ ਕਰਦੇ ਆ, ਇੱਕ ਦਿਨ ਲੋਕ ਮੀਆਂ ਮੁਹੰਮਦ ਬਖਸ਼ ਸਾਹਿਬ ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਤੇ ਕਰਦੇ ਆ। ਤੇ ਇਹ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਸੈਸ਼ਨ ਕਰਨ ਵਾਲੇ ਤੁਹਾਡੇ ਲੰਘ ਜਾਣੇ 4-5 ਮਹੀਨੇ ਕਮ ਸੇ ਕਮ ਰੋਜ਼ ਸੈਸ਼ਨ ਕਰ ਦਿੰਦੇ ਆ। ਬਾਬਾ ਜੀ ਤੇ ਵੀ ਹੋ ਸਕਦਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਹੋ ਸੱਥਰ ਚੰਗਾ, ਭੱਟ ਖੇੜਿਆਂ ਦਾ ਸੈਨਾ, ਹੋ ਮਿੱਤਰ ਪਿਆਰੇ ਵਾਹ ਹਾਲ ਮੁਰੀਦਾਂ ਦਾ ਕਹਿਣਾ। ਵਾਹ ਬਾਬਾ ਜੀ ਤੇ ਬਹੁਤ ਧਾਮ। ਹੁਣੇ ਤੁਸੀਂ ਥੋੜੇ ਦਿਨ ਪਹਿਲਾਂ ਦੇਖੋ ਸਤਿੰਦਰ ਸਰਤਾਜ ਨੇ ਜ਼ਫਰਨਾਮਾ ਰਿਕਾਰਡ ਕਰਾਇਆ। ਹਾਂਜੀ ਜਿਹੜੀਆਂ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਚਿੱਠੀਆਂ ਸੀਗੀਆਂ ਔਰੰਗਜ਼ੇਬ ਨੂੰ, ਤੇ ਉਹ ਵੀ ਰਿਕਾਰਡ ਕਰਾਇਆ ਤੇ ਬਹੁਤ ਅੱਛਾ ਗਾਇਆ ਵੀ ਬੜਾ ਸੋਹਣਾ ਤੁਸੀਂ ਯਾਰ ਮਿੱਤਰ ਪਿਆਰੇ ਨੂੰ। ਕੀ ਬਾਤ ਹੈ, ਵਾਹ। ਆਪਣੀ ਤੁਹਾਡੀ ਕੰਪੋਜੀਸ਼ਨ ਹੈ? ਹਾਂਜੀ ਇਹ ਮੇਰੀ ਆਪਣੀ ਕੰਪੋਜੀਸ਼ਨ, ਲੇਕਿਨ ਇਹ ਆਈਡੀਆ ਨਾਸਰ ਭਾਜੀ ਦਾ ਸੀ। ਬਹੁਤ ਭਾਜੀ ਮੈਨੂੰ ਇਹੋ ਜਿਹੇ ਆਈਡੀਆ ਫਲਰਿਸ਼ ਕਰਦੇ ਰਹਿੰਦੇ ਕਿ ਮੈਂ ਸਮਝ ਗਿਆ ਇਹ ਬਹੁਤ ਕੰਮ ਕਰ ਰਹੇ ਨਾਸਰ ਭਾਜੀ। ਤੁਹਾਨੂੰ ਬਹੁਤ ਮੁਬਾਰਕ ਯਾਰ, ਤੁਸੀਂ ਬਹੁਤ ਕੰਮ ਕਰ ਰਹੇ। ਬਹੁਤ ਸ਼ੁਕਰੀਆ ਜੱਸੀ ਭਾਜੀ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ। ਕੁਝ ਚੀਜ਼ਾਂ ਏਦਾਂ ਬਹੁਤ ਖੁੱਲ ਕੇ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਉਹ ਫਿਰ ਮਸਲੇ ਬਣ ਜਾਣੇ ਆ। ਨਹੀਂ ਤੇ ਤੁਸੀਂ ਬੰਦੇ ਬਹੁਤ ਵੱਡੇ ਹੋ ਯਾਰ, ਕਮਾਲ ਬੰਦੇ ਹੋ ਤੁਸੀਂ ਸੱਚੀ। ਬਹੁਤ ਸ਼ੁਕਰੀਆ ਥੈਂਕ ਯੂ। ਤੁਸੀਂ ਮੈਨੂੰ ਲਾਈਵ ਤੇ ਭਾਵੇਂ ਮੇਰੀ ਤਿਆਰੀ ਨਹੀਂ ਸੀ, ਮੈਂ ਇਦਾਂ ਹੀ ਬੈਠਾ ਹੋਇਆ ਸੀ, ਬਟ ਸਵਾਦ ਆਇਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸਵਾਦ ਆਇਆ। ਕਿਸੇ ਦਿਨ ਪੂਰੇ ਸੈਸ਼ਨ ਲਗਾਉਂਦੇ ਆ, ਇੱਕ ਦਿਨ ਹੀਰ ਤੇ ਲਗਾਉਂਦੇ ਆ ਪੂਰਾ 2-3 ਹਾਂਜੀ ਪਹਿਲਾਂ ਹੀਰ ਤੇ ਕਰਾਂਗੇ ਆਪਾਂ, ਪਹਿਲਾਂ ਲੋਕਾਂ ਨੂੰ ਵੀ ਨਾਲ ਜੋੜਦੇ ਆ। ਹਾਂਜੀ ਪਹਿਲਾਂ ਅਨਾਉਂਸ ਕਰ ਲਾਂਗੇ। ਕਰੋ ਅਸੀਂ ਤਿਆਰੀ ਕਰਕੇ ਅਸੀਂ ਵੀ ਤਿਆਰੀ ਕਰ ਲਵਾਂਗੇ। ਜੀ ਹਾਂ ਪੱਕਾ ਨਾ। ਸਰਦੂਲ ਭਾਜੀ ਨੂੰ ਰਿਕੁਐਸਟ ਕਰਾਂਗੇ, ਸਰਦੂਲ ਭਾਜੀ ਨੂੰ ਲੈ ਲਾਂਗੇ, ਹੰਸ ਭਾਜੀ ਨੂੰ ਲੈ ਲਾਂਗੇ। ਹੀਰ ਗਾਉਣ ਵਾਲੇ ਜਿਹੜੇ ਬੰਦੇ ਆ ਨਾ ਭਾਜੀ, ਜਸਪਿੰਦਰ ਨਰੂਲਾ ਹੁਣੀ ਬਹੁਤ ਸੋਹਣੀ ਹੀਰ ਗਾਉਂਦੇ ਆ। ਤੇ ਇੱਕ ਦਿਨ ਕਰਾਂਗੇ ਸਾਵਨ ਭਾਜੀ ਉਹਨਾਂ ਨੂੰ ਇਹਨਾਂ ਨੂੰ ਹੈਡ ਬਣਾ ਕੇ ਨਾ। ਭਾਜੀ ਤਾਂ ਬਸ ਮੈਂ ਤੁਹਾਡੇ ਹੈਡ ਨਹੀਂ, ਮੈਂ ਤੇ ਬਸ ਥੱਲੇ ਰਵਾਂ ਜੁੱਤੀਆਂ ਵਿੱਚ ਤੇ ਬਿਹਤਰ ਆ ਮੇਰੇ ਖਿਆਲ ਨਾਲ। ਤੁਸੀਂ ਬਹੁਤ ਸੋਹਣਾ ਗਾ ਰਹੇ ਹੋ। ਥੈਂਕ ਯੂ ਭਾਜੀ। ਨਾਸਿਰ ਭਾਜੀ ਥੈਂਕ ਯੂ ਸੋ ਮਚ ਯਾਰ, ਤੁਹਾਡਾ ਟਾਈਮ ਮੈਂ ਜ਼ਿਆਦਾ ਲੈ ਲਿਆ, ਮੈਨੂੰ ਤੁਸੀਂ ਛੇੜ ਦਿੱਤਾ ਐਕਚੁਅਲੀ। ਤੇ ਬਹੁਤ ਸ਼ੁਕਰੀਆ, ਥੈਂਕ ਯੂ ਜੱਸੀ ਭਾਜੀ, ਬਹੁਤ ਸ਼ੁਕਰੀਆ। ਸੋ ਆਪਣਾ ਪ੍ਰੋਗਰਾਮ ਅਸੀਂ ਉਸੇ ਕੰਟੀਨਿਊ ਉਸੇ ਰੱਖਾਂਗੇ। ਸਾਡੇ ਨਾਲ ਸਰਗੀ ਇੱਕ ਵਾਰੀ ਫੇਰ ਜੁੜ ਗਈ ਹੈ। ਸਾਵਲ ਸਾਡੇ ਨਾਲ ਰਹੇਗਾ ਟੱਪਿਆਂ 'ਚ, ਬੋਲੀਆਂ 'ਚ। ਅਲੀਬਾਸ ਦੇ ਨੈਟਵਰਕ ਜਾਂਦਾ ਰਿਹਾ। ਸਾਵਲ ਆਨ ਸਾਡੇ ਨਾਲ ਨੇ ਸਰਗੀ ਕੌਰ ਬੜਿੰਗ, ਗਿੱਧੇ ਦੀ, ਬੋਲੀਆਂ ਦੀ, ਟੱਪਿਆਂ ਦੀ, ਸਾਰਿਆਂ ਦਾ ਕੀ ਕਹਿੰਦੇ ਨੇ ਉਸਤਾਦ ਕਹਿ ਲਓ ਤੁਸੀਂ। ਮੈਂ ਕੋਈ ਉਸਤਾਦ ਨਹੀਂ ਹੈ ਨਾ, ਤੇ ਬਸ ਜਿੰਨੇ ਕੁ ਜੋਗੇ ਹੈਗੇ, ਜਿੰਨੀਆਂ ਕੌਂਦੀਆਂ ਹੈਗੀਆਂ ਤੁਹਾਡੇ ਸਾਹਮਣੇ ਹੈਗੀਆਂ। ਤੇ ਚਾਹ ਆਉਣ ਦਿਓ ਫਿਰ ਇੱਕ ਹੁਣ, ਕਿਉਂਕਿ ਸਾਡੇ ਸੁਣਨ ਵਾਲੇ ਬਾਰ-ਬਾਰ ਕਹਿਣ ਦੇ ਨੇ ਵੀ ਬੋਲੀਆਂ ਤੇ ਵੀ ਆਓ, ਤਾਂ ਇੱਕ ਤੁਹਾਡੇ ਵੱਲੋਂ ਤੇ ਇੱਕ ਸਾਹਮਣੇ ਵੱਲੋਂ ਆਉਣ ਦਿਓ। ਜੀ ਮੈਂ ਨਾ ਜਿਹੜੇ ਸਾਡੇ ਕੁੜੀਆਂ ਗਹਿਣੇ ਪਾਉਂਦੀਆਂ ਹੁੰਦੀਆਂ ਨੇ, ਥੋੜਾ ਜਿਹਾ ਉਹਨਾਂ ਦੀ ਵੀ ਆਪਾਂ ਜ਼ਿਕਰ ਕਰ ਲਈਏ ਹਨਾ। ਕੋਕਾ ਨੀ ਨੰਦਕੁਰ ਦਾ, ਮੈਂ ਕਿਹਾ ਕੋਕਾ ਨੀ ਨੰਦਕੁਰ ਦਾ, ਜਿਹਦੀ ਸਿਫਤ
ਕਰੇ ਕਰਤਾਰਾ ਮੁਰੱਬਿਆਂ ਵਾਲਾ ਨੀ ਨੰਦਕੁਰ ਦਾ ਮੈਂ ਕਿਹਾ ਕੋਕਾ ਨੀ ਨੰਦਕੁਰ ਦਾ। ਹਾਂਜੀ ਸਾਵਲ ਆਉਂਦਾ ਹੋ ਮੁਰਗੇ ਦੀ ਲੱਤ ਮਾਇਆ ਹੋ ਮੁਰਗੇ ਦੀ ਲੱਤ ਮਾਇਆ ਤੇ ਗਲੀ ਵਿੱਚ ਖੰਘ ਨਾ ਏ ਅੱਜ ਸਾਹਮਣੇ ਵੀ ਖੰਘ ਮਾਇਆ ਹੋ ਗਲੀ ਵਿੱਚ ਖੰਘ ਨਾ ਏ ਹੋ ਅੱਜ ਸਾਹਮਣੇ ਵੀ ਖੰਘ ਮਾਇਆ। ਇਹਦੇ ਲਈ ਹੋਰਾਂ ਦੇ ਤਾਂ ਨਾਭੀ ਪੱਗਾਂ ਫਿੱਕੀ ਗੁਲਾਬੀ ਤੇਰੇ ਹੋਰਾਂ ਦੇ ਤਾਂ ਨਾਭੀ ਪੱਗਾਂ ਫਿੱਕੀ ਗੁਲਾਬੀ ਤੇਰੇ ਵੇ ਜਾਦੂ ਵੇ ਜਾਦੂ ਵੇ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਵੇ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ। ਮੈਂ ਅਲੀ ਅਬਾਸ ਨੂੰ ਜੁੜਨ ਦੀ ਕੋਸ਼ਿਸ਼ ਕਰਦਾ, ਤੁਸੀਂ ਉਨੀ ਦੇਰ ਰਵੋ ਸਟੇਜ ਤੇ ਗੱਲਬਾਤ ਕਰੋ। ਮੈਂ ਅਲੀ ਅਬਾਸ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਜੁੜਨ ਦੀ ਕੋਸ਼ਿਸ਼ ਕਰਨਾ। ਸਾਵਲ ਤੋਂ ਆਪਣਾ ਨੈਟ ਜੇ ਫਿਕਸ ਕਰ ਲੈ ਤੇ ਵਧੀਆ ਰਹੇਗਾ। ਉਹ ਪਤਾ ਕੀ ਆ ਅੱਜ ਭਾਜੀ ਹੁਣ ਸਹੀ ਹੈ ਕਸੂਰ ਇੰਟਰਨੈਟ ਦਾ ਵੀ ਹੈਗਾ। ਅੱਜ ਕੱਲ ਜਿਹੜਾ ਲਾਕਡਾਊਨ ਚੱਲ ਰਿਹਾ ਆ ਸਾਰੇ ਲੋਕੀ ਘਰਾਂ ਦੇ ਵਿੱਚ ਬੈਠੇ ਹੋਏ ਆ, ਉਹਨਾਂ ਨੇ ਕੰਮ ਵੀ ਇੰਟਰਨੈਟ ਥਰੂ ਕਰਨਾ ਤੇ ਮਨੋਰੰਜਨ ਵੀ ਇੰਟਰ ਥਰੂ ਕਰਨਾ ਆ। ਇੰਟਰਨੈਟ ਥਰੂ ਕਰਨਾ ਸਾਰਾ ਟ੍ਰੈਫਿਕ ਵਧਿਆ ਹੋਇਆ ਵਿਚਾਰੇ ਇੰਟਰਨੈਟ ਦੇ ਉੱਤੇ ਬੋਝ ਪਿਆ ਹੋਇਆ, ਉਹਦਾ ਵੀ ਕੋਈ ਕਸੂਰ ਨਹੀਂ ਤੇ ਆਪਣਾ ਵੀ ਕੋਈ ਕਸੂਰ ਨਹੀਂ ਹੈਗਾ ਨਾ। ਮਿਊਟ ਆ ਅਰੋੜਾ ਸਾਹਿਬ, ਮਿਊਟ ਆ ਤੁਹਾਡਾ। ਮਿਊਟ ਮਿਊਟ ਹੈ ਅਰੋੜਾ ਸਾਹਿਬ ਤੁਹਾਡਾ ਮਾਈਕ ਜੀ। ਸੌਰੀ ਮੇਰਾ ਮਾਈਕ ਮਿਊਟ ਸੀ ਜੀ। ਮੈਂ ਤੁਹਾਨੂੰ ਸੁਣਨ ਵਾਸਤੇ ਆਪਣਾ ਮਾਈਕ ਮਿਊਟ ਕਰ ਲੈਣਾ ਤਾਂ ਕਿ ਫੀਡਬੈਕ ਨਾ ਹੋਵੇ। ਮੈਂ ਭੁੱਲ ਗਿਆ ਸੀ ਔਨ ਕਰਨਾ, ਮਾਫੀ ਚਾਹੁੰਦਾ ਜੀ। ਸਾਵਲ ਸਾਹਿਬ ਵਾਰੀ ਤੁਹਾਡੀ ਹੈ ਕਿਉਂਕਿ ਹੁਣ ਮੁਕਾਬਲਾ ਬਰਾਬਰ ਹੋਣਾ ਚਾਹੀਦਾ ਹੈ। ਮੇਰੀ ਵਾਰੀ ਹੈ। ਮੈਂ ਅੱਗੇ ਸੁਣਾਇਆ ਕਿ ਜਿਵੇਂ ਮੁਕਾਬਲੇ ਦਾ ਨਾਮ ਲੈ ਕੇ ਮੈਨੂੰ ਡਰਾ ਦਿੰਦੇ ਹੋ। ਹੋ ਤੁਸੀਂ ਵਾਣ ਮੁੰਡਾ ਕਹਿੰਦਾ ਜੀ ਕਿ ਤੁਸੀਂ ਵਾਣ ਵਟੇਂਦੇ ਹੋ ਤੁਸੀਂ ਵਾਣ ਵਟੇਂਦੇ ਹੋ ਏਡੇ ਤੁਸੀਂ ਨਹੀਂ ਸੋਹਣੇ ਹੋ ਜਿੱਡਾ ਮਾਣ ਕਰੇਂਦੇ ਹੋ ਏਡੇ ਤੁਸੀਂ ਨਹੀਂ ਸੋਹਣੇ ਹੋ ਜਿੱਡਾ ਮਾਣ ਕਰੇਂਦੇ ਹੋ। ਅੱਗੋਂ ਕੁੜੀ ਵੀ ਫਿਰ ਕਹਿੰਦੀ ਜਵਾਬ ਜੀ ਹੋ ਗਿੱਲੀ ਪੈਲੀ ਵਿੱਚ ਰਾਹ ਕਰ ਲੋ ਹੋ ਗਿੱਲੀ ਪੈਲੀ ਵਿੱਚ ਰਾਹ ਕਰ ਲੋ ਅਸੀਂ ਚੰਨ ਨਹੀਂ ਸੋਹਣੇ ਹੋ ਤੁਸੀਂ ਹੋਰ ਵਿਆਹ ਕਰ ਲੋ। ਵਾਹ ਜੀ ਵਾਹ ਜੀ ਵਾਹ, ਬੜੀ ਆਫਰ ਕੀਤੀ ਭਾਈ। ਵਿਆਹ ਵਾਲੀ ਗੱਲ ਤੋਂ ਇੱਕ ਯਾਦ ਆਈ ਆ ਬੋਲੀ ਤੱਕ ਵੇਲੀ ਆਵੇ ਮੇਰੇ ਗਜਰੇ ਤੂੰ ਕਾਨੂੰ ਪੌਨੇ ਝਗੜੇ ਵੇ ਆਪੇ ਮਾਪੇ ਤੋਰ ਦੇਣਗੇ ਵੇ ਮੇਰੀਆਂ ਵਾਲੀਆਂ ਇਹ ਸੱਬੇ ਰੰਨਾ ਕਾਲੀਆਂ ਤੇ ਵਿੱਚ ਹੀ ਕਾਲਾ ਤੂੰ ਵੇ ਮੇਰੇ ਗਜਰੇ ਤੱਕ ਵੇਲੀ ਆਵੇ ਮੇਰੇ ਗਜਰੇ। ਵਾਹ ਜੀ ਵਾਹ। ਉਹ ਪੇੜੇ ਨੀ ਅਸੀਂ ਹੁਣ ਥੱਕ ਗਏ ਆ ਨੀ ਤੇਰੀ ਗਲੀ ਦੇ ਮਾਰ ਕੇ ਫੇਰ ਨੀ ਅਸੀਂ ਹੁਣ ਥੱਕ ਗਏ ਆ। ਕਿਉਂ ਮੁੰਡਿਆ ਤੂੰ ਮਗਰੇ ਆਉਣਾ ਮੈਂ ਹਾਂ ਨਾਰ ਬਗਾਨੀ ਵੇ ਦਮ ਖਰਚ ਕੇ ਵਿਆਹ ਕਰਵਾ ਲੈ ਬਣਿਆ ਫਿਰਦਾ ਜਾਨੀ ਵੇ ਉਹ ਤੈਨੂੰ ਨਹੀਂ ਲੱਭਣੀ ਜੀ ਦਾ ਰੰਗ ਬਦਾਮੀ ਵੇ ਉਹ ਤੈਨੂੰ ਨਹੀਂ ਲੱਭਣੀ ਜੀ ਦਾ ਰੰਗ ਬਦਾਮੀ ਵੇ ਉਹ ਤੈਨੂੰ ਨਹੀਂ ਲੱਭਣੀ। ਓਏ ਹੁਣ ਨੇਰੀਆਂ ਏ ਜਾਣ ਨੇਰੀਆਂ ਹੁਣ ਨੇਰੀਆਂ ਏ ਜਾਣ ਨੇਰੀਆਂ ਹੋਨੀ ਮੈਂ ਬਣ ਕੇ ਕਬੂਤਰ ਪਾਵਾਂ ਫੇਰੀਆਂ ਨੀ ਮੈਂ ਬਣ ਕੇ ਕਬੂਤਰ ਪਾਵਾਂ ਫੇਰੀਆਂ। ਵਾਹ ਜੀ ਵਾਹ, ਵਾਹ ਜੀ ਵਾਹ।
ਤੇਰੇ ਸੋਹਣੇ ਸੋਹਣੇ ਨੈਣ ਤੇਰੇ ਦਿਲ ਦੀਆਂ ਗੱਲਾਂ ਕਹਿਣ, ਤੇਰੇ ਸੋਹਣੇ ਸੋਹਣੇ ਨੈਣ ਤੇਰੇ ਦਿਲ ਦੀਆਂ ਗੱਲਾਂ ਕਹਿਣ, ਕਦੇ ਟੱਕਰੇ ਜੇ ਕੱਲੀ ਗੱਲਾਂ ਕਰੂ ਮੱਲੋ ਮੱਲੀ ਵਿੱਚ, ਮੁੰਡਿਆਂ ਦੇ ਦੱਸੂ ਤੇਰੀ ਤੋਰ ਬੱਲੀਏ, ਕੜਾ ਚੱਕ ਲੈ ਦੰਦਾਂ ਦੇ ਜ਼ੋਰ ਬੱਲੀਏ, ਕੜਾ ਚੱਕ ਲੈ ਦੰਦਾਂ ਦੇ ਜ਼ੋਰ ਬੱਲੀਏ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਸਾਵਲ, ਅਸੀਂ ਨਾ ਕਮੈਂਟ ਵੀ ਮੈਂ ਕਰ ਲਾਂਗਾ ਪੇਸਟ, ਤੇ ਉਹਨਾਂ ਦੋਸਤਾਂ ਨੂੰ ਰਿਕੁਐਸਟ ਹੈ ਕਿ ਜਿੰਨੇ ਵਿੱਚ ਆਉਣਾ ਸਾਨੂੰ ਬੋਲੀ ਜਾਂ ਟੱਪਾ ਤੁਸੀਂ ਵਿੱਚ ਜਿਹੜੀਆਂ ਅੱਜ ਦਾ ਟੌਪਿਕ ਹੈ ਉਹ ਹੀ ਇੱਕ ਬੋਲੀ ਜਾਂ ਇੱਕ ਟੱਪਾ ਹੀ, ਜ਼ਿਆਦਾ ਟਾਈਮ ਨਾ ਲੈਂਦਿਆਂ ਹੋਇਆ ਦੂਜੇ ਦੋਸਤਾਂ ਨੂੰ ਵੀ ਟਾਈਮ ਦੇਣਾ ਵਾ। ਜਿੰਨੇ ਵੀ ਸਾਡੇ ਨਾਲ ਵਿੱਚ ਆਉਣਾ ਜਾਂ ਬੋਲੀ ਜਾਂ ਟੱਪਾ ਜਿਹੜਾ ਵਾ ਉਹ ਸਾਨੂੰ ਸੁਣਾਉਣਾ ਵਾ ਤਾਂ ਹੀ ਵਿੱਚ ਆਉਣਾ, ਅਦਰਵਾਈਜ਼ ਜਿਹਨੂੰ ਮੇਰੇ ਵਰਗੇ ਨਹੀਂ ਹੁੰਦਾ ਨਾ ਵਿੱਚ ਆਇਆ। ਜੀ ਇੱਕ ਸੈਕਿੰਡ ਦੇਣਾ ਜੀ, ਲਿੰਕ ਇੱਕ ਵਾਰ ਅਸੀਂ ਫੇਰ ਸ਼ੇਅਰ ਕਰ ਰਹੇ ਹਾਂ ਜੀ। ਜਿਸ ਤਰ੍ਹਾਂ ਨਾਸਰ ਭਾਈ ਨੇ ਕਿਹਾ, ਬਹੁਤ ਸਾਰੇ ਸਾਡੇ ਦੋਸਤਾਂ ਦੀ ਸ਼ਿਕਾਇਤ ਸੀ, ਜੌਨ ਸਾਹਿਬ ਤੁਹਾਡੀ ਸ਼ਿਕਾਇਤ ਸੀ ਕਿ ਅਸੀਂ ਲਿੰਕ ਨਹੀਂ ਸ਼ੇਅਰ ਕਰ ਰਹੇ, ਨਵੀਦ ਸੰਧੂ ਸਾਹਿਬ ਸਿਆਲਕੋਟ ਵਾਲੇ ਕਹਿੰਦੇ ਤੁਸੀਂ ਲਿੰਕ ਨਹੀਂ ਸ਼ੇਅਰ ਕਰ, ਲਿੰਕ ਸ਼ੇਅਰ ਕਰ ਰਹੇ ਆ ਜਾਓ ਤੇ ਆ ਕੇ ਹੁਣ ਤੁਸੀਂ ਵਾਰੋ ਵਾਰੀ ਇੱਕ ਇੱਕ ਟੱਪਾ ਬੋਲੀ ਤੁਸੀਂ ਪਾਓ, ਟੱਪੇ ਸੁਣਾਓ, ਉਮੀਦ ਹੈ ਕਿ ਤੁਸੀਂ ਸੁਣਾਓਗੇ। ਢਿੱਲੋਂ ਸਾਹਿਬ ਸਰਗੀ ਜੀ ਤੁਸੀਂ ਇੱਕ ਸੈਕਿੰਡ ਵੇਟ ਕਰੋ ਜੀ, ਵਕਾਰ ਅਲੀ ਸਾਹਿਬ ਨੇ ਜੇ ਮੇਰੀ ਗੱਲ ਸੁਣ ਰਹੇ ਹੋ ਆਓ ਜੀ ਸ਼ੁਰੂ ਕਰੋ ਜੀ ਬੋਲੀ। ਹਾਂਜੀ, अस्सलाम वालेकुम ਤੇ ਸਤਿ ਸ੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਹੈ? ਠੀਕ ਠਾਕ? ਵਾਲੇਕੁਮ अस्सलाम, ਸਤਿ ਸ੍ਰੀ ਅਕਾਲ ਜੀ, ਮੈਂ ਵਧੀਆ ਜੀ। ਤੁਸੀਂ ਸੁਣਾਓ ਜੀ ਆਪਣੇ ਇਲਾਕੇ ਦੀ ਬੋਲੀਆਂ, ਟੱਪੇ ਸੁਣਾਓ ਜੀ ਸਾਨੂੰ। ਅੱਛਾ, ਇੱਕ ਟੱਪਾ ਹੈਗਾ, ਅਗਰ ਤੁਹਾਨੂੰ ਪਸੰਦ ਆਵੇ ਤੇ ਸੁਣਾ ਦੇਣਾ, ਆਵਾਜ਼ ਤੋਂ ਅਗਰ ਕੋਈ ਬੁਰੀ ਲੱਗੇ ਤੇ ਮਾਜ਼ਰਤ ਚਾਹਨਾ। ਜੀ ਜ਼ਰੂਰ ਜ਼ਰੂਰ ਸੁਣਾਓ ਜੀ। ਬਾਗੇ ਵਿੱਚ ਆਇਆ ਕਰੋ, ਬਾਗੇ ਵਿੱਚ ਆਇਆ ਕਰੋ, ਜਦੋਂ ਅਸੀਂ ਸੋ ਜਾਈਏ ਤੁਸੀਂ ਮੱਖੀਆਂ ਉਡਾਇਆ ਕਰੋ, ਮੱਖੀਆਂ ਕੋਲੋਂ ਡਰਦੇ ਓ, ਮੱਖੀਆਂ ਕੋਲੋਂ ਡਰਦੇ ਓ, ਤੁਸੀਂ ਗੁੜ ਥੋੜਾ ਖਾਇਆ ਕਰੋ, ਰਾਜ਼ੇ ਰੋਜ਼ ਨਹਾਇਆ ਕਰੋ, ਨਾਲੇ ਰੋਜ਼ ਨਹਾਇਆ ਕਰੋ। ਵਾਹ ਜੀ, ਬਹੁਤ ਬਹੁਤ ਵਾਹ ਜੀ ਵਾਹ, ਵਾਹ ਜੀ ਵਾਹ। ਵਕਾਰ ਅਲੀ, ਇਹਦੇ ਨਾਲ ਨਾਲ ਇੱਕ ਸਰਗੀ, ਇੱਕ ਸਾਵਲ ਤੇ ਉਸ ਤੋਂ ਬਾਅਦ ਇੱਕ ਸਾਡੇ ਆਡੀਅנס। ਠੀਕ ਹੈ ਜੀ, ਵਾਪਸ ਚਲਦੇ ਸਰਗੀ ਜੀ ਵੱਲ, ਤੁਹਾਡੇ ਵੱਲ ਆ ਰਹੇ ਜੀ ਸਰਗੀ ਜੀ। ਠੀਕ ਹੈ। ਇੱਕ ਨਾ ਸਾਡੇ ਜਦੋਂ ਮਤਲਬ ਸ਼ਾਇਦ ਪੱਛਮੀ ਪੰਜਾਬ ਦੇ ਵਿੱਚ ਵੀ ਉਵੇਂ ਰਿਹਾ ਹੈਗਾ ਵੀ ਪਾਣੀ ਦਾ ਜਦੋਂ ਮਤਲਬ ਖੇਤ ਲੈ ਕੇ ਜਾਂਦੇ ਹੁੰਦੇ ਸੀ, ਲੱਸੀ ਵਗੈਰਾ ਲੈ ਕੇ ਜਾਂਦੇ ਹੁੰਦੇ ਸੀਗੇ ਹਨਾ ਜੀ, ਤੇ ਉਹਦੇ ਤੇ ਬੋਲੀ ਹੈਗਾ, ਪਾਰ ਲਿਆ ਲੱਸੀ ਦਾ ਮੱਗਾ ਤਾਰ ਲਿਆ ਇਹਨੂੰ ਦੇ ਉੱਤੇ, ਪਾਰ ਲਿਆ ਲੱਸੀ ਦਾ ਮੱਗਾ ਤਾਰ ਲਿਆ ਇਹਨੂੰ ਦੇ ਉੱਤੇ, ਖੇਤਾਂ ਵੱਲ ਤੁਰ ਪੀ ਸੁਆਣੀ, ਘੱਗਰੇ ਦੀ ਲੋੜ ਭਿੱਜ ਗਈ ਕਿਨੇ ਡੋਲਿਆ ਪਹੀ ਦੇ ਉੱਤੇ ਪਾਣੀ, ਘੱਗਰੇ ਦੀ ਲੋੜ ਭਿੱਜ ਗਈ। ਹੁਣ ਜਿਹੜੀ ਇਹ ਬੋਲੀ ਆ ਇਹਦੇ ਚ ਪੰਜਾਬੀ ਦੇ ਜਿਹੜੇ ਮਤਲਬ ਲਗਭਗ ਅਲੋਪ ਹੁੰਦੇ ਜਾ ਰਹੇ ਕਈ ਸ਼ਬਦ ਨੇ, ਜਿਵੇਂ ਇਨੂੰ ਹੋ ਗਿਆ, ਪਹੀ ਹੋ ਗਿਆ, ਮੱਗਾ ਹੋ ਗਿਆ ਹਨਾ। ਹੋ ਲੈ ਆਵੀਂ ਤਰਵੇ, ਲੈ ਆਵੀਂ ਤਰਵੇ, ਲੈ ਆਵੀਂ ਤਰਵੇ, ਲੈ ਆਵੀਂ ਤਰਵੇ, ਉਹ ਬੀਬਾ ਸਾਹਮਣੇ, ਉਹ ਬੀਬਾ ਸਾਹਮਣੇ ਗਲੀ ਦੇ ਵਿੱਚ ਮੇਰਾ ਘਰ ਵੇ, ਬੀਬਾ ਸਾਹਮਣੇ ਗਲੀ ਦੇ ਵਿੱਚ ਮੇਰਾ ਘਰ ਵੇ। ਹੋ ਵਾਹ ਜੀ ਵਾਹ, ਵਾਹ ਜੀ ਵਾਹ। ਬਾਗੇ ਵਿੱਚ ਆਇਆ ਕਰੋ, ਹੋ ਬਾਗੇ ਵਿੱਚ ਆਇਆ ਕਰੋ, ਹੋ ਰਿੱਧੀਆਂ ਰੁਮਾਲੀ ਸੇਵੀਆਂ, ਹੋ ਚਮਚੇ ਨਾਲ ਖਾਇਆ ਕਰੋ, ਹੋ ਰਿੱਧੀਆਂ ਰੁਮਾਲੀ ਸੇਵੀਆਂ, ਹੋ ਚਮਚੇ ਨਾਲ ਖਾਇਆ ਕਰੋ। ਬਹੁਤ ਖੂਬ। ਹੁਣ ਜੀ ਵਾਰੀ ਸਾਡੇ ਸਰੋਤਿਆਂ ਦੇ ਨਾਲ ਜੁੜਨ ਦੀ, ਸਾਡੇ ਜਿਹੜੇ ਨਾਜ਼ਰੀਨ ਜਿਹੜੇ ਸਾਡੇ ਨਾਲ ਨੇ ਉਹਨਾਂ ਚੋਂ ਕਿਸੇ ਦੀ ਵਾਰੀ ਹੈ ਜਿਹਨੇ ਨੂੰ ਜੁੜਦੇ ਅੱਜ। ਹਾਂਜੀ ਹਾਜੀ ਵਾਹਿਦ ਸਰਵਰ ਸੰਧੂ ਸਾਹਿਬ, ਹਾਜੀ ਸਾਹਿਬ ਵੈਲਕਮ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਸਰਗੀ ਭੈਣ ਸਤਿ ਸ਼੍ਰੀ ਅਕਾਲ, ਸੀਰ ਢਿੱਲੋਂ ਸਾਹਿਬ, अस्सलाम वालेकुम, उमर जी अस्सलाम वालेकुम। हाजी साहब की सुना रहे हो? तारीफ करवा सकना कि सिर्फ बोली अरोड़ा साहब, मैं अपना तारीफ करवा सकना कि सिर्फ बोलियां सुननी है जी सुना रहे हो अरोड़ा साहब? मैं अर्ज की हाँ जी जी मैं बोली सुना, मैं अपना तारीफ करवा सकना कि सिर्फ बोलियां सुननी है सर?
ਤੁਸੀਂ ਤਾਰੁਫ ਵੀ ਕਰਾਓ ਜੀ, ਜ਼ਰੂਰ ਕਰਾਓ ਜੀ, ਕਰਾਓ। ਸਰ ਜੀ ਮੇਰਾ ਨਾਮ ਹੈ ਵਾਹਿਦ ਸਰਵਰ ਸੰਧੂ ਤੇ ਡਿਸਟ੍ਰਿਕਟ ਮੇਰਾ ਨਨਕਾਣਾ ਸਾਹਿਬ, ਤਹਿਸੀਲ ਸਾਂਗਲਾ ਹਿਲ ਤੇ ਪਿੰਡ ਮੇਰਾ ਕੋਟਲਾ ਸੰਤ ਸਿੰਘ ਵਾਲਾ, ਹੁਣ ਕੋਟਲਾ ਚੱਕ 43 ਹੈ, ਬਾਬਰ ਗੁੱਜਰ ਵਾਲਾ ਜੀ, ਕਬੱਡੀ ਦਾ ਪਲੇਅਰ ਜਿਹੜਾ। ਠੀਕ ਹੈ ਜੀ। ਤੇ ਸਾਂਗਲਾ ਹਿਲ ਨਸੀਰ ਢਿੱਲੋਂ ਸਾਹਿਬ ਨੇ ਤੇ ਵੇਖਿਆ, ਸਿਰਾਂ ਵਾਲੀ ਪਲੇਅਰ ਗਏ ਸੀ। ਹਾਂਜੀ ਮੈਂ ਬੋਲੀ ਸਰਾਂ ਜੀ। ਹਾਂਜੀ। ਲੈ ਚੱਲ ਮੈਨੂੰ ਨਾਲ ਫੌਜੀਆ, ਹੁਣ ਨਹੀਂ ਇੱਥੇ ਰਹਿਣਾ, ਇੱਕ ਤਾਂ ਲੜਦਾ ਦਿਲ ਕੁਆਰਾ, ਦੂਜਾ ਲੜੀਆਂ ਭੈਣਾਂ, ਬੋਲ ਸ਼ਰੀਕਾਂ ਦਾ ਹੁਣ ਨਹੀਂ ਫੌਜੀਆ ਸਹਿਣਾ, ਬੋਲ ਸ਼ਰੀਕਾਂ ਦਾ ਹੁਣ ਨਹੀਂ ਫੌਜੀਆ ਸਹਿਣਾ। ਇੱਕ ਵਾਰ ਫਿਰ ਸੁਣਾਓ ਜੀ, ਮਾਈਕ ਨੂੰ ਥੋੜੀ ਗੜਬੜ ਹੈ, ਥੋੜੀ ਇੱਕ ਵਾਰ ਫਿਰ ਸੁਣਾ ਦਿਓ ਤਾਂ ਕਿ ਜਿਨ੍ਹਾਂ ਤੱਕ ਨਹੀਂ ਪਹੁੰਚੀ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚ ਜਾਵੇ। ਇੱਕ ਫੌਜਣ ਆਪਣੇ ਫੌਜੀ ਨੂੰ ਕਹਿੰਦੀ ਹੈ ਕਿ ਲੈ ਮੈਨੂੰ ਨਾਲ ਫੌਜੀਆ, ਹੁਣ ਨਹੀਂ ਇੱਥੇ ਰਹਿਣਾ। ਹਾਂਜੀ ਆਵਾਜ਼ ਆ ਰਹੀ ਜੀ ਮੇਰੀ? ਜੀ ਆ ਰਹੀ ਜੀ। ਆਉਂਦੀ ਆ ਜੀ। ਲੈ ਚੱਲ ਮੈਨੂੰ ਨਾਲ ਫੌਜੀਆ, ਹੁਣ ਨਹੀਂ ਇੱਥੇ ਰਹਿਣਾ, ਇੱਕ ਤਾਂ ਲੜਦਾ ਦਿਓਰ ਕੁਵਾਰਾ, ਦੂਜਾ ਲੜਦੀਆਂ ਭੈਣਾਂ, ਬੋਲ ਸ਼ਰੀਕਾਂ ਦਾ ਹੁਣ ਨਹੀਂ ਫੌਜੀਆ ਸਹਿਣਾ, ਬੋਲ ਸ਼ਰੀਕਾਂ ਦਾ ਹੁਣ ਨਹੀਂ ਫੌਜੀਆ ਸਹਿਣਾ। ਜੀ ਵਾਹ, ਅੱਛਾ ਜੀ, ਬਹੁਤ ਸ਼ੁਕਰੀਆ ਜੀ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਜੇ ਤੁਸੀਂ ਹੋਰ ਗਾਹਕ ਸੁਣਦੇ ਹੋਰ ਮਜ਼ਾ ਆਉਂਦਾ, ਪਰ ਮੈਂ ਸਮਝਦਾ ਕਿ ਮੇਰੇ ਵਰਗੀ ਕੋਈ ਬੇਸੁਰੀ ਹੁੰਦੇ ਨੇ, ਡਰ ਕੇ ਕਹਿੰਦੇ ਪੜ੍ਹ ਕੇ ਦੱਸ ਦੇਗਾ ਪਰ ਮੈਂ ਗਾ ਨਹੀਂ ਸਕਦਾ। ਸੋ ਹੁਣ ਵਾਰੀ ਇੱਕ ਵਾਰ ਫਿਰ ਤੁਹਾਡੇ ਵੱਲ ਹੈ ਜੀ। ਸਰਗੀ ਜੀ ਆਉਣ ਦਿਓ ਅਗਲੀ ਬੋਲੀ। ਹਾਂਜੀ, ਉਹਨਾਂ ਦੀ ਸ਼ਰੀਕਾਂ ਵਾਲੀ ਗੱਲ ਤੋਂ ਯਾਦ ਆ ਗਈ ਬੋਲੀ ਜੀ। ਜਾਂਦੇ ਰਾਤੋਂ ਵਿਆਹ ਕਰਵਾ ਲੈ, ਜਾਂਦੇ ਰਾਤੋਂ ਵਿਆਹ ਕਰਵਾ ਲੈ, ਜਾਂ ਕਰਵਾ ਲੈ ਕੰਧ ਵੇ, ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ, ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ, ਮੈਂ ਬੁਰੀ ਕਰੂੰਗੀ। ਵਾਹ ਜੀ ਵਾਹ। ਅੱਛਾ ਜੀ, ਹਾਂਜੀ ਢਿੱਲੋਂ ਸਾਹਿਬ ਜੀ ਤੁਹਾਡੀ ਵਾਰੀ ਹੈ ਜੀ। ਹੁਣ ਕੁਝ ਸ਼ਰੀਕਾਂ ਬਾਰੇ ਕੁਝ ਯਾਦ ਹੈ ਸੁਣਾਓ, ਨਹੀਂ ਤੇ ਕੁਝ ਜੋ ਵੀ ਤੁਹਾਨੂੰ ਯਾਦ ਹੈ ਸੁਣਾਓ ਜੀ। ਚਲੋ ਮੈਂ ਤੁਹਾਨੂੰ ਸੁਣਾਉਂਦਾ ਵਾਂ ਕਿ ਹੋ ਕੋਈ ਜੋੜੀ ਬਨੈਣਾ ਦੀ, ਹੋ ਕੋਈ ਜੋੜੀ ਬਨੈਣਾ ਦੀ, ਤੇ ਦਿਲ ਦਾ ਕਸੂਰ ਕੋਈ ਨਾ, ਹੋ ਸਾਰੀ ਗਲਤੀ ਏ ਨੈਣਾ ਦੀ, ਹੋ ਦਿਲ ਦਾ ਕਸੂਰ ਕੋਈ ਨਾ, ਹੋ ਸਾਰੀ ਗਲਤੀ ਏ ਨੈਣਾ ਦੀ। ਜੀ ਬਹੁਤ ਖੂਬ, ਬਹੁਤ ਜੀ। ਨੈਣਾ ਤੋਂ ਬੋਲੀ ਯਾਦ ਆਈ ਜੀ। ਤੁਸੀਂ ਉਹਨਾਂ ਨੂੰ ਹੋਲਡ ਕਰਨਾ ਨਾਲ ਹੀ, ਕਿਉਂਕਿ ਸਾਡੇ ਅਸੀਂ ਆਪਣੇ ਨਾਜ਼ਰੀਨ ਨੂੰ ਆਪਣੇ ਜੋੜਨਾ ਹੈ। ਜੌਨ ਸਾਹਿਬ ਤੁਹਾਡੀ ਸ਼ਿਕਾਇਤ ਬਿਲਕੁਲ ਨਾਜਾਇਜ਼ ਹੈ, ਤੁਸੀਂ ਸਾਡੇ ਵਰਗੇ ਨੂੰ ਕੋਈ ਟਾਈਮ ਨਹੀਂ ਦਿੰਦਾ। ਤੁਸੀਂ ਆਓ ਤਾਂ ਸਹੀ, ਤੁਹਾਨੂੰ ਬਿਲਕੁਲ ਟਾਈਮ ਦੇ ਰਹੇ ਹਾਂ ਜੀ। ਅਸੀਂ ਲਿੰਕ ਪੋਸਟ ਕੀਤਾ, ਤੁਸੀਂ ਕਲਿੱਕ ਕਰਕੇ ਆਓ, ਅਸੀਂ ਤੁਹਾਨੂੰ ਬਿਲਕੁਲ ਵਕਤ ਦੇਵਾਂਗੇ। ਜੌਨ ਵੀਰ ਇੱਕ ਵਾਰ ਫਿਰ ਲਿੰਕ ਪੋਸਟ ਕਰਨ ਲੱਗੇ, ਨਾਸਿਰ ਭਾਈ ਇੱਕ ਵਾਰ ਲਿੰਕ ਫਿਰ ਪੋਸਟ ਕਰ ਦਿਓ ਤਾਂ ਕਿ ਕਿਸੇ ਵੀਰ ਦੀ ਕੋਈ ਸ਼ਿਕਾਇਤ ਨਾ ਰਹਿ ਜਾਏ ਸਾਡੇ ਤੋਂ। ਅੱਛਾ ਜੀ, ਜਿਹਦੇ ਸਾਡੇ ਨਾਲ ਕੋਈ ਹੋਰ ਨਵਾਂ ਵੀਰ ਜੁੜਦਾ ਹੈ, ਅਸੀਂ ਸਰਗੀ ਜੀ ਤੋਂ ਬਾਜਵਾ ਜੀ ਸਾਡੇ ਨਾਲ। ਬਾਜਵਾ ਜੀ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਹੋ ਜੀ। ਹਾਂਜੀ ਤੁਸੀਂ ਕੀ ਬੋਲੀ ਪਾਉਣੀ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ ਜੀ। ਮੈਂ ਇੱਕ ਬੋਲੀ ਪਾਵਾਂਗੀ ਜੀ ਜ਼ਰੂਰ। ਹਾਂਜੀ। ਬੱਲੇ ਬੱਲੇ ਹਾਏ ਰੱਖ ਲੈ ਕਵਾਰੀ ਬਾਬਲਾ, ਬੱਲੇ ਬੱਲੇ ਵੇ ਰੱਖ ਲੈ ਕਵਾਰੀ ਬਾਬਲਾ, ਨੱਕੇ ਮੋੜੂੰਗੀ ਕਪਾ ਦੇ ਨਾਲ ਤੇਰੇ, ਰੱਖ ਲੈ ਕਵਾਰੀ ਬਾਬਲਾ, ਬੱਲੇ ਬੱਲੇ ਵੇ ਰੱਖ ਲੈ ਕਵਾਰੀ ਬਾਬਲਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਜੀ ਇਹ ਵੀ ਉਹਨਾਂ ਵਿੱਚੋਂ ਇੱਕ ਲਾਈਨ ਦੀ ਬੋਲੀਆਂ ਵਿੱਚ ਜਿਸ ਦੀ ਗੱਲ ਹੋਈ ਸੀ, ਉਹੀ ਇੱਕ ਲਾਈਨ ਦੀ ਬੋਲੀ ਵਿੱਚ ਪੂਰੀ ਗੱਲ ਖੁੱਲ ਕੇ ਸਾਹਮਣੇ ਆਉਂਦੀ ਹੈ। ਪਰ ਅਸੀਂ ਜਿਸ ਫਾਰਮੈਟ ਨੂੰ ਅਸੀਂ ਜਿਉਣ ਦੀ ਕੋਸ਼ਿਸ਼ ਕਰ ਰਹੇ, ਜਿਸ ਫਾਰਮੈਟ ਨੂੰ ਅਸੀਂ ਜ਼ਿੰਦਗੀ ਦੀ ਗੱਲ ਕਰ ਰਹੇ ਸੀ ਕਿ ਕੁੜੀ ਦੀ ਗੱਲ ਆਪਣੇ ਬਾਬਲ ਨੂੰ ਕਹਿ ਰਹੀ, ਮੈਨੂੰ ਕੁਝ ਕੁਆਰੀ ਵੇਖਿਆ ਕਿ ਤੇਰੇ ਨਾਲ ਬਰਾਬਰ ਦਾ ਕੰਮ ਕਰਵਾਵਾਂਗੀ। ਇਹ ਦਿਲ ਦੀ ਜਿਹੜੀ ਸਦਰਾਂ ਸੀ ਕੁੜੀ ਦੀ, ਉਹ ਸਾਹਮਣੇ ਪ੍ਰੈਜ਼ੈਂਟ ਕਰ ਰਹੀ ਹੈ। ਸਰਗੀ ਜੀ, ਰਸ਼ਪਾਲ ਜੀ ਸਾਡੇ ਨਾਲ ਨੇ, ਉਹ ਥੋੜੀ ਜਿਹੀ ਉਹਨਾਂ ਦੀ ਗੱਲ ਸੁਣ ਲਈ, ਫਿਰ ਉਸ ਤੋਂ ਤੁਹਾਡੇ ਕੋਲ ਆਉਣਾ। ਇੱਕ ਸੈਕਿੰਡ ਮੈਨੂੰ ਹੋਰ ਦੇ ਦਿਓ ਜੀ। ਰਸ਼ਪਾਲ ਜੀ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਜੀ। ਸਪੈਸ਼ਲ ਸਰਗੀ ਭੈਣ ਤੈਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਰਗੀ, ਮੈਂ ਪ੍ਰਭਸ਼ਰਨ ਕੌਰ ਮੈਡਮ ਦਾ ਸਟੂਡੈਂਟ ਰਿਹਾ 79 80 81 ਚ। ਤੁਹਾਨੂੰ ਪਤਾ ਬੋਲੀਆਂ ਦੇ ਤਾਂ ਉਹ ਫਿਰ ਸ਼ਾਹ ਸਵਾਰ ਸਨ, ਰਾਈਟ। ਇੱਕ ਬੋਲੀ ਮੇਰੇ ਨਿੱਜ ਚੋਂ, ਮੈਂ 35 ਸਾਲਾਂ ਤੋਂ ਇਸ ਬੋਲੀ ਨੂੰ ਮੈਂ ਸੁਣ ਰਿਹਾ, ਭੁਗਤ ਰਿਹਾ। ਹਰ ਵਿਆਹ ਸ਼ਾਦੀ ਚ ਮੈਨੂੰ ਇਹ ਬੋਲੀ ਪੈਂਦੀ ਹੈ, ਜਿਹੜੀ ਮੇਰੀ ਘਰ ਵਾਲੀ ਮੈਨੂੰ ਪਾਉਂਦੀ ਹੁੰਦੀ ਹੈ। 35 ਸਾਲ ਹੋ ਗਏ ਮੇਰੇ ਵਿਆਹ ਨੂੰ। ਉਹ ਕਹਿੰਦੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇੱਕੋ ਤਵੀਤ ਤੇਰੇ ਖਰਦਾ ਵੇ ਜਦੋਂ ਲੜਦਾ ਤੇ ਲਾ ਦੇ ਖਰਦਾ। ਸੋ ਤੁਸੀਂ ਵੀ ਪਾ ਦਿਆ ਕਰੋ ਸਾਰੇ ਤਾਂ ਗਹਿਣੇ ਤੇ ਅਰੇ ਪੇਕਿਆਂ ਨੇ ਪਾਏ ਇੱਕੋ ਮੁੰਦੀ ਮੇਰੇ ਬਾਪ ਦੀ ਨੀ ਜਦੋਂ ਵੱਜਦੀ ਗਿਟਾਰ ਵਾਂਗੂ ਚਾਕਦੀ। ਥੈਂਕ ਯੂ ਸਰ। ਇੱਕ ਹੋਰ ਬੋਲੀ ਆ ਬਸ, ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ ਪਰਸਨਲੀ। ਭੈਣ ਦੀ ਤੁਸੀਂ ਗੱਲ ਕੀਤੀ ਸੀ ਤਾਂ ਜਦੋਂ ਇੱਕ ਭੈਣ ਕਹਿੰਦੀ ਹੈ ਨਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ ਉੱਤੇ ਸੱਪ ਫੂਕਾ ਮਾਰਦਾ। ਹਾਂਜੀ, ਬਹੁਤ ਖੂਬ ਜੀ, ਇਹ ਬੜੀ ਖੂਬਸੂਰਤ ਬੋਲੀ ਹੈ ਵੀ। ਸੋ ਸਰਗੀ ਜੀ, ਹੁਣ ਇੱਕ ਵਾਰ ਵਾਰੀ ਤੁਹਾਡੇ ਕੋਲ ਫਿਰ ਹੈ। ਹਾਂਜੀ ਢਿੱਲੋਂ ਸਾਹਿਬ ਨੂੰ ਜੋੜਾਂਗੇ। ਸ਼ਪਾਲ ਜੀ, ਬਹੁਤ ਸ਼ੁਕਰੀਆ ਤੁਹਾਡਾ, ਇੱਕ ਵਾਰ ਫਿਰ ਮਿਹਰਬਾਨੀ ਤੁਹਾਡੀ ਜੀ। ਹਾਂਜੀ ਸਰਗੀ ਜੀ, ਜਿਵੇਂ ਇਹਨਾਂ ਨੇ ਹੁਣੇ ਗੱਲ ਕੀਤੀ ਸੀ ਆ ਵਾਲੀ ਬੋਲੀ ਦੀ, ਮਤਲਬ ਜਦੋਂ ਕੁੜੀਆਂ ਮੈਨੂੰ ਲੱਗਦਾ ਨਿੱਕੀਆਂ ਨਿੱਕੀਆਂ ਸੁਰਤ ਸੰਭਲਣੀਆਂ ਸ਼ੁਰੂ ਕਰਦੀਆਂ ਨੇ, ਉਦੋਂ ਬਾਅਦ 2-3 ਬੋਲੀਆਂ, ਇੱਕ ਤਾਂ ਕਿੱਕਲ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ, ਇਹ ਪਹਿਲੀ ਬੋਲੀ ਹੁੰਦੀ ਆ। ਦੂਜੀ ਬੋਲੀ ਹੁੰਦੀ ਆ, ਉੜਦਾ ਉੜਦਾ ਮੋਰ ਮੇਰੀ ਚੀਚੀ ਉੱਤੇ ਬਹਿ ਗਿਆ, ਛਾਂ ਛੂ ਕਰਕੇ ਉਡਾ ਦਿੰਨੀ ਆ ਨੀ ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ ਮੈਂ ਤੈਨੂੰ ਗਿੱਧੇ ਵਿੱਚ ਨੱਚਣਾ। ਤੇ ਦੂਜੀ ਬੋਲੀ ਇਹ ਹੁੰਦੀ ਆ, ਹਰੇ ਹਰੇ ਕਾਇ ਉੱਤੇ ਸੱਪ ਫੂਕਾ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ। ਬਹੁਤ ਖੂਬ ਸਰਗੀ ਜੀ, ਬਹੁਤ ਖੂਬ। ਅੱਛਾ ਜੀ, ਸਾਵਲ ਜੀ ਸਾਡੇ ਨਾਲ ਸੀਗੇ, ਉਹ ਕਿੱਥੇ ਚਲੇ ਗਏ ਜੀ? ਨਾਸਿਰ ਭਾਈ, ਸਾਵਲ ਡਿਸਕਨੈਕਟ ਹੋ ਗਏ ਆ। ਦੁਬਾਰਾ ਮੇਰੇ ਖਿਆਲ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰਨ ਦੇ ਆ। ਸਾਡੇ ਨਾਲ ਨੇ ਸਤਪਾਲ ਜੀ। ਸਤਪਾਲ ਜੀ ਕੋਲ ਵੀ ਕੁਝ ਸੁਣਦੇ ਆ ਜੀ। ਸਤਪਾਲ ਜੀ, ਤੁਹਾਡੀ ਵਾਰੀ, ਤੁਸੀਂ ਸੁਣਾਉਣ ਲੱਗੇ ਸਾਨੂੰ, ਹੋ ਜਾਓ ਜੀ ਸ਼ੁਰੂ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਤੇ ਸਰਗੀ ਭੈਣ ਜੀ ਤੇ ਨਾਸਿਰ ਸਾਹਿਬ, ਸਲਾਮ। ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਅਰੋੜਾ ਸਾਹਿਬ, ਮੈਂ ਦੁਆਬੇ ਦੀ ਗੱਲ ਕਰੂੰਗਾ ਕਿਉਂਕਿ ਮੈਂ ਦੁਆਬੇ ਦਾ ਵਸਨੀਕ ਹਾਂ। ਦੁਆਬੇ ਦੇ ਵਿੱਚ ਬਹੁਤ ਸਮੇਂ ਪਹਿਲਾਂ ਤੋਂ ਇੱਕ ਤਾਲੀ ਦਾ ਗਿੱਧਾ ਹੁੰਦਾ ਸੀ। ਸੋ ਮੈਂ ਅੱਜ ਇੱਕ ਬੜੀ ਪੁਰਾਣੀ ਬੋਲੀ ਜੋ ਮੈਂ ਆਪਣੇ ਬਚਪਨ 'ਚ ਆਪਣੀ ਨਾਨੀ ਹੁਣਾਂ ਨੂੰ, ਦਾਦੀ ਹੁਣਾਂ ਨੂੰ ਪਾਉਂਦੇ ਹੋਏ ਸੁਣਦਾ ਸੀ, ਉਹਦੀ 2-4 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ। ਵੇ ਡਰੈਵਰਾ ਮੋਗੇ ਵਾਲੀ ਲਾਰੀ ਕਦੋਂ ਆਉਣੀ, ਨੀ ਮਜਾਜਣੇ ਮੋਗੇ ਵਾਲੀ ਲਾਰੀ ਆਉਣੇ ਵਾਲੀ, ਵੇ ਡਰੈਵਰਾ ਟਿਕਟਾਂ ਦੀ ਕਿਹੜੇ ਹੱਥ ਬਾਰੀ, ਨੀ ਮਜਾਜਣੇ ਟਿਕਟਾਂ ਦੀ ਸੱਜੇ ਹੱਥ ਬਾਰੀ। ਸੋ ਇਸ ਤਰ੍ਹਾਂ ਨਾਲ ਕਰਕੇ ਬੋਲੀਆਂ ਕੰਟੀਨਿਊਸ਼ਨ 'ਚ ਚੱਲਦੀਆਂ ਸੀਗੀਆਂ। ਸਾਵਲ ਸਾਹਿਬ ਨੇ ਬਹੁਤ ਸੋਹਣੇ ਟੱਪੇ ਗਾਏ, ਉਹਦੇ 'ਚ ਇੱਕ ਟੱਪਾ ਮੈਨੂੰ ਵੀ ਯਾਦ ਆਇਆ। ਚਿੱਟੇ ਰੰਗ ਦਾ ਬਦਾਮ ਹੋ ਸੀ, ਚਿੱਟੇ ਰੰਗ ਦਾ ਬਦਾਮ ਹੋ ਸੀ, ਜਿਉਂਦਿਆਂ ਮੈਂ ਚਾਕਰ ਮੋਇਆ ਮੁੱਠੀ ਵੀ ਗੁਲਾਮ ਹੋ ਸੀ, ਜਿਉਂਦਿਆਂ ਮੈਂ ਚਾਕਰ ਮੋਇਆ ਮਿੱਟੀ ਵੀ ਗੁਲਾਮ ਹੋ ਸੀ। ਚਲੋ ਜੀ, ਇਹ ਤਾਂ ਥੋੜ੍ਹੀਆਂ ਸੈਡ ਬੋਲੀਆਂ ਹੋ ਗਈਆਂ। ਦੁਆਬੇ ਦੀ ਇੱਕ ਹੋਰ ਫੇਮਸ ਬੋਲੀ ਹੈ ਬਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੱਲੀਆਂ, ਬਈ ਉੱਥੋਂ ਦੇ 2 ਬਲਦ ਸੁਣੀ ਦੇ, ਉੱਥੋਂ ਦੇ 2 ਬਲਦ ਸੁਣੀ ਦੇ, ਗਲ ਜਿਨ੍ਹਾਂ ਦੇ ਟੱਲੀਆਂ, ਵੀ ਭੱਜ ਭੱਜ ਕੇ ਉਹ ਮੱਕੀ ਬੀਜਦੇ, ਭੱਜ ਭੱਜ ਕੇ ਉਹ ਮੱਕੀ ਬੀਜਦੇ, ਗਿੱਠ ਗਿੱਠ ਲੰਮੀਆਂ ਛੱਲੀਆਂ ਮੇਲੇ ਮੁਕਤਸਰ ਦੇ, 2 ਮੁਟਿਆਰਾਂ ਚੱਲੀਆਂ ਮੇਲੇ ਮੁਕਤਸਰ ਦੇ, 2 ਮੁਟਿਆਰਾਂ ਚੱਲੀਆਂ ਮੇਲੇ ਮੁਕਤਸਰ ਦੇ। ਅਰੋੜਾ ਸਾਹਿਬ, ਇਹਦੇ ਨਾਲ ਹੀ ਇੱਕ ਬੋਲੀ ਹੋਰ ਜੁੜੀ ਜਾਂਦੀ ਸੀਗੀ, ਉਹ ਕਾਫੀ ਫੇਮਸ ਹੈ ਜੀ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ, ਬਈ ਉੱਥੋਂ ਦਾ ਇੱਕ ਸਾਧ ਸੁਣੀਦਾ, ਉੱਥੋਂ ਦਾ ਇੱਕ ਸਾਧ ਸੁਣੀਦਾ, ਬੜੀ ਸੁਣੀ ਉਹਦੀ ਸੋਭਾ, ਬਈ ਆਉਂਦੀ ਜਾਂਦੀ ਨੂੰ ਕੜਾ ਚੁਕਾਉਂਦਾ, ਆਉਂਦੀ ਜਾਂਦੀ ਨੂੰ ਕੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ, ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨਾ ਜੋਗਾ, ਲੱਕ ਮੇਰਾ ਪਤਲਾ ਜਿਹਾ, ਭਾਰ ਸਹਿਣ ਨਾ ਜੋਗਾ। ਇਸੇ ਨਾਲ ਹੀ ਅਰੋੜਾ ਸਾਹਿਬ ਇੱਕ ਬੋਲੀ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਸ਼ੋਰ। ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ, ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ, ਪਿੰਡ ਮੇਰਾ ਤਕਰਾਲਾ ਨੀ, ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ, ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ, ਖੂਹੇ ਤੂਤਾਂ ਵਾਲਾ ਨੀ, ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ, ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ, ਦੂਰੋਂ ਦਿਸੇ ਚਵਾਰਾ ਨੀ, ਜੇ ਜੁੜੀਏ ਮੇਰਾ ਨਾਂ ਨਹੀਂ ਜਾਣਦੀ, ਨਾਂ ਮੇਰਾ ਕਰਤਾਰਾ ਬੋਤਲ ਪੀਂਦੇ ਦਾ, ਸੁਣ ਜੱਟੀਏ ਲਲਕਾਰਾ ਬੋਤਲ ਪੀਂਦੇ ਦਾ, ਸੁਣ ਜੱਟੀਏ ਲਲਕਾਰਾ ਬੋਤਲ ਪੀਂਦੇ ਦਾ। ਇੱਕ ਦੁਆਬੀ ਦੀ ਬੋਲੀ ਹੋਰ ਬੜੀ ਫੇਮਸ ਹੈ ਜੀ।
ਕਿਕਰਾਂ ਵੀ ਲੰਘੇ ਆਈ, ਬੇਰੀਆਂ ਵੀ ਲੰਘੇ ਆਈ, ਲੰਘਣੋਂ ਰਹਿ ਗਿਆ ਕਾਨਾ, ਇੱਥੇ ਮੇਰੀ ਨੱਥ ਡਿੱਗ ਪਈ, ਨਿਉਕੇ ਫੜੀ ਜਵਾਨਾ, ਇੱਥੇ ਮੇਰੇ ਨੱਥ ਡਿੱਗ ਪਈ। ਉਸ ਤੋਂ ਬਾਅਦ ਇੱਕ ਬੋਲੀ ਹੋਰ ਸਾਡੇ ਏਰੀਏ 'ਚ ਬਹੁਤ ਗਾਈ ਜਾਂਦੀ ਹੈ, ਖਾਸ ਕਰ ਮੈਂ ਕਿਤੇ ਮਾਲਵੇ 'ਚ ਆ, ਮਾਝੇ 'ਚ ਕਿਤੇ ਵਿਆਹ ਸ਼ਾਦੀ ਫੰਕਸ਼ਨ ਤੇ ਜਾਵਾਂ ਤਾਂ ਕਹਿੰਦੇ ਯਾਰ ਦੁਆਬੇ ਦਾ ਬੰਦਾ, ਕੋਈ ਬੋਲੀ ਉਦੋਂ ਹੀ ਸੁਣਾ। ਵਿੱਚ ਪਰਦੇਸੀ ਲਾਲੇ ਡੇਰੇ, ਭੁੱਲ ਗਈ ਪਿਆਰ ਤੂੰ ਸਾਡਾ, ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ। ਤੇ ਰੋੜਾ ਸਾਹਿਬ ਅੱਜ ਕੱਲ ਬੜਾ ਫੈਸ਼ਨ ਘਟ ਗਿਆ, ਲੇਡੀਜ਼ ਜਿਹੜੀਆਂ ਨੇ ਗਿੱਧਾ ਨਹੀਂ ਪਾਉਂਦੀਆਂ, ਬੰਦੇ ਚਲੋ ਫਿਰ ਵੀ ਪਾ ਲੈਂਦੇ ਨੇ, ਤਾਂ ਉੱਥੇ ਫਿਰ ਇੱਕ ਬੋਲੀ ਹੋਰ ਪਾਈ ਦੀ ਹੈ, ਨਿੱਕੀ ਨਿੱਕੀ ਕਣਕ ਦੁਆਬੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਬਾਬੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਬਾਬੇ ਦੀ। ਬਹੁਤ ਬਹੁਤ ਸ਼ੁਕਰੀਆ ਰੋੜਾ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬੜੀ ਖੂਬ ਬੋਲੀਆਂ ਪਈਆਂ, ਇੱਕ ਤੋਂ ਬਾਅਦ ਇੱਕ, ਕਮਾਲ ਆ, ਮਜ਼ਾ ਆ ਗਿਆ ਜੀ। ਬਹੁਤ ਕਰਕੇ ਜਿਹੜੀ ਗਿੱਧੇ ਦੀ ਬੋਲੀਆਂ ਜਿਹੜੇ ਮਰਦਾਂ ਨੂੰ ਚੇਤੇ ਵੀ ਨਹੀਂ ਹੁੰਦੀਆਂ, ਉਹ ਕਈ ਵੀ ਨੇ, ਪਰ ਸਤਪਾਲ ਦਾ ਸੀ ਕੁਝ ਗਿੱਧੇ ਦੀਆਂ ਬੋਲੀਆਂ, ਕੁਝ ਬੋਲੀਆਂ ਵੈਸੇ ਵੀ ਬਹੁਤ ਸਾਂਝ ਪਾਈ। ਬਹੁਤ ਸ਼ੁਕਰੀਆ ਉਹਨਾਂ ਦਾ। ਸਰਗੀ ਜੀ ਤੁਹਾਡੇ ਵਾਸਤੇ ਬਹੁਤ ਸਾਰੀ ਤਾਰੀਫ ਦੇ ਭੇਜਣੇ ਦੀ। ਸਿਕੰਦਰ ਅਲੀ ਭੱਟੀ ਸਾਹਿਬ ਕਹਿੰਦੇ ਸਰਗੀ ਭੈਣ ਜੀ ਬਹੁਤ ਵਧੀਆ, ਬਹੁਤ ਸਾਰੇ ਦੋਸਤ ਸਾਨੂੰ ਪਸੰਦ ਕਰ ਰਹੇ ਪ੍ਰੋਗਰਾਮ ਨੂੰ। ਪ੍ਰੋਗਰਾਮ ਆਲਮੋਸਟ ਪੌਣੇ 2 ਘੰਟੇ ਤੋਂ ਉੱਪਰ ਹੋ ਚੁੱਕੇ, 10 ਮਿੰਟ ਦੀ ਅਸੀਂ ਹੋਰ ਗੱਲਬਾਤ ਕਰਨੀ ਹੈ। ਲੋਕਾਂ ਦੀ ਹੋਰ ਸੁਜੈਸ਼ਨ ਹੈ, ਕਮਿਸ਼ਨਰੀ ਦੇ ਵੀ ਗੱਲ ਕਰੋ, ਜ਼ਰੂਰ ਕਰਾਂਗੇ ਜੀ। ਸੁਭਾਨੀ ਗੁੱਜਰ ਸਾਹਿਬ ਕਹਿ ਰਹੇ ਨੇ ਜੀ ਗ੍ਰੇਟ ਦੁਆਬਾ, ਉਹਨਾਂ ਨੇ ਸਤਪਾਲ ਕਲਸੀ ਦੀ ਤਾਰੀਫ ਕੀਤੀ ਹੈ। ਮੈਂ ਸਾਰੇ ਦੇ ਨਾਲ ਮੈਸੇਜ ਵੀ ਪੜ੍ਹਨੇ ਤੇ ਗੱਲ ਸਾਡੇ ਕੋਲ ਬਚੇ ਨੇ 10। ਇਸਾਨ ਗੁੱਜਰ ਸਾਹਿਬ ਤੁਹਾਡੇ ਨਾਲ 1 ਮਿੰਟ ਗੱਲ ਕਰਦਾ। 2 ਸਾਡੇ ਦੋਸਤਾਂ ਦੀ ਸ਼ਿਕਾਇਤ ਹੈ ਜੀ, ਤੁਸੀਂ ਲਿੰਕ ਨਹੀਂ ਸ਼ੇਅਰ ਕਰ ਰਹੇ ਸੋ। ਨਾਸਰ ਸਾਹਿਬ ਲਿੰਕ ਸ਼ੇਅਰ ਕਰ ਦਿਓ। ਲਿੰਕ ਤੇ ਬਾਰ-ਬਾਰ ਸ਼ੇਅਰ ਕਰ ਰਿਹਾ ਮੈਂ ਜੀ, ਕਿਉਂਕਿ ਸਟੂਡੀਓ ਫੁੱਲ ਹੋ ਜਾਂਦਾ ਨਾ, ਸਟੂਡੀਓ 10 ਬੰਦਿਆਂ ਦੀ ਲਿਮਿਟ ਹੈ, 10 ਤੋਂ ਜ਼ਿਆਦਾ ਹੋ ਨਹੀਂ ਸਕਦੇ, ਆਰ ਐਡ ਨਹੀਂ ਹੋ ਸਕਦੇ। ਮੈਂ ਲਾਈਨਅਪ ਸਾਡੇ ਕੋਲ 10 ਆਲਰੇਡੀ ਹੈ ਜੀ। ਸਾਰਿਆਂ ਨੂੰ ਮੈਂ ਰਿਕੁਐਸਟ ਕਰ ਦਿੰਦਾ ਕਿ ਜਦੋਂ ਤੁਸੀਂ ਕਨੈਕਟ ਨਹੀਂ ਕਰ ਪਾ ਰਹੇ, ਇਹਦਾ ਮਤਲਬ ਕਿ ਸਟੂਡੀਓ ਫੁੱਲ ਹੈ, 10 ਬੰਦੇ ਸਾਡੇ ਨਾਲ ਲਾਈਨ ਅਪ ਵਿੱਚ ਨੇ, 4 ਤੁਸੀਂ ਸਕਰੀਨ ਤੇ ਦੇਖ ਰਹੇ ਹੋ, 6 ਹੋਰ ਲਾਈਨ ਅਪ ਵਿੱਚ। ਜਿਵੇਂ ਕੋਈ ਬੰਦਾ ਡ੍ਰੌਪ ਹੁੰਦਾ ਤੁਸੀਂ ਉਸ ਤੋਂ ਬਾਅਦ ਐਡ ਹੋ ਸਕਦੇ ਹੋ, ਸੋ ਥੋੜੀ ਜਿਹੀ ਸਾਡੇ ਨਾਲ ਤੁਸੀਂ ਪੇਸ਼ੈਂਸ ਰੱਖੋ, ਅਸੀਂ ਤੁਹਾਨੂੰ ਜੋੜਾਂਗੇ। ਹਾਂਜੀ ਸਰ ਜੀ, ਤੁਹਾਡੀ ਇੱਕ ਸ਼ਾਗਿਰਦ ਸੀ ਪਰਮਜੋਤ ਵੀ, ਉਹ ਵੀ ਆਉਣਾ ਚਾਹੁੰਦੀ, ਉਹਨਾਂ ਨੂੰ ਮੈਸੇਜ ਦੇ ਦਿਓ, ਉਹ ਵੀ ਆ ਜਾਣ। ਸਾਡੇ ਕੋਲ 10 ਮਿੰਟ ਹੈ ਨੇ। ਗੁਜਰ ਸਾਹਿਬ ਕੁਝ ਆਉਣ ਦਿਓ, ਤੁਹਾਡੇ ਲੋ ਕੀ ਸੁਣਾਉਣ ਚਾਹੁੰਦੇ ਹੋ ਜੀ? ਅਸਲਾਮ ਵਾਲੇਕੁਮ ਟੁਲੂ ਸਾਹਿਬ, ਸਤਿ ਸ੍ਰੀ ਅਕਾਲ। ਟੁਲੂ ਸਾਹਿਬ ਬੜਾ ਜ਼ਬਰਦਸਤ ਪ੍ਰੋਗਰਾਮ ਲੱਗ ਰਿਹਾ ਤੇ ਇਨਸ਼ਾਅੱਲਾ ਆਉਣ ਵਾਲਾ ਦੌਰ ਦਾ ਇਲੈਕਟ੍ਰੋਨਿਕ ਪੰਜਾਬੀ ਇਲੈਕਟ੍ਰੋਨਿਕ ਚੈਨਲ ਪਾਕਿਸਤਾਨ ਦਾ ਬੜਾ ਜ਼ਬਰਦਸਤ ਬਣਨ ਜਾ ਰਿਹਾ, ਮੈਨੂੰ ਇਹ ਲੱਗ ਰਿਹਾ। ਚਲੋ ਜੀ, ਤੁਹਾਡੀਆਂ ਦੁਆਵਾਂ। ਤੇ ਇਹ ਬੋਲੀ ਦੇ ਬਾਰੇ ਸੀ, 1-2 ਬੋਲੀਆਂ ਸੀਗੀਆਂ। ਇੱਕ ਤੇ ਹੈ ਜੀ, ਅਜੇ ਆਇਆ ਨਾ ਢੋਲ ਸਿਪਾਹੀ, ਬੇਰੀਆਂ ਨੂੰ ਬੂਰ ਲੱਗ ਗਏ, ਕੁੰਜੀ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ, ਤੇ ਜੰਦਰਾ ਜੰਗਾਲ ਖਾ ਗਿਆ। ਤੇ ਇਹ ਜਿਹੜੀ ਸਰਗੀ ਸਾਹਿਬਾ ਕਹਿ ਰਹੀ ਸਨ ਸੱਸ ਦੇ ਬਾਰੇ ਚ, ਉਹਦੇ ਬਾਰੇ ਚ ਵੀ ਇੱਕ ਛੋਟੀ ਜਿਹੀ ਬੋਲੀ ਆ। ਉਹ ਕਹਿੰਦੀ ਹੈ ਕਿ ਤੇਰੀ ਗੁੱਤ ਗਲੀਆਂ ਵਿੱਚ ਰੋਲਾ, ਸੱਸੇ ਮੇਰੇ ਪੈਰ ਜੰਮ ਲੈਣ ਦੇ। ਇੱਕ ਉਹਦੇ ਵਿੱਚ ਫਿਰ ਹੁਣ ਥੋੜਾ ਜਿਹਾ ਨਾ ਗਹਿਣਿਆਂ ਗੁਣਿਆਂ ਦਾ ਵੀ ਥੋੜਾ ਜਿਹਾ ਵਿੱਚ ਜ਼ਿਕਰ ਕਰ ਲਈਏ। ਉਹ ਕਹਿੰਦਾ ਇੱਥੇ ਮੋਤੀਆਂ ਦੇ ਲੋਕ ਪੁਜਾਰੀ, ਤੇ ਹੰਝੂਆਂ ਦਾ ਮੁੱਲ ਕੋਈ ਨਾ। ਫਿਰ ਕਹਿੰਦਾ ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਤੇ ਹਾਲੀਆਂ ਨੇ ਹੱਲ ਡੱਕ ਲਏ। ਫਿਰ ਆਂਦਾ ਕਹਿੰਦਾ ਗੋਰੀ ਲਾ ਕੇ ਪਜ਼ੇਬਾਂ ਰੱਖੀਆਂ, ਧਰਤੀ ਨੂੰ ਫੁੱਲ ਲੱਗ ਗਏ। ਇਸੇ ਤਰ੍ਹਾਂ ਥੋੜਾ ਜਿਹਾ ਰੋਮਾਨਵੀ ਹੈ, ਥੋੜਾ ਜਿਹਾ 2-4 ਬੋਲੀਆਂ, ਜ਼ਿਆਦਾ ਮੈਂ ਤੁਹਾਡਾ ਟਾਈਮ ਨਹੀਂ ਲੈਂਗਾ, ਮੈਨੂੰ ਪਿੱਛੇ ਵੀ ਕਾਫੀ ਲੋਕ ਨੇ। ਉਹ ਕਹਿੰਦੇ ਹੈ ਕਿ ਰੰਨ ਨਹਾ ਕੇ ਛੱਪੜ ਵਿੱਚੋਂ ਨਿਕਲੀ, ਸਲਫੇ ਦੀ ਲਾਟ ਵਰਗੀ। ਫਿਰ ਇੱਕ ਹੈ, ਫਿਰ ਕਹਿੰਦੀ ਹੈ ਗੋਰੀ ਗੱਲ ਤੇ ਤਿਤਲੀ ਬਹਿ ਗਈ, ਫੁੱਲ ਦਾ ਭੁਲੇਖਾ ਪੈ ਗਿਆ। ਫਿਰ ਇੱਕ ਇਸ ਤਰ੍ਹਾਂ ਦੀ ਆਉਂਦੀ ਹੈ ਕਿ ਸੁਰਮੇ ਦਾ ਕੀ ਪਾਉਣਾ, ਤੇਰੀ ਅੱਖ ਨੀ ਕਬੂਤਰ ਵਰਗੀ। ਉਹ ਕਹਿੰਦੀ ਹੈ ਆਟਾ ਗੁੰਨਦੀ ਦਾ ਮੁੜਕਾ ਚੋਇਆ, ਧੌਣ ਤੇ ਸੰਦੂਰ ਡੁੱਲਿਆ। ਤੇ ਬਸ ਇੰਝ ਦੀਆਂ ਨੇ, ਹੁਣ ਕੁਝ ਯਾਦ ਨੇ ਬਾਕੀ। ਤੇ ਬੜਾ ਜ਼ਬਰਦਸਤ ਵੇਖੋ ਸਰ ਕੀ ਐਕਸਪੀਰੀਅੰਸ, ਮੈਨੂੰ ਲੱਗਦਾ ਕੁਝ ਨਵੀਆਂ ਗੱਲਾਂ ਸਿੱਖਣ ਲਈ ਤੁਹਾਨੂੰ ਮਿਲਣ ਰਹੀਆਂ ਇਧਰਲੇ ਪੰਜਾਬ ਦੀਆਂ ਬੋਲੀਆਂ। ਬਹੁਤ ਸ਼ੁਕਰੀਆ ਗੁਜਰ ਸਾਹਿਬ ਤੁਹਾਡਾ। ਬਹੁਤ ਸ਼ੁਕਰੀਆ ਗੁਜਰ ਸਾਹਿਬ। ਜਿਹੜੇ ਲਹਿੰਦੇ ਪੰਜਾਬ ਦੀ ਜਿਹੜੀ ਬਹੁਤੀਆਂ ਬੋਲੀਆਂ ਨੇ, ਉਹ ਛੋਟੀ ਬਹਿਰ ਦੀ ਬੋਲੀ ਹੈ, ਜਿਹੜੀ ਛੋਟੀ ਬਹਿਰ ਦੀ ਬੋਲੀ ਹੈ, ਜਿਹੜੀ ਚੜ੍ਹਦੇ ਵਿੱਚ ਜਿਹੜੀ ਹੈ, ਖਾਸ ਤੌਰ ਤੇ ਮਾਲਵੇ ਦੀ ਜਿਹੜੀ ਬੋਲੀਆਂ ਨੇ, ਉਹ ਲੰਬੇ ਬਹਿਰ ਦੀ ਬੋਲੀ ਵੀ ਹੈ ਤੇ ਉਹਦੇ ਲਾਈਨਾਂ ਵੀ ਜ਼ਿਆਦਾ ਨੇ। ਸੋ ਇਹ ਇੱਕ ਫਰਕ ਮੈਂ ਮਹਿਸੂਸ ਕਰ ਰਿਹਾ। ਇਹ ਕੋਈ ਰਿਸਰਚ ਨਹੀਂ, ਪਰ ਮੈਂ ਮਹਿਸੂਸ ਕਰ ਰਿਹਾ, ਪਰ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ, ਕੁਝ ਸਾਂਝ ਅਸੀਂ ਦੂਸਰੇ ਨੂੰ ਪਾ ਰਹੇ ਹਾਂ। ਤੇ ਮੁਹੰਮਦ ਉਸਮਾਨ ਸਾਹਿਬ ਨਾਲ ਕੁਇਕਲੀ ਗੱਲ ਕਰ ਲਈ ਜੀ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰਗੀ ਭੈਣ ਜੀ, ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਹੁਣ ਆਹ ਵੇਖ ਲਓ, ਭਾਈ ਉਸਮਾਨ ਨੇ ਕੁਛ ਨਾ ਕੁਛ ਸਾਡੇ ਕੋਲ ਆਏ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸੋ ਇਹਦੇ ਵਿੱਚ ਤਲਫਜ਼ ਵੀ ਠੀਕ ਹੋ ਸਕਦੇ ਨੇ। ਸੋ ਸਾਡੇ ਲੋਕਾਂ ਨੂੰ ਜਾਂ ਉਧਰ ਦਿਆਂ ਨੂੰ ਇੱਧਰ ਦੀਆਂ ਗੱਲਾਂ ਦਾ ਨਹੀਂ ਪਤਾ, ਇੱਧਰ ਦੇ ਉੱਧਰ। ਜਿਵੇਂ ਤੁਸੀਂ ਹੁਣ ਮੈਨੂੰ ਯਕੀਨ ਆ ਤੇ ਗੁੱਜਰ ਨੇ ਜਿਹੜੀਆਂ ਬੋਲੀਆਂ ਕਹੀਆਂ ਤੁਸੀਂ ਜ਼ਰੂਰ ਪਹਿਲੇ ਨਹੀਂ ਸੁਣੀਆਂ ਹੋਣੀਆਂ।
ਸਾਰੀ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਕਾਫੀ ਸਾਰੀਆਂ ਹੈਗੀਆਂ ਜਿਹੜੀਆਂ ਇੱਥੇ ਪਾਈਆਂ ਜਾਂਦੀਆਂ ਨੇ। ਆਲਮੋਸਟ ਜਿੰਨੀਆਂ ਉਹਨਾਂ ਨੇ ਪਾਈਆਂ ਸੀ ਸਾਰੀਆਂ ਹੀ ਇੱਧਰ ਪਾਈਆਂ ਜਾਂਦੀਆਂ। ਇੱਕ ਜਿਹੜੀ ਤਿੱਤਲੀ ਵਾਲੀ ਸੀਗੀ, ਇਹ ਸੀਗੀਆਂ ਇਹਨਾਂ ਨੂੰ ਜਿਵੇਂ ਜੱਸੀ ਭਾਜੀ ਵੀ ਕਹਿ ਰਹੇ ਸੀਗੇ ਨਾ, ਜਿਵੇਂ ਇਹ 1 ਲਾਈਨਰ ਜਿਹੜੀਆਂ 1 ਤੁਕ ਵਾਲੀਆਂ ਬੋਲੀਆਂ ਸੀਗੀਆਂ ਉਹ ਸੀਗੀਆਂ ਜਿਵੇਂ 1 ਤੁਕ ਵਾਲੀਆਂ, 2 ਤੁਕ ਵਾਲੀਆਂ ਨਾ, 4 ਤੁਕੀਆਂ ਹੋ ਗਈਆਂ। ਇਹ ਉਹਨਾਂ ਬੋਲੀਆਂ ਦੇ ਵਿੱਚੋਂ ਸੀ ਜਿਹੜੀਆਂ 1 ਤੁਕ ਵਾਲੀਆਂ ਹੁੰਦੀਆਂ ਨੇ। ਹੁਣ ਤੁਹਾਡੇ ਤੇ ਵਾਰੀ ਆ, ਅੱਗੇ 2-3 ਅਸੀਂ ਸੁਣ ਲਏ, ਤੁਸੀਂ ਡ੍ਰੌਪ ਹੋ ਗਏ ਸੋ, ਹੁਣ ਤੁਹਾਡੇ ਤੇ ਵਾਰੀ ਆ। ਠੀਕ ਆ, ਜਿਵੇਂ ਗੱਲ ਹੋਈ ਸੀ ਜਿਵੇਂ ਵਿੱਚ ਬੋਲੀ ਮੇਰੇ ਦਿਮਾਗ ਚ ਆ ਰਿਹਾ ਸੀਗੀਆਂ, ਜਿਵੇਂ ਉਹਨਾਂ ਨੇ ਭੈਣ ਜੀ ਹੋਰੀ ਬੋਲੀ ਪਾ ਕੇ ਗਏ ਸੀ ਬਾਬਲ ਵਾਲੀ ਵੀ ਮੈਨੂੰ ਵਿਆਹੀ ਨਾ, ਤਾਂ ਮੇਰੇ ਜ਼ਿਹਨ ਚ ਆਈ ਸੀਗੀ ਨੌਕਰ ਨੂੰ ਨਾ ਵਿਆਹੀ ਬਾਬਲਾ ਹਾਲੀ ਪੁੱਤ ਬਥੇਰੇ ਬਈ, ਨੌਕਰ ਨੂੰ ਨਾ ਵਿਆਹੀ ਬਾਬਲਾ, ਨੌਕਰ ਨੂੰ ਨਾ ਵਿਆਹੀ ਬਾਬਲਾ ਹਾਲੀ ਪੁੱਤ ਬਥੇਰੇ ਬਈ, ਨੌਕਰ ਨੇ ਤਾਂ ਚੱਕਿਆ ਬਿਸਤਰਾ, ਨੌਕਰ ਨੇ ਤਾਂ ਚੱਕਿਆ ਬਿਸਤਰਾ, ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ, ਦਈ ਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ, ਦਈ ਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ। ਫਿਰ ਜਿਵੇਂ ਪਹਿਲਾਂ ਆਪਣੇ ਨਾਲ ਜੁੜੇ ਸੀਗੇ ਉਹਨਾਂ ਨੇ ਅੱਖੀਆਂ ਦੇ ਉੱਤੇ, ਨੈਣਾਂ ਦੇ ਉੱਤੇ ਪਾਈ ਸੀ ਬੋਲੀ, ਹੈ ਨਾ। ਉਹਦੇ ਚਿੱਟਾ ਕਬੂਤਰ ਅੱਖੀਆਂ ਸ਼ਰਬਤੀ, ਚਿੱਟਾ ਕਬੂਤਰ ਅੱਖੀਆਂ ਸ਼ਰਬਤੀ, ਵਿੱਚ ਕਜਲੇ ਦਾ ਡੋਰਾ ਵੇ ਨਛੱਤਰਾ, ਨੱਚਦਾ ਜੋੜਾ, ਜੋੜਾ ਵੇ ਨਛੱਤਰਾ, ਨੱਚਦਾ ਜੋੜਾ, ਜੋੜਾ ਵੇ ਨਛੱਤਰਾ। ਹੁਣ ਆਪਾਂ ਇਹਨਾਂ ਨਾਲ ਗੱਲ ਕਰਦੇ ਆ, ਫਿਰ ਉਸ ਤੋਂ ਬਾਅਦ ਫਿਰ ਹੋਰ ਬੋਲੀਆਂ ਆਪਾਂ ਪਾਵਾਂਗੇ। ਜੀ ਉਸਮਾਨ ਜੀ, ਉਸਮਾਨ ਸਾਹਿਬ। ਅੱਛਾ ਜੀ, ਮੈਂ ਤੁਹਾਨੂੰ ਕੋਈ ਸੁਣਾਉਣਾ ਚਾਹੁੰਦਾ ਜੀ। ਜੀ ਜ਼ਰੂਰ। ਉਹ ਮਾਂ ਦੇ ਬਾਰੇ ਅੱਗੇ ਜ਼ਿਕਰ ਹੋ ਰਿਹਾ ਸੀ ਤੇ ਮਾਂ ਦੇ ਤੁਹਾਨੂੰ ਕੋਈ ਸੁਣਾ ਦਿੰਨੇ ਆ, ਉਸ ਤੋਂ ਬਾਅਦ 1-2 ਟੱਪਾ ਵੀ ਸੁਣਾ ਦੇਾਂਗੇ ਜੇ ਆਖੋਗੇ ਤੇ ਟਾਈਮ ਹੋਏਗਾ। ਜ਼ਰੂਰ ਜ਼ਰੂਰ ਜ਼ਰੂਰ। ਮਾਂ ਮਰੇ ਤੇ ਉਹ ਪੇਕੇ ਮੁੱਕ ਦੇ, ਤੇ ਬਾਪ ਮਰੇ ਕਰ ਵੇਲਾ, ਤੇ ਜੇ ਕਰ ਮਰ ਜਨ ਵੀਰ ਪਿਆਰੇ, ਤੇ ਉਜੜ ਜਾਂਦਾ ਜੇ ਮੇਲਾ, ਉਹ ਕੋਈ ਗੁਲਾਬ ਦਾ ਫੁੱਲ ਲੈ ਲੈ, ਰੱਬ ਸੋਨਾ ਜੇ ਤੋਫੀਕ ਦੇਵੇ, ਬੰਦਾ ਸਜਣਾ ਨੂੰ ਮੁੱਲ ਲੈ ਲੈ। ਇੱਕ ਸਾਡੇ ਪਿੰਡੀਵਾਲ ਬੋਲੀ ਏ, ਹਿੰਦਕੋ ਜ਼ਬਾਨ ਹੈ ਉਹਨਾਂ ਦੀ, ਤੇ ਉਹਨਾਂ ਦੇ ਵਿੱਚ ਬੜੇ ਐਵੇਂ ਮਾਈ ਜਾਂ ਟੱਪੇ ਜਾਂ ਬੜੇ ਮਸ਼ਹੂਰ ਰਹੇ। ਉਹ ਮੰਜੀ ਧੁੱਪੇ ਛਾਵੇਂ ਡਾਈ ਹੋਈਆਂ, ਮੰਜੀ ਧੁੱਪੇ ਛਾਵੇਂ ਡਾਈ ਹੋਈਆਂ, ਉਹ ਮੰਜੀ ਧੁੱਪੇ ਛਾਵੇਂ ਡਾਈ ਹੋਈਆਂ, ਉਹ ਸਾਨੂੰ ਗਮ ਸਜਣਾ ਦਾ ਲੋਕਾਂ ਮਰਜ਼ ਬਣਾਈ ਹੋਈਆ, ਲੋਕਾਂ ਮਰਜ਼ ਬਣਾਈ ਹੋਈਆ। ਆਗੇ ਜੀ, ਵਾਹ ਜੀ ਉਸਮਾਨ ਸਾਹਿਬ, ਬਹੁਤ ਸ਼ੁਕਰੀਆ ਉਸਮਾਨ ਜੀ, ਮਿਹਰਬਾਨੀ ਤੁਹਾਡੀ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਉਸਮਾਨ ਸਾਹਿਬ ਪਿੰਡੀਵਾਲ ਦੀ ਇੱਕ ਅੱਧੀ ਹੋਰ ਆਉਂਦਾ, ਤੁਸੀਂ ਸੁਣਾ ਦਿਓ। ਪਿੰਡੀਵਾਲ ਦੇ ਜੀ ਬਸ ਐਵੇਂ ਦੀ ਆਨੇ, ਹੋਰ ਮਜ਼ਾਈਏ ਨੇ ਥੋੜੀਆਂ ਬਾਤੀਆਂ। ਸੁਣਾਓ, ਕੋਈ ਗੱਲ ਨਹੀਂ, ਮਜ਼ਾਈਆ ਸਾਨੂੰ ਕਿਹੜੀ ਵੜਦੀ ਹੈ। ਉਹ ਕੋਈ ਟਾਫੀ ਚੱਖ ਲਈਆ, ਕੋਈ ਟਾਫੀ ਚੱਖ ਲਈਆ, ਉਹ ਕੋਈ ਟਾਫੀ ਚੱਖ ਲਈਆ, ਉਹ ਸਜਣਾ ਜੂ ਨਹੀਂ ਮਿਲਣਾ, ਤਾਈਓ ਦਾੜੀ ਰੱਖ ਲਈਆ, ਤਾਈਓ ਦਾੜੀ ਰੱਖ ਲਈਆ। ਉਹ ਕਦ ਸਜਣਾ ਦਾ ਛੋਟਾ ਏ, ਉਹ ਕਾਲੀਆਂ ਜ਼ੁਲਫਾਂ ਤੇ ਮੁਖ ਚੰਨ ਦਾ ਟੋਟਾ ਏ। ਵਾਹ ਜੀ ਵਾਹ, ਵਾਹ ਜੀ, ਸ਼ੁਕਰੀਆ, ਸਵਾਦ ਆ ਗਿਆ, ਬਹੁਤ ਸਵਾਦ ਆ ਗਿਆ ਸਵਾਦ ਆ ਗਿਆ ਭਾਈ।
ਇੱਕ ਰਿਕੁਐਸਟ ਕਰਨੀ ਹੈ, ਇੱਕ ਵਾਰ ਲਿੰਕ ਫਿਰ ਅਖੀਰਲੀ ਵਾਰ ਪੇਸ਼ ਕਰ ਦਿਓ, ਕਿਉਂਕਿ ਦੋ ਲੋਕ ਬਾਰ-ਬਾਰ ਸਾਨੂੰ ਕਹਿ ਰਹੇ ਨੇ। ਇੱਕ ਅਰਪਨ ਕੌਰ ਜੀ ਨੇ, ਉਹ ਕਹਿ ਰਹੇ ਜੀ ਲਿੰਕ ਪੋਸਟ ਕਰੋ। ਜੌਨ ਸਾਹਿਬ ਲਿੰਕ ਪੋਸਟ ਕਰੋ। ਜੌਨ ਸਾਹਿਬ ਜਾਂ ਅਰਪਨ ਕੌਰ ਤੋਂ ਕੋਈ ਕਨੈਕਟ ਕਰੇ ਤਾਂ ਜ਼ਰੂਰ ਲਿੰਕ ਪੋਸਟ। ਅਰਪਨ ਕੌਰ ਐਂਕਰਿੰਗ ਕਰਦੇ ਨੇ, ਤੇ ਜੇ ਹੋ ਸਕੇ ਅਰਪਨ ਕੌਰ ਜੀ ਆਓ, ਅਸੀਂ ਸਟੂਡੀਓ ਮੈਂ ਖਾਲੀ ਕੀਤਾ ਜੇ, ਤੁਸੀਂ ਆਓ ਫਟਾਫਟ ਜੁਆਇਨ ਕਰੋ। ਹਾਂਜੀ ਜੌਨ ਸਾਹਿਬ ਅਰਪਨ ਕੌਰ ਦੁਬਾਰਾ ਕਨੈਕਟ ਕਰੋ। ਅਸੀਂ ਨਾਰਾਜ਼ ਕਿਸੇ ਨੂੰ ਨਹੀਂ ਕਰਕੇ ਜਾਣਾ, ਅਸੀਂ ਇੱਕ ਅਖੀਰ ਦੀਆਂ 2 ਕਾਲਾਂ ਲੈਣੀਆਂ ਨੇ ਜੀ, ਉਸ ਤੋਂ ਬਾਅਦ ਫਿਰ ਅਸੀਂ ਪ੍ਰੋਗਰਾਮ ਨੂੰ ਸਮੇਟਾਂਗੇ। ਇੱਕ ਬਹੁਤ ਸੋਹਣੇ ਦੋਸਤ ਸਾਡੇ ਅਹਿਮਦ ਅਲੀ ਰੋਜ਼ ਆਉਂਦੇ ਸਾਡੇ ਨਾਲ। ਅਹਿਮਦ ਅਲੀ ਵੈਲਕਮ। ਅਹਿਮਦ ਅਲੀ ਸਾਹਿਬ ਜੀ ਜਨਾਬ। अस्सलाम वालेकुम जी, अस्सलाम वालेकुम, सत श्री अकाल। सत श्री अकाल जी। अच्छा जी, मां चूंकि मतलब वो यादाश्त भी इस मामले च इतनी नहीं, इतनी बोलियां वगैरह याद नहीं रहनियां, लेकिन जिन अजकल कणकां दी कापियां दा सीजन भी चलना पिया, ते उसी तो रिलेटेड एक चीज पिछले दिनों सुनी, वो तुसां नाल शेयर कर देना। हां जी हां जी हां जी, आउण दिओ। वो ना जे संगीए ते आके कणक कपावन, जे संगीए ते आके कणक कपावन, आया औखा वेला तोंडे संगीते, थोड़ी हेल्प करावन। गड्डियां ते मैं आप बने सा, गड्डियां ते मैं आप बने सा, थ्रैशर तू कढ़वावन। जे संगी ते थोड़ी हेल्प करावन। बस ये तरला ही है। क्या बात है जी, क्या बात। बहुत क्यों अहमद अली ये तो तरला ही है, मैं क्या जी जी तरला ही इस मौसम च तरला ही करने पौने ने, इस गर्मी च तो रोज। ਇਹਨਾਂ ਨੇ ਨਾ ਹਾਂ ਜੀ ਸੰਧੂ ਸਾਹਿਬ, ਦੂਸਰੀ ਲਾਈਨ ਦੇ ਵਿੱਚ ਇਹਨਾਂ ਨੇ ਇੱਕ ਸ਼ਬਦ ਬੋਲਿਆ ਸੀਗਾ ਕਪਾਵੰਜ, ਉਹਦਾ ਮਤਲਬ ਕੀ ਹੈਗਾ ਆ? ਇਹ ਆ ਵੰਜ ਵੀ ਆ ਜਾ, ਮੇਰਾ ਕੰਮ ਕਰਾ ਦੇ ਆ ਜਾ। ਅੱਛਾ 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 ਠੀਕ ਹੈ। ਹਾਂ ਜੀ ਸੰਧੂ ਸਾਹਿਬ, ਤੁਸੀਂ ਮੈਨੂੰ ਲੱਗਦਾ ਕੰਮ ਕਰ ਲਿਆ, ਤੁਹਾਡੀ ਆਵਾਜ਼ ਨਹੀਂ ਆਉਣ ਡਈ। ਤੁਹਾਡੀ ਆਵਾਜ਼ ਆਉਣ ਨਹੀਂ ਡਈ। ਸੰਧੂ ਸਾਹਿਬ ਤੁਹਾਡੀ ਆਵਾਜ਼ ਪਹੁੰਚ ਨਹੀਂ ਜੀ ਸਾਡੇ ਤੱਕ। ਸੰਧੂ ਸਾਹਿਬ ਦੁਬਾਰਾ ਜੁਆਇਨ ਕਰ ਲਿਓ, ਤੁਹਾਡੀ ਆਵਾਜ਼ ਨਹੀਂ ਆ ਰਹੀ। अच्छा जी। हाँ जी कंबोज साहब, सलाम दुआ कबूल करियो सर सारी। वालेकुम सलाम कंबोज साहब, क्विकली ਅਸੀਂ ਹੁਣ ਐਂਡਿੰਗ ਵੱਲ ਜਾ ਰਹੇ, ਇੱਕ ਅੱਧਾ ਟੱਪਾ ਜੋ ਵੀ ਸੁਣਾਉਣਾ ਚਾਹੁੰਦੇ ਜੇ ਬੋਲੀ। ਮੈਂ ਸਰ ਸਾਂਦਲਬਾਰ ਦੇ ਢੋਲੇ ਸੁਣਨੇ ਸੀ ਤੁਹਾਡੇ ਤੋਂ, ਸਾਮਲ ਵੀ ਚਲਾ ਗਿਆ। ਸਾਮਲ ਦਾ ਇੰਟਰਨੈਟ ਬੰਦ ਹੋ ਗਿਆ, ਤੇ ਬਹੁਤ ਸੋਹਣੇ ਢੋਲੇ ਟੱਪੇ ਸੁਣਾਉਂਦਾ। ਤੁਹਾਨੂੰ ਫੇਰ ਲੈਵਾਂਗੇ ਕਿਸੇ ਦਿਨ, ਆਪਾਂ ਰੱਖਾਂਗੇ ਅੱਗੋਂ ਹੀਰ ਤੇ ਰੱਖਣਾ ਵਾ ਇੱਕ ਪ੍ਰੋਗਰਾਮ, ਉਹਦੇ ਵਿੱਚ ਢੋਲੇ ਵੀ ਸੁਣ ਲਾਂਗੇ। ਤੁਸੀਂ ਕੋਈ ਸੁਣਾਉਣਾ ਤੇ ਆਉਣ ਦਿਓ। ਸਾਡੀ ਜਿਹੜੀ ਮੈਂ ਜਿਹੜੀ ਬੋਲੀ ਪਾਉਣੀ ਸੀ ਉਹ ਪਹਿਲਾਂ ਪਾ ਚੁੱਕੇ ਹੈ ਜੀ। ਦੁਬਾਰਾ ਪਾ ਦਿਓ, ਕੋਈ ਗੱਲ ਨਹੀਂ ਜੀ, ਦੁਬਾਰਾ ਪਾ ਦਿਓ, ਕੋਈ ਗੱਲ ਨਹੀਂ। ਸਾਡੇ ਵਰਜਿਤ ਨਹੀਂ ਹੈਗਾ ਇੱਥੇ ਕੁਝ ਵੀ, ਖੁਸ਼ੀਆਂ ਚਲੋ ਮੈਂ ਕੁਝ ਹੋਰ ਹੈਗਾ ਜਿਹੜਾ ਗੁਰਦਾਸ ਮਾਨ ਜੀ ਹੋਰਾਂ ਦਾ ਗੀਤ ਹੈ, ਜਿਹੜਾ ਬੋਲੀਆਂ ਦੇ ਰੂਪ ਵਿੱਚ ਹੈ, ਉਹ ਥੋੜਾ ਜਿਹਾ ਮੈਂ ਸੁਣਾ ਰਿਹਾ ਤੁਹਾਨੂੰ ਜੀ। 5 ਪੀਰ ਤੇ 5 ਪਿਆਰੇ, 5 ਦਰਿਆ ਪੰਜਾਬੀ, 5 ਤੱਤਾਂ ਦਾ ਪੁਤਲਾ ਬੰਦਾ, 5 ਵਕਾਰ ਸ਼ਰਾਬੀ, 5 ਪਾਂਡਵ, 5 ਪਰਮੇਸ਼ਵਰ, 5 ਨਮਾਜ਼ ਖੁਦਾ ਦੀ, 5 ਸਾਹਿਬ ਗੁਰੂ ਦੀ ਨਗਰੀ, 5 ਨਾਲ ਨਵਾਜੀ, ਨਿਪੜ ਲੈ ਗੁਰਮੁਖੀਆਂ ਤੂੰ ਕੀ ਵੇਖਦੀ ਭਾਬੀ, ਨਿਪੜ ਲੈ ਗੁਰਮੁਖੀਆਂ ਤੂੰ ਕੀ ਵੇਖਦੀ ਭਾਬੀ। ਪਰ ਤੁਹਾਡੇ ਸ਼ਾਹਮੁਖੀ ਚੱਲਦੀ ਹੈ ਜੀ ਜ਼ਿਆਦਾ, ਨਾਸਿਰ ਸਾਹਿਬ। ਬਹੁਤ ਸ਼ੁਕਰੀਆ ਕਮੋਲ ਜੀ, ਬਹੁਤ ਸ਼ੁਕਰੀਆ ਤੁਹਾਡਾ ਵੀ। ਸ਼ਾਹਮੁਖੀ ਪੜਾ ਦਿਓ ਜੀ, ਕੋਈ ਗੱਲ ਨਹੀਂ ਸੀ, ਉਹ ਵੀ ਠੀਕ ਹੈ ਜੀ, ਚੱਲੇਗਾ ਉਹ ਵੀ ਕੰਮ। ਮੈਂ ਹੁਣ ਕੁਇਕਲੀ ਆਪਾਂ ਇੱਕ ਦੋ ਦੋਸਤਾਂ ਨਾਲ ਲੈ ਕੇ ਹੁਣ ਆਪਾਂ ਇਖਤਤਾਮ ਵਾਲੇ ਚੱਲ ਜਾਣਾ। ਸਰ ਕੀ ਇੰਜੀਨੀਅਰ UOL ਲਿਖਿਆ ਜੀ। ਇੰਜੀਨੀਅਰ ਸਾਹਿਬ ਕੀ ਕਰ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ, ਨੀ ਬਹਿ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ। ਇਹਦੇ ਤੇ ਮੈਨੂੰ ਛੱਡ ਦੋ ਜੀ, ਛੱਡ ਦੋ, ਆਂਦੇ ਜਲਦੀ ਜਲਦੀ ਆਣ ਦਿਓ, ਟਾਈਮ ਥੋੜਾ ਕਹਿੰਦੇ। 1 ਵੀ ਕਰ ਗਿਆ, 2 ਵੀ ਕਰ ਗਿਆ, 1 ਵੀ ਕਰ ਗਿਆ, 2 ਵੀ ਕਰ ਗਿਆ, ਪਾਰਟ 1 ਵਿੱਚ ਅੜ ਗਿਆ ਵੇ ਤੇਰਾ ਹੀਰੋ ਹਾਂਡਾ, ਮੈਨੂੰ ਵੇਖ ਕੇ ਖੜ ਗਿਆ ਵੇ ਤੇਰਾ ਹੀਰੋ ਹਾਂਡਾ, ਮੈਨੂੰ ਵੇਖ ਕੇ ਖੜ ਗਿਆ ਵੇ ਤੇਰਾ ਹੀਰੋ ਹਾਂਡਾ। ਉਹ ਬਾਰੀ ਵਰਸੀ ਖਟਣ ਗਿਆ ਸੀ, ਖਟ ਕੇ ਲਿਆਂਦੀ ਤੋਰੀ। ਓਏ ਬਾਰੀ ਵਰਸੀ ਖਟਣ ਗਿਆ ਸੀ, ਖਟ ਕੇ ਲਿਆਂਦੀ ਤੋਰੀ। ਉਹ ਦੁਨੀਆ ਲੱਖ ਵਸਦੀ, ਰੱਬ ਮਿਲਿਆਂ ਦੀ ਜੋੜੀ, ਹੋ ਦੁਨੀਆ ਲੱਖ ਵਸਦੀ, ਦਿਲ ਮਿਲਿਆਂ ਦੀ ਜੋੜੀ। ਵਾਹ ਜੀ ਵਾਹ। ਸਾਡੇ ਨਾਲ ਅਰਪਨ ਕੌਰ ਵੀ ਨੇ, ਨਾਲ ਅਰਪਨ ਕੌਰ ਜੀ ਦੀ ਵੀ ਇਹਨਾਂ ਨਾਲ ਵੀ ਗੱਲ ਜ਼ਰੂਰ। ਅਰਪਨ ਜੀ ਵੈਲਕਮ।
ਜੀ ਸਤਿ ਸ਼੍ਰੀ ਅਕਾਲ ਸਰ, ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਬੋਲੀਆਂ ਸੁਣ ਕੇ, ਔਰ ਬਹੁਤ ਸਾਰੀਆਂ ਨਵੀਆਂ ਬੋਲੀਆਂ ਸੁਣ ਰਹੀਆਂ। ਸਰਗੀ ਭੈਣ ਜੀ ਦੇ ਕੋਲੋਂ ਸਰਬਜੀਤ ਸਰ ਸੀਗੇ, ਔਰ ਇਸ ਤੋਂ ਪਹਿਲਾਂ ਵੀ ਜਿਹੜੇ ਜੁੜੇ ਸੀਗੇ। ਬਹੁਤ ਜ਼ਿਆਦਾ ਵਧੀਆ ਲੱਗਾ ਮੈਨੂੰ ਤੁਹਾਡਾ ਇਹ ਉਪਰਾਲਾ ਜਿਹੜਾ ਤੁਸੀਂ ਇਹਨਾਂ ਦਿਨਾਂ 'ਚ ਸ਼ੁਰੂ ਕੀਤਾ, ਵਾਕਈ ਬਹੁਤ ਵਧੀਆ ਹੈ। ਸੋ ਕਿਉਂਕਿ ਅਸੀਂ ਮਾਝੇ ਦੀਆਂ ਤੇ ਮੈਂ 4 ਬੋਲੀਆਂ ਪਾਉਣਾ ਚਾਹਾਂਗੀ, ਔਰ ਮੈਨੂੰ ਉਦੋਂ ਦੀ ਖੁਰਕ ਉੱਠ ਰਹੀ ਸੀ ਕਿ ਮੈਂ ਵੀ ਬੋਲੀਆਂ ਪਾਉਣੀਆਂ ਨੇ, ਜੋ ਮਰਜ਼ੀ ਹੋ ਜੇ। ਜ਼ਰੂਰ ਜ਼ਰੂਰ, ਤੁਸੀਂ ਤਿੰਨੇ ਇੱਕ ਇੱਕ ਆਉਂਦੇ ਹੋ, ਸਰਗੀ, ਸੰਧੂ ਸਾਹਿਬ ਤੇ ਤੁਸੀਂ ਇੱਕ ਇੱਕ ਆਉਂਦੇ ਹੋ, ਸਾਨੂੰ ਤੇ ਆਉਂਦੀਆਂ ਨਹੀਂ। ਜੀ ਜੀ ਜ਼ਰੂਰ। ਪਹਿਲਾਂ ਜੀ ਜਿਵੇਂ ਮੈਂ ਮਾਝੇ ਦੀ, ਤੇ ਸਾਡੇ ਲਾਗੇ ਪਿੰਡ ਆ ਮਾੜੀ ਤੇ ਇੱਕ ਬੋਲੀ ਬਹੁਤ ਪੈਂਦੀ ਹੁੰਦੀ ਆ, ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮਾੜੀ, ਬਈ ਉੱਥੋਂ ਦੀਆਂ 2 ਕੁੜੀਆਂ ਸੁਣੀਦੀਆਂ, ਇੱਕ ਪਤਲੀ ਇੱਕ ਪਾਰੀ, ਬਈ ਪਤਲੀ ਦਾ ਤਾਂ ਵਿਆਹ ਹੋ ਗਿਆ, ਬਈ ਪਤਲੀ ਦਾ ਤਾਂ ਵਿਆਹ ਹੋ ਗਿਆ, ਪਾਰੀ ਰਹੀ ਕਵਾਰੀ ਨੀ ਆਪੇ ਲੈ ਜਾਣਗੇ, ਜਿਨ੍ਹਾਂ ਨੂੰ ਲੱਗੀ ਪਿਆਰੀ ਨੀ ਆਪੇ ਲੈ ਜਾਣਗੇ। ਸੋ ਮੈਨੂੰ ਜ਼ਿਆਦਾ ਟਿਊਨਿੰਗ ਦਾ ਨਹੀਂ ਪਤਾ, ਮੈਂ ਪਾਈਆਂ ਨਹੀਂ ਆ, ਪਰ ਟਿਊਨਿੰਗ ਪੈ ਗਈ ਆ। ਇੱਕ ਛੜਿਆਂ ਤੇ ਮੈਂ ਪਾਉਣਾ ਚਾਹੂੰਗੀ, ਛੜਿਆਂ ਦੇ ਹੋਈਆਂ ਮਿਰਚਾਂ ਕੋਈ। ਜੀ ਤੁਸੀਂ ਪਾ ਲਓ, ਤੁਸੀਂ ਪਾ ਲਓ। ਨਹੀਂ ਜੀ ਅਰਪਣ ਜੀ ਤੁਸੀਂ ਪਾਓ ਜੀ, ਕੋਈ ਗੱਲ ਨਹੀਂ। ਜੀ ਥੈਂਕ ਯੂ ਸਰ, ਥੈਂਕ ਯੂ। ਛੜਿਆਂ ਦੇ ਹੋਈਆਂ ਮਿਰਚਾਂ, ਕੋਈ ਡਰਦੀ ਲੈਣ ਨਾ ਜਾਵੇ, ਟੁੱਟ ਪੈਣੇ ਦੀ ਤਾਂ ਅੱਖ ਤੇ ਪਰਿੰਡ ਲੜ ਜੇ, ਨੀ ਸਾਨੂੰ ਕੰਧ ਤੋਂ ਸ਼ੈਨ ਤਾਂ ਮਾਰੇ, ਛੜਿਆਂ ਦੇ ਕਰ ਅੱਗ ਨਾ ਚੁੱਲ੍ਹੇ ਵਿੱਚ ਪਾਣੀ, ਨਾ ਕੋਈ ਦਿਸਦੀ ਏ ਬਹੂ ਰਾਣੀ, ਜਿਹੜੀ ਤਰੇ ਮਛਰਾਂ ਦੀ ਦਾਲ, ਹਾਏ ਨਿਬੂ ਛੜਿਆਂ ਦਾ ਮੰਦੜਾ ਹਾਲ, ਹਾਏ ਨਿਬੂ ਛੜਿਆਂ ਦਾ ਮੰਦੜਾ ਹਾਲ। ਵਾਹ ਜੀ ਵਾਹ। ਹੁਣ ਵਾਰੀ ਸੰਧੂ ਸਾਹਿਬ ਤੁਹਾਡੀ ਹੈ, ਜਿਹੜੀ ਰਹਿ ਗਈ ਸੀ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਟੋਬਾ, ਅਸੀਂ ਟੋਬੇ ਆਲੇ, ਟੋਬਾ ਟੇਕ ਸਿੰਘ ਵਾਲੇ ਆਪਾਂ ਨਾ ਜੀ। ਕੀ ਬਾਤ ਉਹ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਟੋਬਾ, ਬਈ ਉੱਥੇ ਦੇ 2 ਸਾਧ ਸੁਣੀਂਦੇ, ਉੱਥੇ ਦੇ 2 ਸਾਧ ਸੁਣੀਂਦੇ, ਚੰਗੀ ਜਿਨ੍ਹਾਂ ਦੀ ਸੋਭਾ, ਬਈ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ, ਓਏ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ, ਮਗਰ ਮਾਰਦੇ ਗੋਡਾ, ਨੀ ਲੱਕ ਤੇਰਾ ਪਤਲਾ ਜਿਹਾ, ਭਾਰ ਚਕਣਾ ਜੋਗਾ, ਨੀ ਲੱਕ ਤੇਰਾ ਪਤਲਾ ਜਿਹਾ, ਭਾਰ ਚਕਣਾ ਜੋਗਾ, ਨੀ ਲੱਕ ਤੇਰਾ ਪਤਲਾ ਜਿਹਾ। ਚਲੋ ਮੈਂ ਛੜੇ ਦੀ ਬੋਲੀ ਦਾ ਮੋੜ ਦਿੰਨੀ ਆ। ਛੜਾ ਨਾ ਕਰਿਆ ਕਰਨੀ, ਵੇਖ ਛੜੇ ਨਾਲ ਲਾ ਕੇ, ਨੀ ਪਹਿਲਾਂ ਤੇਰੇ ਭਾਂਡੇ ਮਾਂਜੂ, ਤੁਰ ਕਰਛੀ ਤੋਂ ਲਾ ਕੇ ਬੈਜੀ ਪੀੜੇ ਤੇ, ਰੇਬ ਪਜਾਮੀ ਪਾ ਕੇ ਬੈਜੀ ਪੀੜੇ ਤੇ, ਰੇਬ ਪਜਾਮੀ ਪਾ ਕੇ ਬੈਜੀ ਪੀੜੇ ਤੇ। ਬਿਲਕੁਲ ਮੈਮ, ਛੜਿਆਂ ਨੇ ਰਾਜ ਵੀ ਬਹੁਤ ਕੀਤਾ ਨਾ, ਕਹਿੰਦੇ ਛੜਾ ਨਾ ਆਖਿਆ ਕਰਨੀ, ਛੜੇ ਬੜੇ ਗੁਣਕਾਰੀ ਨੀ, ਅੱਜ ਕੱਲ ਛੜਿਆਂ ਦੀ ਦੁਨੀਆ ਤੇ ਸਰਦਾਰੀ ਨੀ, ਅੱਜ ਕੱਲ ਛੜਿਆਂ ਦੀ ਦੁਨੀਆ ਤੇ ਸਰਦਾਰੀ। ਸੋ ਥੈਂਕ ਯੂ ਸੋ ਮਚ ਮੈਮ, ਮੈਨੂੰ ਬਹੁਤ ਵਧੀਆ ਲੱਗਾ, ਥੈਂਕ ਯੂ ਸੋ ਮਚ, ਥੈਂਕ ਯੂ ਸਰ। ਬਹੁਤ ਸ਼ੁਕਰੀਆ। ਅੱਛਾ ਇੱਕ ਹੋਰ ਜਰਾ ਜੀ ਕਹਿ ਦਈਏ ਜਰਾ, ਮੈਂ ਵੀ ਦੁਕਾਨ ਦਾ। ਸੰਧੂ ਸਾਹਿਬ ਮੈਂ ਦੱਸਣਾ ਚਾਹੁੰਦਾ, ਸਰਗੀ ਨੂੰ ਇੱਕ ਦੋਸਤ ਨੇ ਨਾਸਰ ਮੀਆਂਵਾਲੀ ਤੋਂ ਆਂਦੇ ਜੀ, ਅਸੀਂ ਵੀ ਬੜੇਂਗਾ ਤੁਹਾਡੀ ਬਰਾਦਰੀ ਹੈ ਜੀ, ਸਰਗੋਦੇ ਮੀਆਂਵਾਲੀ ਦੇ ਵਿੱਚ। ਕੀ ਬਾਤ ਹੈ, ਬਹੁਤ ਖੁਸ਼ੀ ਹੁੰਦੀ ਆ ਆਪਣੇ ਗੋਤਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ ਮਿਲ ਕੇ, ਉਹਨਾਂ ਨੂੰ ਜਾਣ ਕੇ। ਹਾਂਜੀ ਆਖਰੀ ਇੱਕ ਮਿੰਟ ਹੈ ਜੀ ਸੰਧੂ ਸਾਹਿਬ, ਥਿੰਨ ਸਾਹਿਬ ਕੋਈ ਬੋਲੀ ਜਿਹੜੀ ਪਾਉਣੀ ਤੁਸੀਂ ਪਾ ਸਕਦੇ ਹੋ। ਹਾਂਜੀ ਭਾਈ, ਅੱਜ ਦੇ ਪ੍ਰੋਗਰਾਮ ਦੇ 30 ਸਾਲਾਂ ਦੀ ਨਾਂ ਰੱਖਿਆ ਏ ਬਾਣੀ, ਓਏ ਮਾਂ ਕਹਿੰਦੀ ਕੁੜੀ 30 ਸਾਲਾਂ ਦੀ ਨਾਂ ਰੱਖਿਆ ਏ ਬਾਣੀ, ਵੇ ਚੁੱਲਾ ਚੌਂਕਾ ਪਈ ਕਰ ਲਈ ਹਾਲੇ ਉਮਰ ਨਿਆਣੀ, ਵੇ ਚੁੱਲਾ ਚੌਂਕਾ ਪਈ ਕਰ ਲਈ ਹਾਲੇ ਉਮਰ ਨਿਆਣੀ, ਹੋ ਸਬਜ਼ੀ ਤਰਦੀ ਨੇ ਪਿੰਡੀਆਂ ਚ ਪਾਤਾ ਪਾਣੀ, ਹੋ ਸਬਜ਼ੀ ਤਰਦੀ ਨੇ ਪਿੰਡੀਆਂ ਚ ਪਾਤਾ ਪਾਣੀ। ਹਾਂਜੀ ਗੁਰਮਿੰਦਰ ਥਿੰਦ ਜੀ, ਥੈਂਕ ਯੂ ਭਾਜੀ, ਮੈਨੂੰ ਲੀਵ ਕਰਨਾ ਪਊਗਾ, ਮੇਰੀ ਦੁਕਾਨ ਹੈਗੀ ਹੈ। ਹਾਂਜੀ ਬਹੁਤ ਜ਼ਿਆਦਾ, ਬਹੁਤ ਸ਼ੁਕਰੀਆ ਸੰਧੂ ਸਾਹਿਬ, ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ। ਇਹ ਟੋਬਾ ਟੇਕ ਸਿੰਘ ਦੇ ਨੇ, ਪਾਕਿਸਤਾਨ ਟੋਬਾ ਟੇਕ ਸਿੰਘ ਦੇ ਨੇ ਸੰਧੂ ਸਾਹਿਬ। ਵਾਹ ਜੀ ਵਾਹ। ਗੁਰਮਿੰਦਰ ਜੀ ਥਿੰਦ ਸਾਹਿਬ। ਹਾਂਜੀ ਭਾਜੀ, ਅੱਜ ਹਾਂਜੀ ਭਾਜੀ, ਵੈਸੇ ਬੋਲੀ ਤਾਂ ਨਹੀਂ ਹੈ, ਇੱਕ ਗਾਣੇ ਦੀ ਲਾਈਨ ਹੈ। ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਗਾਣੇ ਦੀ ਲਾਈਨ ਅੱਜ ਦੇ ਪ੍ਰੋਗਰਾਮ ਦੀ, ਉਹ ਆਪਣਾ ਸ਼ਹੀਦ ਊਧਮ ਸਿੰਘ ਫਿਲਮ ਤੇ ਸੀ, ਕਹਿੰਦੇ ਅੱਜ ਰਲ ਕੇ ਗੁਜ਼ਾਰਾਂਗੇ ਰਾਤ, ਅੱਲਾ ਕਰੇ ਦਿਨ ਚੜੇ। ਵਾਹ ਜੀ ਵਾਹ, ਵਾਹ ਜੀ ਵਾਹ। ਮਤਲਬ ਅੱਜ ਦਾ ਪ੍ਰੋਗਰਾਮ ਇਦਾਂ ਦਾ ਚੱਲ ਰਿਹਾ ਕਿ ਦਿਲ ਕਰਦਾ ਕਿ ਖਤਮ ਹੀ ਨਾ ਹੋਏ।
ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥਿੰਨ ਸਾਹਿਬ, ਬਹੁਤ ਸ਼ੁਕਰੀਆ। ਸਾਡਾ ਹਾਜੀ ਭਾਈ ਸੰਧੂ ਸਾਹਿਬ ਨੇ ਹਾਂਜੀ ਕੁਝ ਕਹਿਣਾ ਚਾਹੁੰਦੇ? ਹਾਂ, ਇੱਕ ਗੱਲ ਹੋਰ ਸੀ ਵੈਸੇ ਅੱਜ ਦੇ ਪ੍ਰੋਗਰਾਮ ਜਿਹੜਾ ਸੀ ਨਾ, ਇਸ ਤੇ ਇੱਕ ਤੁਹਾਡੇ ਪਾਕਿਸਤਾਨ ਦੇ ਅਦਾਕਾਰ ਹੈ, ਮੈਂ ਚਾਹੁੰਦਾ ਜੀ ਉਹ ਪਹੁੰਚ ਜਾਂਦੇ ਤਾਂ ਬਹੁਤ ਅੱਛੀ ਗੱਲ ਸੀ। ਬੁਸ਼ਰਾ ਅੰਸਾਰੀ ਜੀ, ਜਿਨ੍ਹਾਂ ਨੇ ਗਵਾਂਢਣੇ ਗਾਏ ਸੀ। ਚਲੋ ਉਹਨਾਂ ਨੂੰ ਵੀ ਆਪਾਂ ਸੱਦਾ ਦੇਵਾਂਗੇ ਇਸ ਦਿਨ। ਬਹੁਤ ਸ਼ੁਕਰੀਆ ਥਿੰਨ ਸਾਹਿਬ ਜੀ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ? ਹਾਜੀ ਸਰਵਰ ਸੰਧੂ ਸਾਹਿਬ। ਭਾਜੀ अस्सलाम वालेकुम अरोड़ा साहब जी। भाजी मैं बोली सुनाना चाहना, उच्चा बुर्ज बराबर मोरी दीवा बिद बिद धरिए। हेलो, मेरी आवाज आ रही नहीं? जी 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 हाँ जी, आ रही। हाँ जी सुनो भाजी बोले, उच्चा बुर्ज बराबर मोरी दीवा बिद बिद धरिए, चारे नैन कटावट हो गए हामी के दी भरिए, नार बगानी दी बाह मोर का ना पड़िए। बहुत खूब जी। एक बोली और है जी, इंटर साझी करनी एक बोली होर तुहाडे नाल साझी करनी चाहांगा। सोनी कुड़िए नचना, सुननी कुड़िए नथली वालीए, नथली ना लशकाइए, फोटो ते तेरी होवे चर्चा, चर्चा ना करवाइए, विच दी मुंडियां दे सप बन के लंघ जाइए। वाह जी, बहुत शुक्रिया संधू साहब। सर जी अज हुण साडा तकरीबन 2 घंटे 7 मिनट उत्ते हो गए अपने प्रोग्राम तो, ते पता ही नहीं लगा 2 घंटे का। एक दोस्त कहने ने 1 घंटा होर वधा दो, बहुता साडा नहीं आपां वधा सकदे। हुण ਜਾਂਦੀ ਵਾਰੀ ਦੀ एक बोली सुणाओ ते आपां इजाजत चाहुंदे सारे। हाँ जी, मैं ਇਹਦੀ ਭੂਮਿਕਾ ਬਣ ਕੇ ਫਿਰ ਮੈਂ ਬੋਲੀ ਪਾਉਣੀ ਚਾਹੂੰਗੀ, ਕਿਉਂਕਿ ਕਹਿੰਦੇ ਹੁੰਦੇ ਆ ਜਿਹੜੀ ਸਾਡਾ ਯੂਥ ਹੁੰਦਾ ਆ ਉਹਦੇ ਹੱਥ ਦੇ ਵਿੱਚ ਮੁਲਕ ਦੀ ਕਿਸੇ ਵੀ ਦੇਸ਼ ਦੀ ਜਿਹੜੀ ਵਾਗਡੋਰ ਹੁੰਦੀ ਆ, ਤੇ ਜਿਹੜੀ ਜਵਾਨੀ ਆ ਸਾਡੀ ਨਾ ਉਹ ਬਹੁਤ ਹੀ ਸੰਭਲ ਕੇ ਸਹਿਜ ਦੇ ਨਾਲ ਤੇ ਅੱਛੇ ਤਰੀਕੇ ਨਾਲ ਜਿਹੜੀ ਆ ਉਹ ਰਹਿਣੀ ਚਾਹੀਦੀ ਹੈ ਹਨਾ। ਤੇ ਉਹਦੀ ਤਰਜ ਦੇ ਉੱਤੇ ਹੈਗੀ ਬੋਲੀ। ਗੱਲ ਸੁਣ ਪਿੰਡ ਦਿਆ ਹਾਕਮਾਂ ਇਹਨਾਂ ਮੁੰਡਿਆਂ ਨੂੰ ਸਮਝਾ, ਗੱਲ ਸੁਣ ਪਿੰਡ ਦਿਆ ਹਾਕਮਾਂ ਇਹਨਾਂ ਮੁੰਡਿਆਂ ਨੂੰ ਸਮਝਾ, ਪੱਗਾਂ ਬੰਨਦੇ ਟੇਡੀਆਂ ਤੇ ਲੜ ਲੈਂਦੇ ਲਮਕਾ, ਜਵਾਨੀ ਮੁਸ਼ਕਿਲ ਮਿਲਦੀ ਵੇ ਸੋਹਣਿਆ ਸੰਭਲ ਕੇ ਵਰਤਾ, ਜਵਾਨੀ ਮੁਸ਼ਕਿਲ ਮਿਲਦੀ ਵੇ ਸੋਹਣਿਆ ਸੰਭਲ ਕੇ ਵਰਤਾ। ਜਵਾਨੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ, ਚਾਹੇ ਤੁਸੀਂ ਕੋਈ ਕੰਮ ਕਰਨਾ ਆ, ਤੁਸੀਂ ਇਸ਼ਕ ਕਰਨਾ ਆ, ਕੋਈ ਖਰਾਬੀ ਕਰਨੀ ਆ, ਕੁਛ ਪਾਉਣਾ ਆ ਜਾਂ ਕੁਛ ਗਵਾਉਣਾ ਆ, ਮੈਨੂੰ ਲੱਗਦਾ ਉਹਦੇ ਵਿੱਚ ਤੁਹਾਨੂੰ ਕੈਲਕੂਲੇਸ਼ਨਸ ਬਹੁਤ ਕਰ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਸਾਨੂੰ ਲੱਗਦਾ ਹੁੰਦਾ ਕੋਈ ਜ਼ਿੰਮੇਵਾਰੀ ਨਹੀਂ, ਪਰ ਮੈਨੂੰ ਲੱਗਦਾ ਆ ਸਾਰੀ ਜ਼ਿੰਮੇਵਾਰੀ ਸਾਡੇ ਤੇ ਹੀ ਹੁੰਦੀ ਹੈ। ਤੇ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਅਸੀਂ ਨਿਭਾਉਣੀਆਂ ਹੁੰਦੀਆਂ, ਕਿਉਂਕਿ ਸਾਡੇ ਮਾਪੇ ਤਾਂ ਉਹ ਚੀਜ਼ਾਂ ਨਿਭਾ ਕੇ ਅੱਗੇ ਤੁਰ ਚੁੱਕੇ ਹੁੰਦੇ ਨੇ ਹਨਾ। ਤੇ ਹਰ ਇੱਕ ਚੀਜ਼ ਸਾਡੇ ਤੇ ਖੜੀ ਹੋਈ ਹੈ, ਤਾਂ ਕਰਕੇ ਜਿਹੜਾ ਵੀ ਯੂਥ ਹੈਗਾ ਆ, ਜਿੰਨੇ ਵੀ ਨੌਜਵਾਨ ਹੈਗੇ, ਉਹਨਾਂ ਨੂੰ ਆਪਣੇ ਰਿਸਪੌਂਸਿਬਿਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰ ਸਮਝਣੀਆਂ ਚਾਹੀਦੀਆਂ ਨੇ। ਬਹੁਤ ਸ਼ੁਕਰੀਆ ਸਰ ਜੀ, ਬਹੁਤ ਵਧੀਆ। ਸੋ ਅਰੋੜਾ ਸਾਹਿਬ ਤੁਸੀਂ ਐਂਡ ਦੇ ਅਖੀਰੀ ਕੀ ਕਹਿਣਾ ਚਾਹੁੰਦੇ ਨੇ, ਫਿਰ ਆਪਾਂ ਇਹਨੂੰ ਕਲੋਜ਼ਿੰਗ ਵੱਲ ਜਾਈਏ। ਹੁਣ ਮੈਂ ਗਾਉਣ ਵਾਲਾ ਤਾਂ ਨਹੀਂ, ਪਰ ਇੱਕ ਬੋਲੀ ਹੈ ਉਸ ਨੂੰ, ਉਹਦੀ ਸਾਂਝ ਤੁਹਾਡੇ ਸਾਡੇ ਨਾਲ ਪਾਉਣਾ ਚਾਹੁੰਦਾ। ਕੋਈ ਬੂਟਾ ਅਮਰੂਦਾਂ ਦਾ, ਕੋਈ ਬੂਟਾ ਅਮਰੂਦਾਂ ਦਾ, ਤੇਰੀ ਮੇਰੀ ਇੱਕ ਜ਼ਿੰਦਗੀ ਵਿੱਚ ਫਰਕ ਵਜੂਦਾਂ ਦਾ। ਫਰਕ ਸਾਡੇ ਵਿੱਚ ਪੰਜਾਬ ਦੇ ਵਿੱਚ ਕੋਈ ਨਹੀਂ, ਪਰ ਅਸੀਂ ਕਿਤੇ ਵਾਸਤੇ ਹੋਈਏ ਨਾ ਲਾਹੌਰ ਵਾਸਤੇ ਪੰਜਾਬੀ ਦਾ, ਨਾ ਫੈਸਲਾਬਾਦ ਵਾਸਤੇ ਪੰਜਾਬੀ ਦਾ, ਨਾ ਮਾਝੇ ਨਾ ਮਾਲਵੇ ਵਾਸਤੇ ਪੰਜਾਬੀ ਦੇ, ਨਾ ਹੀ ਕਿਤੇ ਬਾਹਰ ਦੂਰ ਜਰਮਨੀ, ਨਾਰਵੇ, ਇੰਗਲੈਂਡ, ਕੈਨੇਡਾ ਵਾਸਤੇ ਪੰਜਾਬੀਆਂ ਦਾ। ਅਸੀਂ ਸਾਰੇ ਪੰਜਾਬੀਆਂ, ਸਾਡੇ ਫਰਕ ਕੋਈ ਨਹੀਂ, ਸਾਡੇ ਦਿਲਾਂ ਦੀ ਸਾਂਝ ਹੈ। ਇਹ ਬੋਲੀਆਂ ਸਾਡੇ ਸਾਰਿਆਂ ਦੀ ਸਾਂਝੀਆਂ ਬੋਲੀਆਂ ਨੇ, ਤੇ ਅਸੀਂ ਪੰਜਾਬੀ ਬੋਲੀ ਲਈ ਕੰਮ ਕਰਦੇ ਹਾਂ, ਅਸੀਂ ਪੰਜਾਬ ਲਈ ਕੰਮ ਕਰਦੇ ਹਾਂ। ਆਸ ਕਰਦੇ ਤੁਸੀਂ ਇਸ ਨੂੰ ਪਸੰਦ ਕਰਦੇ ਹੋ। ਕੱਲ੍ਹ ਦੇ ਪ੍ਰੋਗਰਾਮ ਵਿੱਚ ਇਸੇ ਟਾਈਮ ਅਸੀਂ ਫਿਰ ਜੁੜਾਂਗੇ ਇੱਕ ਨਵੇਂ ਮੌਜੂ, ਇੱਕ ਨਵੇਂ ਵਿਸ਼ੇ ਦੇ ਨਾਲ। ਬਸ ਅੱਜ ਵਾਸਤੇ ਇੰਨਾ ਹੀ। ਇੱਥੇ ਹੁਣ ਮੈਨੂੰ ਪੁੱਛਣ ਨੇ ਦੋਸਤ ਕੱਲ ਦਾ ਤੁਹਾਡਾ ਟੌਪਿਕ ਕੀ ਹੈ, ਤਾਂ ਕੱਲ ਦਾ ਟੌਪਿਕ ਅਸੀਂ ਨਹੀਂ ਦੱਸ ਸਕਦੇ, ਇਸ ਨੂੰ ਦੱਸ ਸਕਦੇ, ਸਾਨੂੰ ਆਪ ਨਹੀਂ ਪਤਾ ਕੀ ਹੈ। ਕੱਲ ਦਾ ਅਸੀਂ ਨਹੀਂ ਲੱਭਣਾ ਕੀ ਕਰਤੇ ਕਰੀਏ। ਟੌਪਿਕ ਤਾਂ ਬਹੁਤ ਸਾਰੇ ਨੇ, ਲੇਕਿਨ ਕੱਲ ਦਾ ਆਪਸੀ ਸਲਾਹ ਕਰ ਲਾਂਗੇ ਕੀ ਟੌਪਿਕ ਹੋਣਾ ਚਾਹੀਦਾ ਜੀ। ਉਹਦੇ ਤੇ ਜ਼ਰੂਰ ਤੁਹਾਨੂੰ ਐਡਵਾਂਸ ਦਾ ਪੋਸਟਰ ਬੈਨਰ ਜਿਹੜਾ ਸ਼ੇਅਰ ਕਰ ਦੇਵਾਂਗੇ। ਆਂਦੇ ਨੇ ਅਨੀਲ ਸ਼ਰਮਾ ਜੀ, ਆਂਦੇ ਨੇ ਟਾਈਮ ਦਾ ਪਤਾ ਨਹੀਂ ਲੱਗਾ ਭਾਜੀ। ਬਿਲਕੁਲ 2 ਘੰਟਿਆਂ ਦਾ ਤਾਂ ਪਤਾ ਨਹੀਂ ਲੱਗਾ, ਐਂ ਹੀ ਲੰਘ ਗਿਆ ਜਿਵੇਂ ਹੁਣ ਹੀ ਆਪਾਂ ਸਟਾਰਟ ਕੀਤਾ ਸੀ। ਤੋ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਮੈਂ ਫਿਰ ਜਦੋਂ ਇੱਕ ਵਾਰੀ ਸ਼ੁਕਰੀਆ ਅਦਾ ਕਰਾਂਗੇ। ਸਾਡਾ ਤੁਸੀਂ ਇੰਨਾ ਟਾਈਮ ਸਪੈਂਡ ਕੀਤਾ, ਇੰਨਾ ਟਾਈਮ ਸਾਨੂੰ ਦਿੱਤਾ। ਸਰਗੀ ਜੀ ਤੁਹਾਡਾ ਸ਼ੁਕਰੀਆ, ਜੱਸੀ ਜੀ ਸ਼ੁਕਰੀਆ, ਉਹਨਾਂ ਦਾ ਸਾਡੇ ਤੋਂ ਚਲੇ ਗਏ ਨੇ ਹੁਣ। ਸਾਡੇ ਨਾਲ ਅਲੀ ਅਬਾਸ ਸੀ, ਸਾਵਰ ਸੀ, ਹੋਰ ਜਿੰਨੇ ਵੀ ਦੋਸਤ ਆਏ ਨੇ ਸਾਰਿਆਂ ਦਾ ਸ਼ੁਕਰੀਆ। ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ ਆਪੋ ਆਪਣੀ ਵਾਲ ਤੇ, ਤਾਂ ਕਿ ਸਾਰੇ ਦੋਸਤਾਂ ਤੱਕ ਸਾਂਝੀ ਸੱਥ ਦਾ ਪ੍ਰੋਗਰਾਮ ਜਿਹੜਾ ਸਾਂਝੀ ਸੱਥ ਦਾ ਪ੍ਰੋਗਰਾਮ ਹੈ ਸਾਰਿਆਂ ਤੱਕ ਪਹੁੰਚੇ। ਕੱਲ ਨੂੰ ਸਾਂਝੀ ਸੱਥ ਕੀ ਲੈ ਕੇ ਆਉਂਦੀ ਹੈ, ਕਾਹਦੇ ਤੇ ਗੱਲਬਾਤ ਕਰਦੀ ਹੈ, ਤੁਹਾਨੂੰ ਪਹਿਲਾਂ ਦੱਸਾਂਗੇ। ਅਰਪਨ ਕੌਰ ਵੀ ਕਹਿੰਦੀ ਆ ਸ਼ੁਕਰੀਆ। ਅਰਪਨ ਜੀ ਤੁਸੀਂ ਗੁਰਮੁਖੀ 'ਚ ਮੈਸੇਜ ਕਰਦਾ, ਮੈਨੂੰ ਹੁਣ
ਉਹ ਐਵੇਂ ਹੀ ਆ ਵੀ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਵੀ ਝੋਟੇ ਕੇ ਬੀਨ ਵਜਾਉਣ ਵਾਲੀ ਗੱਲ ਹੈ। ਮੈਨੂੰ ਹੁਣ ਨਹੀਂ ਆਉਂਦੀ। ਸੋ ਆਪਾਂ ਜੋ ਵੀ ਤੁਸੀਂ ਮੈਸੇਜ ਕੀਤਾ ਉਮੀਦ ਹੈ ਚੰਗਾ ਹੀ ਕੀਤਾ ਹੋਊਗਾ। ਸੋ ਕੱਲ ਦਾ ਟੌਪਿਕ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, 2-4 ਘੰਟੇ ਪਹਿਲਾਂ ਆਪਾਂ ਸ਼ੇਅਰ ਕਰ ਦਾਂਗੇ। ਸੋ ਕੱਲ 9:30 ਵਜੇ ਪਾਕਿਸਤਾਨੀ ਟਾਈਮ, 9:30 ਇੰਡੀਆ ਟਾਈਮ 10 ਵਜੇ ਤੁਹਾਡੇ ਰੂਬਰੂ ਫਿਰ ਦੁਬਾਰਾ ਆਵਾਂਗੇ ਰੱਬ ਰੱਖਾ।